ਜੇ ਸੇਖਾ ਦਾੜੀ ਖੁੱਲੀ ਆ, ਅਮਰਧਾਰੀ ਆ, ਤੇ ਜੇ ਉਹਦੇ ਕੋਲ ਇੱਕ ਪਿਸਤੌਲ ਮਿਲ ਗਿਆ ਹੈਗਾ ਤਾਂ ਉਹ ਵਾਕਈ ਇਹ ਪ੍ਰਜੰਪਸ਼ਨ ਹੈ ਵੀ ਉਹ ਦੇਸ਼ ਲਈ ਹੀ ਉਹਨੇ ਰੱਖੀ ਹੋਈ ਆ, ਯਾਨੀ ਕਿ ਦੇਸ਼ ਨੂੰ ਖਤਰਾ ਹੀ ਆ ਉਹ। ਅਦਾਲਤਾਂ ਜਾਂ ਜੱਜ ਸਾਹਿਬਾਨ ਵੀ ਜਿਹੜੇ ਕਿਤੋਂ ਟਰਾਂਸਫਰ ਕਰਕੇ ਕਿਤੇ ਅੱਗੇ ਜਾ ਕੇ ਟੱਕਰ ਜਾਂਦੇ ਮਿਲ ਜਾਂਦੇ ਆ, ਉਹ ਇਹ ਕਹਿ ਦਿੰਦੇ ਵੀ ਤੂੰ ਇੱਥੇ ਵੀ ਆ ਗਿਆ ਮੰਚਪੁਰ ਤੇ। ਮੈਂ ਕਹਿੰਦਾ ਮੈਂ ਤਾਂ ਆਲਰੇਡੀ ਇੱਥੇ ਆਉਂਦਾ ਸੀ, ਤੁਸੀਂ ਇੱਥੇ ਟਰਾਂਸਫਰ ਹੋ ਕੇ ਆ ਗਏ। ਭਾਰਤ ਦੇ ਉੱਤੇ ਇੱਕ ਝੰਡਾ ਫੜ ਕੇ ਵਾਲੀ ਫੋਟੋ ਵੀ ਬੰਦੇ ਦੀ ਮਿਲ ਗਈ, ਉੱਤੇ ਖਾਲਸਤਾਨ ਲਿਖਿਆ, ਤਾਂ ਫਿਰ ਉਹ UAPA ਦੇ ਤਹਿਤ ਪ੍ਰੋਸੀਕਿਊਟ ਕਰਨ ਦੇ ਲਈ ਕਾਫੀ ਆ। ਇੱਕ ਕੇਸ ਦੇ ਵਿੱਚ ਪਿੱਛੇ NIA 'ਚ ਜਿਹੜਾ ਕੇਸ ਸੀ, 4 ਜਣਿਆਂ ਨੂੰ ਸਜ਼ਾ ਹੋਈ ਆ, ਉਹਨਾਂ 'ਚ ਸਿਰਫ 4 ਬੰਦੇ ਸੀ, 2 ਬੰਦਿਆਂ ਕੋਲੋਂ ਇੱਕ ਦੇਸੀ ਕੱਟੇ ਦੀ ਰਿਕਵਰੀ ਸੀਗੀ, ਤੇ ਉਹਨਾਂ ਦੀਆਂ ਫੋਟੋਆਂ ਸੀ ਸੋਸ਼ਲ ਮੀਡੀਆ ਦੇ ਉੱਤੇ, ਜਾਂ ਸੰਤਾਂ ਦੀਆਂ ਫੋਟੋਆਂ ਸੀ, ਹਨ ਜਰਨੈਲ ਸਿੰਘ ਦੀਆਂ, ਜਾਂ ਕਿਸੇ ਸ਼ਹੀਦ ਦੇ, ਜਾਂ ਸੁਖਦੇਵ ਸਿੰਘ ਬੱਬਰ ਦੇ ਪਿੰਡ ਦਾਸੂਵਾਲ ਬਰਸੀ ਮਨਾਈ, ਉੱਥੇ ਉਹ ਬੰਦੇ ਗਏ ਸੀ, ਉੱਥੇ ਉਹਦੀਆਂ ਫੋਟੋਆਂ ਸੀ। ਤਾਂ ਉਹਦਾ ਵੀ ਜਿਹੜੇ ਹੁਣ ਪੋਸਟਰ ਲਾਏ ਕੰਧ ਦੇ ਉੱਤੇ ਖਾਲਸਤਾਨ ਲਿਖਦਾ ਸਪਰੇਅ ਦੇ ਨਾਲ, ਉਹ ਬੰਦਿਆਂ ਨੂੰ ਵੀ 5 ਸਾਲ ਹੋ ਗਏ ਜੇਲ੍ਹਾਂ ਦੇ ਵਿੱਚ, ਹਾਈ ਕੋਰਟ ਦੇ ਵਿੱਚ ਬੇਲਾਂ ਪੈਂਡਿੰਗ 3.5 ਸਾਲ ਹੋ ਗਏ। 2018 ਦੇ ਕੇਸ ਦੇ 2021 ਦੇ ਵਿੱਚ ਜਨਵਰੀ 2021 ਚ ਬੇਲ ਲਗਾਈ ਗਈ ਸੀ ਮਨਜੀਤ ਸਿੰਘ ਖਡੂਰ ਸਾਹਿਬ ਤੋਂ। ਜਾਂਦਾ ਜਿੱਥੇ ਜੱਜ ਕਹਿ ਦਿੰਦੇ ਦੇਖ ਭਾਈ ਬੇਲ ਤੋਂ ਦੂੰਗਾ ਨਹੀਂ, ਕੇਸ ਤੇਰਾ ਨਿਪਟੇਗਾ ਨਹੀਂ, ਤੂੰ ਐਸਾ ਕਰ ਕਨਫੈਸ ਕਰ ਲੈ, ਅੰਡਰਗਰਾਉਂਡ ਕਰ ਦੂੰਗਾ। ਜੱਜ ਕਹਿ ਰਿਹਾ ਵੀ ਦੇਖ ਨਾ ਮੈਂ ਤੈਨੂੰ ਬੇਲ ਦੇਣੀ ਆ, ਨਾ ਤੇ ਇਹਨਾਂ ਨੇ ਗਵਾਹ ਲਿਆ ਕੇ ਤੇਰਾ ਕੇਸ ਮੁੱਕਣਾ, ਤੂੰ ਕਨਫੈਸ ਕਰ ਲਾ, ਤੇਰਾ ਭਲਾ ਇਸੇ ਚ ਹੀ ਆ। ਹੁਣ ਕਨਫੈਸ ਕਰਕੇ ਬੰਦਾ ਮਰਦਾ ਕੀ ਨਹੀਂ ਕਰਦਾ। ਇੱਕ ਬੰਦਾ ਜੇਲ੍ਹ ਚ ਬੈਠਾ, ਉਹਦਾ ਪਰਿਵਾਰ ਰੋਲ ਰਿਹਾ, ਉਹ ਸੋਸ਼ਲੀ ਇਕਨੋਮਿਕਲੀ ਡਰੇਨੇਜ ਹੋ ਰਹੀ ਉਹਦੀ ਸਾਰੀ, ਉਹਦਾ ਯਾਨੀ ਕਿ ਸਾਰਾ ਖਰਾਬ ਹੋ ਰਿਹਾ ਸਿਸਟਮ, ਉਹਦੇ ਬੱਚੇ ਕਾਲਾ ਜੇ ਕਿਸੇ ਮਾਂ ਪਿਓ ਆ, ਉਹ ਬੰਦਾ ਕਹਿੰਦਾ ਵੀ ਠੀਕ ਹੈ ਜੇ ਮੇਰਾ ਖਹਿੜਾ ਛੁੱਟਦਾ। ਹੁਣ ਦੋਸਤ ਕਰਦੇ ਆ ਆਪਣੇ ਬੰਦੀ ਸਿੰਘਾਂ ਦੇ ਸੰਬੰਧ ਦੇ ਵਿੱਚ ਆਮ ਤੌਰ ਤੇ ਧਾਰਨਾ ਪਾਈ ਜਾਂਦੀ ਹੈ ਵੀ ਸਜ਼ਾ ਪੂਰੀ ਕਰ ਚੁੱਕੇ ਉਮਰ ਕੈਦੀ ਬੰਦੀ ਸਿੰਘਾਂ ਨੂੰ ਛੱਡਿਆ ਨਹੀਂ ਜਾ ਰਿਹਾ। ਠੀਕ ਹੈ ਜੀ। ਟੈਕਨੀਕਲੀ ਦੇਖੀਏ ਤਾਂ ਸਜ਼ਾ ਪੂਰੀ ਹੋਣ ਤੋਂ ਬਾਅਦ ਰੱਖਿਆ ਹੀ ਨਹੀਂ ਜਾ ਸਕਦਾ, ਕਿਸੇ ਨੂੰ ਨਾ ਰੱਖਿਆ ਜਾਂਦਾ, ਪਰ ਉਹਦੇ ਚ ਇਹ ਆ ਵੀ ਉਮਰ ਕੈਦ ਦੀ ਸਜ਼ਾ ਜਿਹੜੀ ਆ ਉਹ ਪੂਰੀ ਨਹੀਂ ਹੁੰਦੀ। ਉਹ ਜਿੰਨਾ ਚਿਰ ਤੱਕ ਬੰਦਾ ਜਿੰਦਾ, ਜਿੰਨਾ ਚਿਰ ਤੱਕ ਐਗਜ਼ੈਕਟਿਵ ਉਹਦੀ ਰਿਹਾਈ ਦਾ ਫੈਸਲਾ ਨਹੀਂ ਲੈਂਦਾ ਤਾਂ ਉਹਦੀ ਉਮਰ ਕੈਦ ਚੱਲਦੀ ਰਹਿੰਦੀ ਆ। ਉਹ ਦਿਨ ਰਾਤ 14 ਸਾਲ 20 ਸਾਲ ਇਹੋ ਜਿਹੇ ਕੋਈ ਨਹੀਂ ਨਿਯਮ ਹੈਗੇ। ਉਮਰ ਕੈਦ ਦਾ ਮਤਲਬ ਉਮਰ ਕੈਦ ਆ। CBI ਅਦਾਲਤਾਂ ਦੇ ਵਿੱਚ ਚੱਲੇ ਉਹ ਜਿਹੜੇ ਝੂਠੇ ਪੁਲਿਸ ਮੁਕਾਬਲਿਆਂ ਦੇ ਪੁਲਿਸ ਵਾਲਿਆਂ ਦੇ ਕੇਸ, ਉਹਨਾਂ ਨੂੰ ਇੱਕ ਤਾਂ ਪ੍ਰੀ ਅਰੈਸਟ ਬੇਲ ਮਿਲੀ, ਉਹਨਾਂ ਦੇ ਡਿਊਰਿੰਗ ਟ੍ਰਾਇਲ 1 ਦਿਨ ਵੀ ਅੰਦਰ ਨਹੀਂ ਕੱਟਿਆ, ਬਾਹਰੋਂ ਬਾਹਰ ਜ਼ਮਾਨਤਾਂ ਹੋ ਗਈਆਂ। ਜਦੋਂ ਉਹਨਾਂ ਨੂੰ ਸਜ਼ਾ ਹੋਈ ਉਮਰ ਕੈਦ, ਤੇ ਜਿੱਦਣ ਉਹਨਾਂ ਨੂੰ ਸਜ਼ਾ ਹੋਈ ਉਦੋਂ ਤੋਂ ਸਜ਼ਾ ਸ਼ੁਰੂ ਹੋਈ। ਬਾਕੀ ਕੇਸਾਂ ਦੇ ਵਿੱਚ ਕਿਉਂ ਨਹੀਂ, ਤਾਂ ਕਿ ਸਾਰਿਆਂ ਨੂੰ ਇਹ ਵੀ ਸਰਸੇ ਵਾਲੇ ਬਾਬੇ ਦੀ ਅਪੀਲ ਕਿਉਂ ਸੁਣ ਲਈ, ਤੇ ਜਿਹੜੀਆਂ ਪਹਿਲਾਂ ਪੈਂਡਿੰਗ ਆ ਉਹਨਾਂ ਦੀ ਸੁਣਵਾਈ ਕਿਉਂ ਨਹੀਂ ਕੀਤੀ। ਮੈਂ ਨਹੀਂ ਕਹਿੰਦਾ ਵੀ ਸਾਰੀਆਂ ਅਪੀਲਾਂ ਸੁਣਵਾਈ ਤੇ ਲਾ ਕੇ ਬਰੀ ਕਰੋ, ਜੋ ਬਣਦਾ ਉਹਨਾਂ ਨੂੰ ਦਿਓ, ਜਿਹੜਾ ਬਰੀ ਕਰਨਾ ਉਹਨੂੰ ਬਰੀ ਕਰੋ। ਇੱਕ ਬੰਦਾ ਆਮ ਬੰਦਾ ਆਪਣੀ ਅਪੀਲ ਲਈ ਉਡੀਕਦਾ ਰਹਿੰਦਾ 10-20 ਸਾਲ, ਜੇ ਕਿਤੇ ਬੇਲ ਹੋ ਜਾਵੇ ਫਿਰ 20-25 ਸਾਲ ਤੱਕ ਵੀ ਉਹਦੀ ਅਪੀਲ ਸੁਣਵਾਈ ਤੇ ਨਹੀਂ ਆਉਂਦੀ। ਜਿਹੜੀ ਸੁਣਵਾਈ ਦਾ ਜਿਹੜਾ ਬਰਾਬਰ ਹੱਕ ਹੈਗਾ, ਸਾਰੇ ਕਤਲ ਦੇ ਕੇਸਾਂ 'ਚ ਤੁਸੀਂ ਸੁਣਵਾਈ ਕੀ 2.5 ਸਾਲਾਂ ਬਾਅਦ ਕਰ ਦਿੰਦੇ ਹੋ? ਨਹੀਂ ਕਰਦੇ। ਮੈਂ ਕਿਹਾ ਦੇਖ ਲਓ ਮੰਚਪੁਰ ਸਾਹਿਬ, ਕੱਲ ਨੂੰ ਕਿਤੇ ਤੁਹਾਨੂੰ ਨਾ ਕੋਰਟ ਕਹਿ ਦੇ ਵੀ ਪ੍ਰਸ਼ਾਂਤ ਭੂਸ਼ਣ ਨੂੰ ਤੁਸੀਂ ਵੀ ਕੋਰਟ ਨੂੰ ਇਸ ਮਾਮਲੇ 'ਚ ਫਿਰ ਅਸੀਂ ਕਹਿ ਦਾਂਗੇ ਭਲਾ ਹੋਇਆ ਮੇਰਾ ਚਰਖਾ ਟੁੱਟਾ ਜਿੰਦ ਜਾਬੋਂ ਛੁੱਟੀ, ਅਸੀਂ ਵੀ ਫਿਰ ਪੋਲੀਟੀਕਲ ਐਕਟਿਵਿਜ਼ਮ ਦੇ ਵਿੱਚ ਚੰਗੀ ਤਰ੍ਹਾਂ ਆ ਜਾਾਂਗੇ। ਤੇ ਪਰ ਇਹ ਆ ਵੀ ਇੱਕ ਸਿਸਟਮ ਹੈਗਾ, ਮੈਨੂੰ ਕਿਸੇ ਤਰ੍ਹਾਂ ਮਿੱਠੀਆਂ ਧਮਕੀਆਂ ਤਾਂ ਕਈ ਵਾਰ ਕਈਆਂ ਨੇ ਦਿੱਤੀਆਂ, ਹਾਇਰ ਆਫੀਸ਼ਲ ਨੇ ਜਾਂ ਹੇਠਲੇ ਲੈਵਲ ਤੇ, ਜਾਂ ਦੂਜਾ ਉਹ ਵੈਸੇ ਸਰਵੇਲੈਂਸ ਤਾਂ ਰੱਖਦੇ, ਜਿਵੇਂ ਪੈਗਾਸਸ ਵਾਲਾ ਆਇਆ ਸੀ ਉਹਦੇ ਚ ਵੀ ਉਹ ਜਿਹੜੀ ਦਾ ਵਾਇਰ ਨੇ ਕੱਢੀ ਸੀ ਸਾਰੀ, ਉਹ ਚ ਮੇਰਾ ਵੀ ਨਾਂ ਸੀਗਾ ਵੀ ਮੰਝਪੁਰ ਦਾ ਫੋਨ ਵੀ ਜਿਹੜਾ ਉਹਨਾਂ ਨੇ, ਤੇ ਜਿਹੜੇ ਅੰਡਰ ਟ੍ਰਾਇਲ ਆ ਉਹ ਤਾਂ 150-200 ਨੌਜਵਾਨ ਹੈਗਾ ਜਿਹੜਾ UAPA ਦੇ ਤਹਿਤ। ਅਸੀਂ ਉਹੀ ਕਹਿ ਸਕਦੇ ਹਾਂ ਵੀ ਜੇ ਪੋਲੀਟੀਕਲ ਕੇਸ ਜਿਨ੍ਹਾਂ ਤੇ ਮੈਂ ਉਹ ਸਮਝਦਾ UAPA ਲੱਗੀ ਹੋਈ ਆ, ਉਹਦੇ ਚ ਅਕਰੈਂਸ ਵਾਲੇ ਕੇਸ ਬਹੁਤ ਥੋੜੇ ਆ, ਕੇਸ ਹੈਗੇ ਆ ਅਕਰੈਂਸ ਦੇ ਕੇਸ ਦੇ ਬੰਦੇ ਘੱਟ ਆ। ਬਾਕੀ ਜਿਹੜੀ ਆ ਵੀ ਇਹ ਕੌਂਸਪੀਰੇਸੀ ਸੀ, ਇਹ ਪਲੈਨਿੰਗ ਸੀ, ਇਹ ਦੇਸ਼ ਦੀ ਏਕਤਾ ਅਖੰਡਤਾ ਨੂੰ ਖਤਰਾ ਸੀ, ਜਾਂ ਇਹ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਮਾਰਨਾ ਚਾਹੁੰਦੇ ਸੀ। ਉਸ ਗੱਲ ਤੇ ਮੇਰੀ ਕਈ ਵਾਰ ਬਹਿਸ ਵੀ ਹੋਈ ਆ ਵੀ ਜੇ ਗੁਰੂ ਗ੍ਰੰਥ ਸਾਹਿਬ ਦੇ ਦੋਸ਼ੀਆਂ ਨੂੰ, ਬੇਅਦਬੀ ਦੇ ਦੋਸ਼ੀਆਂ ਨੂੰ ਮਾਰਨਾ ਚਾਹੁੰਦੇ ਸੀ ਤਾਂ ਉਹ 'ਚ ਦੇਸ਼ ਦੀ ਏਕਤਾ ਅਖੰਡਤਾ ਨੂੰ ਕੀ ਸਵਾਲੀਆ ਚਿੰਨ੍ਹ ਲੱਗ ਗਿਆ। ਬੀਜਿੰਗ ਵਾਰ ਅਗੇਂਸਟ ਗਵਰਨਮੈਂਟ ਆਫ ਇੰਡੀਆ ਕਿਵੇਂ ਹੋ ਗਿਆ? ਜੇ ਉਹ ਮਾਰ ਦਿੰਦੇ ਤਾਂ ਉਹਨਾਂ ਦੇ 302 ਦੇ ਉੱਤੇ ਚੱਲਦਾ, ਦੇਸ਼ ਨੂੰ ਤਾਂ ਉਹਨਾਂ ਨੇ ਕੁਛ ਵੀ ਨਹੀਂ ਕਿਹਾ, ਉਹ ਤਾਂ ਆਪਣੇ ਗੁਰੂ ਦੇ ਮਾਰਨਾ ਚਾਹੁੰਦੇ ਸੀ। ਹਾਂ, ਇੰਡੀਵਿਜੂਅਲ ਉਹਨਾਂ ਦੇ ਹੈਗੇ, ਪਰ ਉਹ ਯਾਨੀ ਕਿ ਉਹਨੂੰ ਵੀ ਇਸ ਤਰ੍ਹਾਂ ਹੀ ਸਮਝਿਆ ਜਾਂਦਾ। ਉਹ ਸਟੈਨ ਸਵਾਮੀ ਸੀ ਭੀਮਾ ਕੋਰੇਗਾ ਉਹ ਕੇਸ ਦੇ ਵਿੱਚ, ਜਿੱਦਣ ਉਹਨਾਂ ਨੂੰ ਇੱਕ ਸਟ੍ਰॉ ਵੀ ਦੇਣ ਤੋਂ ਮਨਾ ਕਰ ਦਿੱਤਾ ਅਦਾਲਤਾਂ ਨੇ ਵੀ ਉਹ ਨਹੀਂ ਪੀ ਸਕਦੇ ਸੀ, ਹਨਾ, ਕਰੋਨਾ ਸੀ, ਤੇ ਉਹਨਾਂ ਨੂੰ ਸਟ੍ਰॉ ਦੇਣ ਤੋਂ ਵੀ ਮਨਾ ਕਰਤਾ। ਤੁਸੀਂ
ਦੇਖੋ ਵੀ ਕਿਸੇ ਦੁਨੀਆ ਦੇ ਕਿਸੇ ਤੁਸੀਂ ਬੰਦੇ ਨੂੰ ਦੱਸੋ ਵੀ ਇੰਡੀਆ ਦੇ ਵਿੱਚ ਇੱਕ ਬਜ਼ੁਰਗ ਬੰਦੇ ਨੂੰ ਜਿਹੜਾ ਬਿਮਾਰ ਆ ਉਹਨੂੰ ਸਟ੍ਰੋ ਦੇ ਨਾਲ ਵੀ ਚਾਹ ਪਾਣੀ ਪੀਣ ਵਾਸਤੇ ਸਟ੍ਰੋ ਵੀ ਅਵੇਲੇਬਲ ਨਹੀਂ ਕਰਾਈ ਜਾ ਰਹੀ। ਤਾਂ ਤੁਸੀਂ ਕੀ ਆਸ ਕਰੋਗੇ ਵੀ ਤੁਹਾਨੂੰ ਹੱਕਾਂ ਦੇ ਵਾਸਤੇ। ਤੇ ਜਿੱਦਣ ਉਹ ਬੰਦਾ ਚੜ੍ਹਾਈ ਕੀਤਾ ਤੇ UN ਵੱਲੋਂ ਵੀ ਸ਼ੋਕ ਪੱਤਰ ਆਇਆ ਵੀ ਇੱਕ ਸਟੈਨ ਸਵਾਮੀ ਉਹਨੇ। ਸਤਿ ਸ਼੍ਰੀ ਅਕਾਲ, ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ। ਅੱਜ ਇੱਕ ਖਾਸ ਪ੍ਰੋਗਰਾਮ ਦੇ ਵਿੱਚ ਤੁਹਾਡੇ ਸਾਰਿਆਂ ਦੇ ਰੂਬਰੂ ਹੋ ਰਹੇ ਹਾਂ। ਅਕਸਰ ਇਹ ਕਿਹਾ ਜਾਂਦਾ ਹੈ ਕਿ ਜਿਹੜਾ ਵੀ ਕੋਈ ਰਾਜ ਹੁੰਦਾ, ਕੋਈ ਸਟੇਟ ਹੁੰਦੀ ਹੈ, ਉਹ ਆਪਣੇ ਬਸ਼ਿੰਦਿਆਂ ਨੂੰ ਪ੍ਰੋਟੈਕਟ ਕਰਦੀ ਹੈ। ਜੇਕਰ ਉਹਦੇ ਬਸ਼ਿੰਦੇ ਦੇ ਖਿਲਾਫ ਕੋਈ ਕੇਸ, ਕੋਈ ਇਸ ਤਰ੍ਹਾਂ ਦੀ ਕਾਨੂੰਨੀ ਕੋਈ ਪ੍ਰੋਵੀਜ਼ਨ ਬਣਦੀ, ਕੋਈ ਕ੍ਰਾਈਮ ਕਰਦਾ ਉਹਦੇ ਅਗੇਂਸਟ, ਤਾਂ ਕਈ ਵਾਰੀ ਉਹ ਵੀ ਆਪਾਂ ਨੂੰ ਖੜੀ ਦਿਖਾਈ ਦਿੰਦੀ ਹੈ ਕਿ ਸਟੇਟ ਵਰਸਸ ਅਟੈਕ ਕਰ, ਜਾਂ ਸਟੇਟ ਵਿਕਟਮ ਸਟੇਟ ਦੇ ਨਾਲ ਖੜਦੀ ਹੈ। ਪਰ ਕੀ ਸਾਰੀਆਂ ਡੈਮੋਕ੍ਰੇਟਿਕ ਕੰਟਰੀਜ਼ ਦੇ ਵਿੱਚ ਇੱਦਾਂ ਹੁੰਦਾ ਹੈ? ਖਾਸ ਕਰਕੇ ਅੱਜ ਆਪਾਂ ਭਾਰਤ ਦੇ ਨਿਜ਼ਾਮ, ਉੱਥੋਂ ਦੀਆਂ ਏਜੰਸੀਜ਼, ਉਹਨਾਂ ਦੇ ਕੰਮਕਾਰ ਤੇ ਉਹਨਾਂ ਦੇ ਜਿਸ ਤਰੀਕੇ ਦਾ ਇਤਿਹਾਸ ਰਿਹਾ, ਜਿਸ ਤਰੀਕੇ ਦੇ ਆਪਣੇ ਕੋਲੇ ਬਹੁਤ ਸਾਰੇ ਵੇਰਵੇ ਨੇ, ਆਪਣੇ ਕੋਲੇ ਅੰਕੜੇ ਨੇ, ਆਪਣੇ ਕੋਲੇ ਫੈਕਟਸ ਨੇ, ਆਪਣੇ ਕੋਲੇ ਘਟਨਾਵਾਂ ਨੇ, ਇਹਨਾਂ ਘਟਨਾਵਾਂ ਨੂੰ ਜੁਡੀਸ਼ੀਅਰੀ ਦੇ ਬਾਰੇ, ਜੁਡੀਸ਼ੀਅਰੀ ਦੇ ਅੰਦਰ ਕੀ ਕੁਝ ਵਾਪਰਦਾ ਤੇ ਕੇਸ ਕਿਵੇਂ ਲੜੇ ਜਾਂਦੇ ਨੇ, ਤੇ ਲੜਨ ਵਾਲੇ ਵਕੀਲਾਂ ਨੂੰ ਕਿਹੋ ਜਿਹੇ ਹਾਲਾਤਾਂ ਦੇ ਵਿੱਚੋਂ ਲੰਘਣਾ ਪੈਂਦਾ। ਕਈ ਵਾਰੀ ਵਕੀਲ ਛੱਡ ਕੇ ਵਿਕਟਮਸ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ। ਏਜੰਸੀਜ਼ ਦੇ ਅਧਿਕਾਰ ਖੇਤਰ ਕਿੰਨੇ ਵੱਧ ਚੁੱਕੇ ਨੇ ਜਿਹੜੇ ਕਿ ਸਾਡੇ ਡਿਸਕੋਰਸ ਦਾ ਹਿੱਸਾ ਹੀ ਨਹੀਂ। ਅੱਜ ਇਹਨਾਂ ਸਾਰੇ ਤਮਾਮ ਜਿਹੜੇ ਸਵਾਲਾਤ ਨੇ, ਇਹਨਾਂ ਨੂੰ ਮਾਮਲਿਆਂ ਨੂੰ ਐਡਰੈਸ ਕਰਨ ਦੇ ਲਈ ਸਾਡੇ ਨਾਲ ਜੁੜੇ ਨੇ ਭਾਈ ਜਸਪਾਲ ਸਿੰਘ ਮੰਝਪੁਰ ਜੀ, ਉੱਘੇ ਵਕੀਲ ਨੇ ਤੇ ਸਿੱਖ ਮਾਮਲਿਆਂ ਦੇ ਬਾਰੇ ਹਮੇਸ਼ਾ ਉਹ ਬੜੀ UAPA ਦੇ ਬਾਰੇ, NIA ਦੇ ਬਾਰੇ ਬੜੀ ਬੇਬਾਕੀ ਦੇ ਨਾਲ ਬੋਲਦੇ ਨੇ। ਮੰਨੇ ਪਰਮੰਨੇ ਇੱਕ ਕਾਨੂੰਨੀ ਹਸਤਾਖਰ ਵੀ ਨੇ। ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਭਾਈ ਸਾਹਿਬ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਜਿਵੇਂ ਮੈਂ ਭਾਈ ਸਾਹਿਬ ਭੂਮਿਕਾ ਦੇ ਵਿੱਚ, ਇੰਟਰੋ ਦੇ ਵਿੱਚ ਹੀ ਗੱਲ ਕਹੀ ਕਿ ਏਜੰਸੀਜ਼, ਕਾਨੂੰਨੀ ਸਟਰਕਚਰ, ਅਦਾਲਤਾਂ, ਪੁਲਿਸੀਆ ਕਾਰਵਾਈਆਂ, ਇਹ ਸਾਰਾ ਕੁਝ, ਬਹੁਤ ਸਾਰੇ ਸਮੇਂ ਅਜਿਹੇ ਆਉਂਦੇ ਨੇ, ਦੌਰ ਅਜਿਹੇ ਆਉਂਦੇ ਨੇ ਜਦੋਂ ਸਾਰਿਆਂ ਤੇ ਹੀ ਸਵਾਲੀਆ ਨਿਸ਼ਾਨ ਖੜੇ ਹੋ ਜਾਂਦੇ ਨੇ। ਜੇਕਰ ਅੱਜ ਆਪਾਂ ਗੱਲਬਾਤ ਦੇ ਵਿੱਚ, ਇੱਕ ਬੜਾ ਹੀ ਖਤਰਨਾਕ ਕਾਨੂੰਨ ਹੈ UAPA ਨੂੰ ਤੁਸੀਂ ਵੀ ਉਹਨਾਂ ਕੇਸਾਂ ਦੇ ਵਿੱਚ ਵਾਹ ਵਾਸਤਾ ਰਹੇ ਹੋ, ਔਰ ਤੁਹਾਡੇ ਬਾਰੇ ਤਾਂ ਮਤਲਬ ਇਹ ਵੀ ਇੱਕ ਟਿੱਪਣੀ ਕਰੀ ਜਾਂਦੀ ਹੈ, ਜਾਂ ਤੁਹਾਡੇ ਬਾਰੇ ਇਹ ਵੀ ਇੱਕ ਮਿੱਥ ਹੈ ਜਾਂ ਧਾਰਨਾ, ਉਹ ਮਿੱਥ ਨੂੰ ਵੀ ਜ਼ਰੂਰ ਤੋੜਿਓ ਕਿ ਭਾਈ ਇਹ ਤਾਂ ਕੇਸ ਹੀ ਖਾੜਕੂਆਂ ਦੇ ਲੜਦੇ ਆ, ਜਾਂ ਕੇਸ ਹੀ ਜਿਹੜਾ ਏਜੰਸੀਆਂ ਦੇ ਵਿਰੁੱਧ ਉਹ ਲੜਦੇ ਆ। ਕੀ ਗੱਲ ਸੱਚ ਹੈ, ਜਾਂ ਮਤਲਬ ਇਸ ਤਰ੍ਹਾਂ ਹੀ ਕੋਈ ਅਫਵਾਹ, ਜਾਂ ਕਹਿ ਲਓ ਜਾਂ ਐਵੇਂ ਖਿਆਲੀ ਪਲਾਅ ਨੇ ਇਹ? ਦੇਖੋ, ਇੱਕ ਤਾਂ ਜਿਹੜੀ ਗੱਲ ਹੈਗੀ ਆ, ਕੇਸ ਹੀ ਮੈਂ ਉਹ ਲੜਦਾ ਹਾਂ, ਮੇਰੇ ਕੋਲ ਬਹੁ ਗਿਣਤੀ ਕੇਸ ਹੋਈ ਹੈ ਜੀ। ਤੇ ਕਿਉਂਕਿ ਇਹਨਾਂ ਕੇਸਾਂ ਦੇ ਵਿੱਚ ਸਟੇਟ ਦੀ ਵੱਡੀਆਂ ਏਜੰਸੀਆਂ, ਵੱਡੇ ਪੁਲਿਸ ਅਧਿਕਾਰੀ ਸ਼ਾਮਲ ਹੁੰਦੇ ਆ ਤੇ ਮੀਡੀਆ ਵੀ ਇਹਨਾਂ ਨੂੰ ਖਾਸੀ ਜਗ੍ਹਾ ਦਿੰਦਾ, ਇਸ ਕਰਕੇ ਉਹ ਆ ਜਾਂਦੇ। ਵੈਸੇ ਵਕੀਲ ਕੋਈ ਵੀ ਹੋਵੇ, ਉਹਦਾ ਜਨਰਲ ਸਾਰੇ ਕੇਸ ਲੜਦਾ ਹੁੰਦਾ, ਪਰ ਕਈ ਵਾਰੀ ਕੋਈ ਕੰਮ ਕਰਦਿਆਂ ਹੋਇਆ ਕਿਸੇ ਕੇਸਾਂ ਦੇ ਸੰਬੰਧ 'ਚ ਉਹਦੀ ਐਕਸਪਰਟਾਈਜ਼ ਹੋ ਜਾਂਦੀ ਹੈ। ਜਾਂ ਮੰਨ ਲਓ ਕਈ ਕੇਸਿਸ, ਕਈ ਵਕੀਲ ਐਸੇ ਆ NDPS ਦੇ ਕੇਸ ਲੜਦੇ ਆ, ਕਈ ਸੈਸ਼ਨ ਟ੍ਰਾਇਲ ਹੀ ਲੜਦੇ ਆ, ਕਈ ਕਤਲ ਕੇਸ ਹੀ ਲੜਦੇ ਆ, ਕਈਆਂ ਦਾ ਰੇਪ ਕੇਸਿਸ ਦੇ ਵਿੱਚ ਹੀ ਹੁੰਦਾ, ਜਾਂ ਘਰੇਲੂ ਆ ਤੇ ਕਈ ਡਿਵੋਰਸ ਦੇ ਕੇਸਿਸ ਹੁੰਦੇ, ਉਹਨਾਂ ਕੋਲ ਸਾਰੇ ਡਿਵੋਰਸ ਦੇ ਹੁੰਦੇ। ਹਾਂ, ਇਹ ਜ਼ਰੂਰੀ ਆ ਵੀ ਮੈਂ ਬਹੁਤੇ ਕੇਸ, ਮੇਰੇ ਕੋਲ ਹੋਰ ਵੀ ਤਰ੍ਹਾਂ ਦੇ ਕੇਸ ਹੈਗੇ ਜਿਹੜੇ, ਹਾਂ ਇੱਕ ਆ ਵੀ ਮੈਂ ਤਾਂ ਕ੍ਰਿਮੀਨਲ ਕੇਸ ਹੀ ਜੀ ਨਾਲ ਹੀ ਡੀਲ ਕਰਾਂ, ਸਿਵਲ ਕੇਸ ਨਾ ਮੈਂ ਕੋਈ ਫੜਿਆ ਕਦੀ, ਨਾ ਮੈਂ ਕੋਈ ਉਹਦੇ ਨਾਲ ਡੀਲ ਕੀਤਾ। ਹਾਂ, ਜੋ ਬੇਸਿਕ ਨੌਲੇਜ ਆ ਉਹ ਸਾਰੀ ਹੁੰਦੀ ਹੈ। ਸੋ ਐਕਸਪਰਟਾਈਜ਼ ਤੁਸੀਂ ਕਹਿ ਸਕਦੇ ਹੋ ਵੀ UAPA ਕੇਸਿਸ ਦੀ ਆ, ਪੰਜਾਬ ਤੋਂ ਬਾਹਰ, ਦਿੱਲੀ, ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ 'ਚ UAPA। ਹਾਂ, ਅਦਾਲਤਾਂ ਜਾਂ ਜੱਜ ਸਾਹਿਬਾਨ ਵੀ ਜਿਹੜੇ ਕਿਤੋਂ ਟਰਾਂਸਫਰ ਕਰਕੇ ਕਿਤੇ ਅੱਗੇ ਜਾ ਕੇ ਟੱਕਰ ਜਾਂਦੇ, ਮਿਲ ਜਾਂਦੇ ਆ, ਤਾਂ ਉਹ ਫਿਰ ਕਹਿ ਦਿੰਦੇ ਵੀ ਤੂੰ ਇੱਥੇ ਵੀ ਆ ਗਿਆ ਮੰਝਪੁਰ। ਤੇ ਮੈਂ ਕਹਿੰਦਾ ਮੈਂ ਤਾਂ ਆਲਰੇਡੀ ਇੱਥੇ ਆਉਂਦਾ ਸੀ, ਤੁਸੀਂ ਇੱਥੇ ਟਰਾਂਸਫਰ ਹੋ ਕੇ ਆ ਗਏ ਹੋ। ਠੀਕ ਹੈ, ਮੇਰੇ ਕੋਲ UAPA ਦੇ ਕੇਸ ਲੜਨ ਦਾ ਆ ਵੀ ਇਹ ਮੇਰੇ ਆਪਣੇ ਦੇ ਉੱਤੇ UAPA ਮੈਂ ਹੰਡਾਈ। ਪਹਿਲੇ ਕੇਸ ਜਿਹੜੇ ਪੰਜਾਬ ਦੇ ਵਿੱਚ ਦਰਜ ਹੋਏ, 1-2 ਮੇਰੇ ਤੇ ਸੀਗਾ, ਇੱਕ ਜੋ ਆਪ ਹੀ ਫਾਈਟ ਕੀਤਾ। ਸੋ ਜੇਲ੍ਹ 'ਚ ਬੈਠਿਆ ਹੋਇਆ ਉਹ ਬੰਦੇ ਵੀ ਕਹਿੰਦੇ ਵੀ ਹਾਂਜੀ ਤੁਸੀਂ ਕਰੋ। ਮੈਂ ਤਾਂ ਪ੍ਰੈਕਟਿਸ ਕਰਨ ਦੇ ਹਿਸਾਬ ਨਾਲ ਲਾ ਕੀਤੀ ਨਹੀਂ ਸੀ, ਪਰ ਜਿਵੇਂ ਦੇ ਕੋਈ ਟਰੈਕ ਬਣਿਆ ਹੁੰਦਾ, ਉਹ ਟਰੈਕ ਦੇ ਵਿੱਚ ਪੈ ਕੇ ਤੇ ਉਹ ਸਿੱਧੀ ਗੱਡੀ ਚੱਲ ਪਈ। ਹਾਂ, ਫਿਰ ਉਹ ਦੋਨੇ ਪਾਸੇ ਹੈਗਾ। ਤੇ ਉਹ ਇੱਕ ਤਰ੍ਹਾਂ ਦੀ ਐਕਟਿਵਿਜ਼ਮ ਵੀ ਪਹਿਲਾਂ ਸੀਗਾ, ਸਿੱਖ ਸਟੂਡੈਂਟ ਫੈਡਰੇਸ਼ਨ ਦੇ ਵਿੱਚ ਰਹਿੰਦਿਆਂ ਹੋਇਆ ਇਹਦੇ ਵੀ ਕੇਸ ਪਿਆ, ਉਹ ਵੀ ਲੜਿਆ। ਫਿਰ ਉਹ ਐਕਸਪਰਟਾਈਜ਼ ਹੋ ਗਈ। ਹੁਣ ਇਹ ਕੋਈ ਮੈਂ ਆਪਣੇ ਉੱਤੇ ਉਹ ਨਹੀਂ ਕਹਿ ਰਿਹਾ, ਪਰ ਜੱਜ ਸਾਹਿਬਾਨ ਵੀ ਕਈ ਵਾਰ ਕਹਿੰਦੇ ਵੀ UAPA ਦੇ ਕੇਸ ਦੇ ਸੰਬੰਧ 'ਚ ਜੇ ਕੋਈ ਬਹਿਸ ਚੱਲਦੀ ਹੋਵੇ, ਮੈਂ ਦਿਸ ਪਵਾਂ ਉਹਨਾਂ ਨੂੰ, ਕਹਿੰਦੇ ਮੰਝਪੁਰ ਸਾਹਿਬ ਨੂੰ ਸੱਦ ਲਓ, ਇਹਨਾਂ ਨੂੰ ਵੱਧ ਪਤਾ ਹੁੰਦਾ ਇਹਨਾਂ ਗੱਲਾਂ। ਸੋ ਉਹ ਜਦੋਂ ਇੱਕ ਤਰ੍ਹਾਂ ਦੇ ਕੇਸ ਕਰਦਾ, ਕਿਉਂਕਿ ਇਹਨਾਂ ਕੇਸਿਸ ਦੇ ਮੈਂ ਪੰਜਾਬ ਦੇ ਜਾਂ ਪੰਜਾਬ ਤੋਂ ਬਾਹਰ ਕੀਤੇ ਵੀ ਆ। ਮੈਂ ਕਈ ਸੈਮੀਨਾਰ ਜਾਂ ਜਿਹੜੀਆਂ ਇੰਡੀਆ ਭਰ ਦੇ ਵਿੱਚ
ਜਿਹੜੀਆਂ ਸਿਵਲ ਲਿਬਰਟੀ ਦੀਆਂ ਜਥੇਬੰਦੀਆਂ ਹੈਗੀਆਂ ਕਲਕੱਤਾ, ਦਿੱਲੀ, ਉਹਨਾਂ ਦੇ ਨਾਲ ਵੀ ਕੋਈ ਮੀਟਿੰਗ, ਸੈਮੀਨਾਰਸ ਜਾਂ ਕੋਈ ਵਰਕਸ਼ਾਪਸ ਲਾਈਆਂ। ਉਹ ਕੇਸਿਸ ਸਾਰੇ ਇੱਕੋ ਤਰ੍ਹਾਂ ਦੇ ਆ, ਜਿਵੇਂ ਕਿ ਇੱਕੋ ਜਗ੍ਹਾ ਤੋਂ ਉਹ ਫੋਟੋ ਸਟੇਟ ਹੋ ਕੇ ਕੇਸ ਜਾਂਦੇ ਆ, ਉਹਨਾਂ ਨੂੰ ਪਾਉਣ ਦਾ ਤਰੀਕਾ, ਉਹਨਾਂ ਨੂੰ ਇਨਵੈਸਟੀਗੇਸ਼ਨ ਕਰਨ ਦਾ ਤਰੀਕਾ, ਉਹਨਾਂ ਦੇ ਇਨਗਰੀਡੀਐਂਟ, ਸਬਜੈਕਟ ਮੈਟਰ ਲਗਭਗ ਸੇਮ ਤਰ੍ਹਾਂ ਦਾ ਹੁੰਦਾ। ਹਾਂ, ਉੱਥੇ ਜਿਵੇਂ ਇੱਥੇ ਕੋਈ ਲਿਟਰੇਚਰ ਪਾਇਆ ਉਹ ਖਾਲਿਸਤਾਨੀ ਲਿਟਰੇਚਰ ਹੁੰਦਾ, ਜੇ ਕੋਈ ਸਾਊਥ ਉੱਧਰ ਪਾਇਆ ਉਹਨਾਂ ਦਾ ਲਿਟਰੇਚਰ ਹੋਣਾ ਵੀ ਲਿੱਟਿਆਂ ਨਾਲ ਸੰਬੰਧਿਤ ਆ ਜਾਂ ਮਾਓਵਾਦੀ ਲਿਟਰੇਚਰ ਆ। ਜੇ ਕਿਸੇ ਮੁਸਲਮਾਨ ਤੇ ਜਾਂ ਕਸ਼ਮੀਰੀਅਤ ਪਾਇਆ ਉਹ ਕਹਿ ਦੇਣਾ ਇਸਲਾਮਿਕ ਲਿਟਰੇਚਰ ਆ। ਸੋ ਜਾਂ ਫੰਡਿੰਗ ਦੀ ਗੱਲ ਹੋ ਜਾਂਦੀ ਹੈ ਜਾਂ ਕੌਨਸਪੀਰੇਸੀ। ਹਾਂਜੀ ਹਾਂਜੀ ਜੀ ਜੀ। ਅੱਛਾ ਮਨਜਪੁਰ ਸਾਹਿਬ, ਇਹ ਜ਼ਰੂਰ ਦੱਸੋ ਵੀ ਜਦੋਂ ਇਹ ਕੇਸ ਕੋਈ ਵੀ ਯੂਏਪੀਏ ਦਾ ਕੇਸ ਕਿਸੇ ਇੰਡੀਵਿਜੂਅਲ ਤੇ ਪਾਇਆ ਜਾਂਦਾ, ਉਹਦਾ ਆਧਾਰ ਕੀ ਹੈ? ਉਹਦਾ ਆਧਾਰ ਕਿਸੇ ਉਹ ਜਾਂਚ ਕਰ ਰਹੀ ਏਜੰਸੀ ਦੇ ਜਿਹੜੇ ਬੰਦੇ ਤੇ ਉਹਦੀ ਮਨੋਦਸ਼ਾ ਤੇ ਵੀ ਡਿਪੈਂਡ ਕਰਦਾ, ਕਿਉਂਕਿ ਆਪਾਂ ਦੇਖਿਆ ਨਾ ਸਿਸਟਮ ਦੇ ਵਿੱਚ ਇੱਕ ਖਾਸ ਵਿਚਾਰਧਾਰਾ ਤੋਂ ਪ੍ਰੇਰਿਤ ਬੰਦੇ ਵੀ ਆਏ ਨੇ ਤੇ ਉਹਨਾਂ ਦੀ ਇੱਕ ਆਪਣੀ ਨਫ਼ਰਤ ਹੈ ਕਈ ਦੂਜੇ ਭਾਈਚਾਰਿਆਂ ਦੇ ਨਾਲ। ਉਹਨਾਂ ਦੀ ਕੀ ਇਹ ਚੀਜ਼ਾਂ ਵੀ ਮੈਟਰ ਕਰਦੀਆਂ ਕਿ ਉਹਨਾਂ ਦੀ ਮੈਂਟਲ ਸਥਿਤੀ, ਕੇਸ ਚਾਹੇ ਜੋ ਮਰਜ਼ੀ ਹੈ, ਤੁਸੀਂ ਤਾਂ ਕਿਉਂਕਿ ਜਦੋਂ ਜ਼ਿਰਾ ਕਰਦਾ ਵਕੀਲ ਆਲਰੇਡੀ ਇਨਵੈਸਟੀਗੇਸ਼ਨ ਦੇ ਨਾਲ ਉਹ ਜੋੜੀ ਜਾਂਦਾ, ਉਹਨੂੰ ਪਤਾ ਲੱਗ ਜਾਂਦਾ ਕਿਹੜੇ ਕਿਹੜੇ ਪਹਿਲੂ ਨੇ। ਕੀ ਇਸ ਤਰ੍ਹਾਂ ਦੀ ਹੈ ਵੀ ਕਿਸੇ ਦੀ ਸਾਈਕੀ ਵੀ ਭਾਰੂ ਹੋ ਕੇ ਕਿਸੇ ਇੰਡੀਵਿਜੂਅਲ ਦਾ ਨੁਕਸਾਨ ਕਰਦੀ? ਹਾਂ, ਦੇਖੋ ਜਿਹੜਾ ਸਪੈਸ਼ਲ ਐਕਟ ਹੈਗਾ ਅਨਲੌਫੁਲ ਐਕਟੀਵਿਟੀ ਪ੍ਰੀਵੈਂਸ਼ਨ ਐਕਟ, ਇੱਕ ਤਾਂ 1967 ਦਾ ਐਕਟ ਹੈ। ਜਿਵੇਂ ਤੁਸੀਂ ਪਹਿਲਾਂ ਕਿਹਾ ਵੀ ਇਹ ਐਕਟ ਕੀ ਹੈ ਜਾਂ ਉਹ ਪਹਿਲਾਂ ਟਾਡਾ ਹੁੰਦਾ ਸੀ, ਫਿਰ ਪੋਟਾ ਬਣਿਆ। ਟਾਡਾ ਵਾਪਸ ਲੈਣ ਤੋਂ ਪਹਿਲਾਂ ਪੋਟਾ ਬਣ ਗਿਆ। ਪੋਟਾ ਜਦੋਂ ਵਾਪਸ ਲੈਣਾ ਸੀ ਉਹ ਤੋਂ 3 ਮਹੀਨੇ ਪਹਿਲਾਂ ਤੱਕ 1967 ਦੇ ਐਕਟ ਦੇ ਵਿੱਚ 2004 ਦੇ ਵਿੱਚ ਜਿਹੜੀ ਉਹ ਕਾਪੀ ਪੇਸਟ ਆ। ਤੁਸੀਂ ਟਾਡਾ, ਪੋਟਾ ਤੇ ਯੂਏਪੀਏ ਦੇ ਬਹੁਤ ਸਾਰੇ ਸੈਕਸ਼ਨ ਸਾਹਮਣੇ ਰੱਖੋ ਤੇ ਉਹ ਕਾਪੀ ਪੇਸਟ ਕਰਕੇ ਪਿਛਲਾ ਐਕਟ ਖਤਮ ਕਰਤਾ, ਨਵੇਂ ਦੇ ਵਿੱਚ ਉਹ ਕਾਪੀ ਪੇਸਟ ਕਰਤੇ। ਹੁਣ ਤਾਂ ਜਨਰਲ ਹੋ ਜਾਣਾ, ਸਪੈਸ਼ਲ ਐਕਟ ਵੀ ਹੈਗਾ ਇਹ 1 ਜੁਲਾਈ ਤੋਂ ਜਨਰਲ ਐਕਟ ਹੋ ਜਾਣਾ। ਯੂਏਪੀਏ ਦੀ ਜਿਹੜੇ ਸੈਕਸ਼ਨਸ ਹੈਗੇ ਆ ਉਹ ਨਵੀਂ ਜਿਹੜੀ ਭਾਰਤ ਸੰਹਿਤਾ ਜਿਹੜੀ ਹੈਗੀ ਆ ਡੰਡਵਾਲੀ ਆਈਪੀਸੀ ਨਵੀਂ ਆ, ਉਹਦੇ ਵਿੱਚ 1 ਜੁਲਾਈ ਤੋਂ ਉਹ ਚ ਜਿਹੜੇ ਸਪੈਸ਼ਲ ਐਕਟ ਸੀ ਉਹਨੂੰ ਜਨਰਲ ਐਕਟ ਦੇ ਵਿੱਚ ਕਰ ਦੇਣਾ। ਦੂਜੀ ਜਿਹੜੀ ਗੱਲ ਹੈਗੀ ਆ ਵੀ ਇਹਦੀ ਕਿਵੇਂ ਇਹਦੇ ਉੱਤੇ ਹੁੰਦਾ ਜਾਂ ਇਹਦੇ ਉੱਤੇ ਭਾਰੂ ਹੁੰਦੀ ਆ ਬੰਦੇ ਦੀ, ਦੋਸ਼ੀ ਦੀ ਕਹਿ ਲਓ, ਜਿਹੜੇ ਉਹਦਾ ਰੂਪ ਰੰਗ, ਧਰਮ ਰੰਗ, ਨਸਲ ਤੇ ਇਨਵੈਸਟੀਗੇਸ਼ਨ ਕਰਨ ਵਾਲੀ ਏਜੰਸੀ ਦੇ ਅਫਸਰ ਦੀ ਜਾਂ ਸਰਕਾਰ ਜਿਹੜੀ ਪਿੱਛੇ ਉਹਨੂੰ ਪੈਟਰਨਾਈਜ਼ ਕਰਦੀ ਹੈ ਉਹਦਾ, ਉਹ ਬਿਲਕੁਲ ਉਹਦੇ ਵਿੱਚ ਫਰਕ ਨਹੀਂ ਹੁੰਦਾ ਰੱਖਦੇ ਕੋਈ ਵੀ। ਉਹ ਦੇਖਦੇ ਆ ਵੀ ਹਾਂ ਇਹ ਜੇ ਸਿੱਖ ਆ, ਦਾੜੀ ਖੁੱਲੀ ਆ, ਅਮਰਧਾਰੀ ਆ, ਤੇ ਜੇ ਉਹਦੇ ਕੋਲ ਇੱਕ ਪਿਸਤੌਲ ਮਿਲ ਗਿਆ ਹੈਗਾ ਤਾਂ ਉਹ ਵਾਕਈ ਇਹ ਪ੍ਰਜੰਪਸ਼ਨ ਹੈ ਵੀ ਉਹ ਦੇਸ਼ ਲਈ ਹੀ ਉਹਨੇ ਰੱਖੀ ਹੋਈ ਆ, ਯਾਨੀ ਕਿ ਦੇਸ਼ ਨੂੰ ਖਤਰਾ ਹੀ ਆ ਉਹ। ਇਸੇ ਤਰ੍ਹਾਂ ਜੇ ਕਿਸੇ ਮੰਨ ਲਓ ਲੁਧਿਆਣੇ ਦੇ ਵਿੱਚ ਮੈਂ ਰਹਿਣਾ ਉੱਥੇ, ਤਾਂ ਫਿਰ ਉੱਥੇ ਜੇ ਕਿਸੇ ਪ੍ਰਵਾਸੀ ਮਜ਼ਦੂਰ ਕੋਲੋਂ ਪਿਸਤੌਲ ਮਿਲ ਗਈ ਤਾਂ ਫਿਰ ਉਹ 3-4 ਦਿਨ ਬਾਅਦ ਛੁੱਟ ਸਕਦਾ ਹੈਗਾ। ਜੇ ਕਿਸੇ ਸਿੱਖ ਕੋਲੋਂ ਮਿਲ ਗਈ ਤੇ ਦੂਜਾ ਉਹ ਕਿਸੇ ਤਰ੍ਹਾਂ ਦਾ ਕੋਈ ਐਕਟਿਵਿਸਟ ਵੀ ਹੈਗਾ ਮੰਨ ਲਓ ਕਿਸੇ ਦਲ ਦੇ ਨਾਲ, ਖਾਸ ਤੌਰ ਤੇ ਜਿਹੜੀ ਉਸ ਸਮੇਂ ਸਿੱਖਾਂ ਵੱਲੋਂ ਹੱਕਾਂ ਲਈ ਕੋਈ ਕਿਸੇ ਬਾਬੇ ਦੇ ਖਿਲਾਫ ਜਾਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਖਿਲਾਫ ਕੋਈ ਮੁਹਿੰਮ ਦੇ ਵਿੱਚ ਸ਼ਾਮਲ ਆ ਉਹ, ਤਾਂ ਫਿਰ ਉਹਦੇ ਉੱਤੇ ਦੇਸ਼ ਦੀ ਏਕਤਾ ਅਖੰਡਤਾ ਨੂੰ ਖਤਰਾ ਦੀ 2 ਗੱਲਾਂ ਲਿਖਣੀਆਂ FIR ਦੇ ਵਿੱਚ। ਇਹਦੇ ਕੋਲ ਪਿਸਤੌਲ ਮਿਲੀ ਹੈ, ਇਹ ਦੇਸ਼ ਦੀ ਏਕਤਾ ਅਖੰਡਤਾ ਤੇ ਅਮਨ ਸ਼ਾਂਤੀ ਲਈ ਖਤਰਾ, ਤਾਂ ਫਿਰ ਉਹ ਇਹ 2 ਗੱਲਾਂ ਲਿਖਣ ਦੇ ਨਾਲ UAPA ਲੱਗ ਜਾਣੀ ਹੈ। ਜਿਹੜਾ ਆਮ ਪਿਸਤੌਲ ਦੀ ਰਿਕਵਰੀ 'ਚ ਹਫ਼ਤੇ ਤੋਂ 7 ਦਿਨਾਂ 'ਚ ਬਾਹਰ ਆ ਜਾਣਾ ਸੀ, UAPA ਲੱਗਣ ਨਾਲ ਉਹ ਹੋ ਸਕਦਾ 3-4 ਸਾਲ ਉਹਦੇ ਜੇਲ੍ਹ ਦੇ ਵਿੱਚ ਲੱਗ ਜਾਣ। ਹਾਂ, ਜਦੋਂ ਪੈਮਾਨਾ ਜਿਵੇਂ ਹੁਣ 2004 'ਚ ਬਣੀ ਸੀਗੀ UAPA ਐਕਟ ਹੋਇਆ ਤੇ ਬਾਅਦ 'ਚ ਮੁੰਬਈ ਹਮਲਿਆਂ ਤੋਂ ਬਾਅਦ ਜਿਹੜੀ ਆ NIA ਜਿਹੜੀ ਏਜੰਸੀ ਬਣੀ ਆ, ਕਾਂਗਰਸ ਦੇ ਟਾਈਮ ਬਣੀ ਸੀ, ਉਦੋਂ ਜਿਹੜੇ ਰਾਈਟ ਵਿੰਗ ਜਥੇਬੰਦੀਆਂ ਦੇ ਖਿਲਾਫ ਜਿਹੜੇ ਪਰਚੇ ਦਰਜ ਹੋਏ, ਸਮਝੌਤਾ ਐਕਸਪ੍ਰੈਸ ਟ੍ਰੇਨ ਜਿਹੜੀ ਹੋਇਆ ਸੀ ਉਹ NIA ਨੇ ਇਨਵੈਸਟੀਗੇਟ ਕੀਤਾ, ਉਹ 'ਚ 70 ਦੇ ਕਰੀਬ ਬੰਦੇ ਮਰੇ ਸੀ, ਜਿਹੜੇ ਆ ਜ਼ਖਮੀ ਹੋਏ ਸੀ ਜ਼ਖਮੀ। ਉਹਦੇ 'ਚ ਜਿਹੜੇ ਕਰਨਲ ਆਪਣੇ ਸੀਮਾਨੰਦ ਹੋਣਾ ਦਾ ਨਾਂ ਆਇਆ ਸੀ, ਸਵਾਮੀ RSS ਦਾ ਮਾਊਥਪੀਸ ਸੀਗਾ ਉਹ ਬੰਦਾ, ਹਨਾ, ਤੇ ਉਹਦੀ ਕਨਫੈਸ਼ਨਲ ਸਟੇਟਮੈਂਟ ਵੀ ਸੀਗੀ, ਸਾਰਾ ਕੁਝ ਸੀਗਾ ਜੋ ਦੂਜੇ ਕੇਸਾਂ ਦੇ ਵਿੱਚ ਹੁੰਦਾ। ਉਹ ਸਾਰੇ ਇਨਗਰੀਡੀਐਂਟ ਸਜ਼ਾ ਦੇ ਸੀਗੇ, ਪਰ ਉਹ ਜਦੋਂ ਉਹਨੂੰ ਫੈਸਲਾ ਆਇਆ ਹੁਣ ਪਿੱਛੇ 2 ਸਾਲ ਪਹਿਲਾਂ, ਤਾਂ ਉਹ ਬਰੀ ਹੋ ਗਿਆ। ਜੱਜ ਨੂੰ ਲਿਖਣਾ ਪੈ ਗਿਆ ਵੀ ਜਿਹੜਾ ਕਹਿ ਸਕਦੇ ਹੋ ਵੀ ਐਵੀਡੈਂਸ ਸੀਗਾ, ਕ੍ਰੈਡੀਬਲ ਐਵੀਡੈਂਸ ਸੀਗਾ, ਉਹ ਵਿਦਹੋਲਡ ਕਰ ਲਿਆ NIA ਨੇ, ਨਹੀਂ ਕੋਰਟ ਦੇ ਵਿੱਚ ਲਿਆਂਦਾ, ਇਸ ਕਰਕੇ ਮੇਰੇ ਕੋਲ ਬਰੀ ਕਰਨ ਤੋਂ ਸਿਵਾ ਉਹ ਰਾਹ ਨਹੀਂ ਹੈਗਾ। ਸੋ ਇਹ ਏਜੰਸੀ NIA ਜਾਂ ਸੈਂਟਰਲ ਏਜੰਸੀਆਂ, ED ਦਾ ਵੀ ਹੁਣ ਜਿਵੇਂ ਰੌਲਾ ਹੈਗਾ, ਸਾਰੀਆਂ ਇਹ ਪੋਲੀਟੀਕਲ ਉਹਦੇ ਦਿਸ਼ਾ ਨਿਰਦੇਸ਼ ਦੇ ਥੱਲੇ ਕੰਮ ਕਰਦੇ ਆ। ਜਦੋਂ ਤਾਂ ਪੋਲੀਟੀਕਲ
ਹਿੱਤਾਂ ਨੂੰ ਬੰਦੇ ਦੇ ਉੱਤੇ ਕੇਸ ਪਾਉਣਾ ਲਾਜ਼ਮੀ ਹੋਵੇ ਤੇ ਪਾ ਦਿੰਦੇ ਆ, ਤੇ ਜਦੋਂ ਉਹਨਾਂ ਨੂੰ ਹੋਵੇ ਵੀ ਇਹਨਾਂ ਨੂੰ ਛੱਡਣਾ ਆ ਤਾਂ ਫਿਰ ਉਹ ਉਸੇ ਤਰ੍ਹਾਂ ਬਿਨਾਂ ਝਿਜਕ ਉਹ ਆਪਣਾ ਐਵੀਡੈਂਸ ਵਿਦਹੋਲਡ ਕਰਕੇ ਤੇ ਬੰਦੇ ਨੂੰ ਰਾਹਤ ਵੀ ਦਵਾ ਸਕਦੇ ਆ। ਤੇ ਸਿੱਖਾਂ ਦੇ ਸੰਬੰਧ ਦੇ ਵਿੱਚ ਇਹੀ ਆ ਵੀ ਹੁਣ ਉਹਨਾਂ ਨੇ ਯਾਨੀ ਕਿ ਕਿਉਂਕਿ ਇਹਨਾਂ ਕੋਲ ਰਿਸੋਰਸਿਸ ਬਹੁਤ ਜ਼ਿਆਦਾ ਆ, ਪਹੁੰਚ ਬਹੁਤ ਤੱਕ ਆ, ਜਿੱਦਾਂ ਮੇਨ ਤਾਂ ਹੁਣ ਡਾਟਾ ਹੀ ਆ। ਸੋਸ਼ਲ ਮੀਡੀਆ ਤੋਂ ਇਹ ਬੰਦੇ ਦੇ ਫੋਨ ਲੈ ਲੈਣਾ, ਉਹਦੇ ਵਿੱਚੋਂ ਸਾਰਾ ਜਿਹੜਾ ਡਾਟਾ ਸੋਸ਼ਲ ਉਹਨੇ ਕਮੈਂਟ ਕੀਤਾ, ਉਹਦੇ ਆਧਾਰ ਦੇ ਉੱਤੇ ਇੱਕ ਝੰਡਾ ਫੜ ਕੇ ਵਾਲੀ ਫੋਟੋ ਵੀ ਬੰਦੇ ਦੀ ਮਿਲ ਗਈ, ਉੱਤੇ ਖਾਲਸਤਾਨ ਲਿਖਿਆ, ਤਾਂ ਫਿਰ ਉਹ UAPA ਦੇ ਤਹਿਤ ਪ੍ਰੋਸੀਕਿਊਟ ਕਰਨ ਦੇ ਲਈ ਕਾਫੀ ਆ। ਇੱਕ ਕੇਸ ਦੇ ਵਿੱਚ ਪਿੱਛੇ NIA 'ਚ ਜਿਹੜਾ ਕੇਸ ਸੀ 4 ਜਣਿਆਂ ਨੂੰ ਸਜ਼ਾ ਹੋਈ ਆ, ਉਹਨਾਂ 'ਚ ਸਿਰਫ 4 ਬੰਦੇ ਸੀ, 2 ਬੰਦਿਆਂ ਕੋਲੋਂ ਇੱਕ ਦੇਸੀ ਕੱਟੇ ਦੀ ਰਿਕਵਰੀ ਸੀਗੀ, ਤੇ ਉਹਨਾਂ ਦੀਆਂ ਫੋਟੋਆਂ ਸੀ ਸੋਸ਼ਲ ਮੀਡੀਆ ਦੇ ਉੱਤੇ, ਜਾਂ ਸੰਤਾਂ ਦੀਆਂ ਫੋਟੋਆਂ ਸੀ, ਹਨ ਜਰਨੈਲ ਸਿੰਘ ਦੀਆਂ, ਜਾਂ ਕਿਸੇ ਸ਼ਹੀਦ ਦੇ, ਜਾਂ ਸੁਖਦੇਵ ਸਿੰਘ ਬੱਬਰ ਦੇ ਪਿੰਡ ਦਾਸੂਵਾਲ ਬਰਸੀ ਮਨਾਈ, ਉੱਥੇ ਉਹ ਬੰਦੇ ਗਏ ਸੀ, ਉੱਥੇ ਉਹਦੀਆਂ ਫੋਟੋਆਂ ਸੀ। ਤੋ ਉਹ ਚੀਜ਼ਾਂ ਉਹਨਾਂ ਨੇ ਸਫੀਸ਼ੀਐਂਟ ਮੰਨ ਗਏ ਵੀ ਇਹ ਫੋਟੋਆਂ ਇਹਨਾਂ ਕੋਲ, ਇਹ ਇਹਨਾਂ ਦੀ ਐਕਟੀਵਿਟੀ ਇੱਥੇ ਜਾਂਦੇ ਆ, ਇਸ ਕਰਕੇ ਪ੍ਰਜ਼ਿਊਮ ਟੂ ਵੀ ਇਹਨਾਂ ਨੇ ਜਿਹੜੇ 2 ਪਿਸਤੌਲ ਰੱਖੇ ਸੀ ਇਹ ਕਤਲੋਗਾਰ ਦਾ ਦੇਸ਼ ਦੀ ਏਕਤਾ ਅਖੰਡਤਾ ਦੇ ਖਿਲਾਫ ਵਰਤਣ ਲਈ ਰੱਖੇ ਸੀ, ਇਸ ਕਰਕੇ ਉਹਨਾਂ ਨੂੰ ਲਾਈਫ ਇੰਪ੍ਰਿਜ਼ਨਮੈਂਟ ਬਿਨਾਂ ਕਿਸੇ ਅਕਰੈਂਸ ਤੋਂ, ਬਿਨਾਂ ਕਿਸੇ ਅਟੈਂਪਟ ਤੋਂ ਉਹਨਾਂ ਨੂੰ ਜਿਹੜੀ ਲਾਈਫ ਦੀ ਸਜ਼ਾ ਹੋਈ। ਜੇ ਇਕੱਲੇ ਪਿਸਤੌਲਾਂ 'ਚ ਸਜ਼ਾ ਹੁੰਦੀ ਤੇ ਫਿਰ ਸ਼ਾਇਦ ਉਹਨਾਂ ਨੂੰ 3 ਸਾਲ ਤੋਂ ਬਾਅਦ ਸਜ਼ਾ ਹੋ ਹੀ ਨਹੀਂ ਸੀ ਸਕਦੀ। ਤੇ ਅੱਛਾ, ਹੁਣ ਇੱਕ ਤਾਜ਼ਾ ਜਿਹੜਾ ਮਾਮਲਾ ਹੈ ਆਪਣੇ ਮੰਜਪੁਰ ਸਾਹਿਬ, ਉਹ ਅਰੁੰਧਤੀ ਰਾਏ ਦਾ ਮਾਮਲਾ ਹੈ। ਇਸ ਮਾਮਲੇ ਦੇ ਵਿੱਚ ਵੀ UAPA ਠੋਕਿਆ ਗਿਆ ਤੇ ਮੇਰੇ ਖਿਆਲ 200 ਤੋਂ ਵੱਧ ਅਕੈਡਮਿਕਸ ਤੇ ਐਕਟਿਵਿਸਟ ਤੇ ਹੋਰ ਲੋਕਾਂ ਨੇ ਦਿੱਲੀ ਦੇ LG ਨੂੰ ਲਿਖਿਆ। ਸੋ ਇਹ ਨਹੀਂਗਾ ਕਿ ਬਹਿਸ ਨਹੀਂ ਚੱਲਦੀ, ਪਰ ਕਈ ਵਾਰੀ ਲੋਕਾਂ ਦਾ ਜਾਂ ਜਿਹੜੇ ਸੰਘਰਸ਼ੀ ਲੋਕ ਨੇ ਜਾਂ ਹੋਰ, ਉਹ ਜਿਹੜਾ ਹਾਂ ਦਾ ਨਾਰਾ ਮਾਰਨ ਦਾ ਇੱਕ ਪੈਮਾਨਾ ਸ਼ਾਇਦ ਉਹ ਵੀ ਕਈ ਵਾਰੀ ਬਦਲ ਲੈਂਦੇ ਆ। ਤੁਹਾਡਾ ਤਜਰਬਾ ਕੀ ਕਹਿੰਦਾ? ਹਾਂ, ਨਹੀਂ ਦੇਖੋ, ਇਹਦੇ 'ਚ ਤਾਂ ਹੁੰਦਾ ਹੀ ਆ ਵੀ ਹੁਣ ਜਦੋਂ ਤਾਂ ਮੈਂ ਇੱਕ ਵਾਰ ਕਲਕੱਤਾ ਕਾਨਫਰੰਸ ਦੇ ਵਿੱਚ ਗਿਆ ਸੀਗਾ, ਉੱਥੇ ਜਿਹੜੇ ਹੁਣ ਭੀਮਾ ਕੋਰੇਗਾਂਵ ਕੇਸ ਵਾਲੇ ਸਵਾਮੀ ਸਟੇਨ ਸਵਾਮੀ, ਉਹਨਾਂ ਦੀ ਡੈਥ ਵੀ ਹੋ ਗਈ ਜੇਲ੍ਹ ਦੇ ਵਿੱਚ, ਜਾਂ ਉਹ ਐਡਵੋਕੇਟ ਰਜੇਸ਼ ਗਾਡਗਿਲ ਤੇ ਹੋਰ ਬੰਦੇ, ਰੋਨਾ ਵਿਲਸਨ ਵਰਗੇ ਸਾਰੇ ਹੀ ਉੱਥੇ ਸੀ। ਉਹ ਵਰਵਰਾ ਰਾਓ ਵੀ ਸੀ, ਜਿਹੜੇ ਹਨਾ ਉਹ ਸੀਗੇ ਐਡਵੋਕੇਟ ਰਾਜਵਿੰਦਰ ਸਿੰਘ ਬੈਂਸ ਸੀ ਪੰਜਾਬ ਤੋਂ, ਤੇ ਇੱਕ ਮੈਂ ਸੀ। ਸੋ ਅਸੀਂ ਉੱਥੇ ਪੰਜਾਬ ਦਾ ਵੀ ਪੱਖ ਰੱਖਿਆ, ਮੈਂ ਸਾਰੀ ਲਿਸਟ ਵੀ ਲੈ ਕੇ ਗਿਆ ਸੀ ਵੀ UAPA ਦੇ ਪੰਜਾਬ 'ਚ ਇੰਨੇ ਕੇਸ ਹੈਗੇ ਆ। ਪਰ ਜਦੋਂ ਉਹ ਸਾਰਾ 3 ਦਿਨ ਦੀ ਕਨਕਲੂਜਨ ਹੋਈ, ਉਹਨਾਂ ਨੇ ਮਤੇ ਪਾਏ ਤੇ ਪੰਜਾਬ ਦਾ ਕਿਤੇ ਜ਼ਿਕਰ ਵੀ ਨਹੀਂ ਸੀਗਾ। ਸੋ ਫਿਰ ਮੈਂ ਉਹਨਾਂ ਨੂੰ ਰੋਸ ਕੀਤਾ, ਮੈਂ ਕਿਹਾ ਮੈਨੂੰ 2 ਦਿਨ ਹੋ ਗਏ ਇੱਥੇ ਸਾਰਾ ਕਰਦਿਆਂ ਨੂੰ, ਤੁਸੀਂ ਸਾਨੂੰ ਮੰਨ ਲੈਂਦੇ ਹੋ ਦਿੱਲੀ ਦੇ ਨਾਲ ਖੜ ਕੇ ਵੀ ਸ਼ਾਇਦ ਜੇ ਇਹਨਾਂ ਦੇ ਖਿਲਾਫ UAPA ਹੋ ਰਹੀ ਉਹ ਸ਼ਾਇਦ ਠੀਕ ਆ, ਸਾਡੇ ਨਾਲ ਧੱਕਾ ਹੋ ਰਿਹਾ। ਮੈਂ ਕਿਹਾ ਜਿੰਨਾ ਚਿਰ ਤੱਕ ਜੇ ਅਸੀਂ ਕਾਨੂੰਨ ਨੂੰ ਹੀ ਧੱਕੇ ਨੂੰ ਧੱਕਾ ਕਹਾਂਗੇ ਵੀ ਸਾਡੇ ਖਿਲਾਫ ਹੋਵੇ ਤਾਂ ਧੱਕਾ ਉਹਦੇ ਨਾਲ ਹੋਵੇ ਤੇ ਠੀਕ ਹੈ। ਮੈਂ ਕਿਹਾ ਇਹਦੇ ਨਾਲ ਫਿਰ ਮਸਲਾ ਹੱਲ ਨਹੀਂ ਹੋਣਾ ਜਿੰਨਾ ਚਿਰ ਤੱਕ ਅਸੀਂ ਘੱਟੋ ਘੱਟ ਕਾਮਨ ਮਿਨੀਮਮ ਪ੍ਰੋਗਰਾਮ ਦੇ ਤਹਿਤ ਅਸੀਂ ਸਾਰੇ ਕਹਿੰਦੇ ਵੀ ਨਹੀਂ ਗਲਤ ਆ, ਸਾਰਿਆਂ ਦੇ ਉੱਤੇ ਗਲਤ ਆ। ਜਿਹਦੇ ਕੋਈ ਦੇਖੋ ਕਾਨੂੰਨ ਆਲਰੇਡੀ ਸਫੀਸ਼ੀਐਂਟ ਹੈਗਾ ਆ, IPC ਜਿਹੜੀ ਸਫੀਸ਼ੀਐਂਟ ਸੀਗੀ, ਜੇ ਕਿਸੇ ਨੇ ਕਤਲ ਕਰਤਾ 302 ਉਹਨੂੰ ਸਜ਼ਾ ਹੋ ਸਕਦੀ, ਉਮਰ ਕੈਦ ਫਾਂਸੀ। ਜੇ ਕਿਸੇ ਨੇ ਅਟੈਂਪਟ ਲਈ ਆ 307 ਚ ਉਮਰ ਕੈਦ 10 ਸਾਲ ਸਜ਼ਾ ਹੋ ਸਕਦੀ। ਜੇ ਸੱਟ ਮਾਰੀ ਆ ਉਹਨੂੰ ਸਜ਼ਾ ਹੋ ਸਕਦੀ। ਜੇ ਕਿਸੇ ਕੋ ਪਿਸਤੌਲ ਮਿਲਿਆ ਤਾਂ ਆਰਮਸ ਐਕਟ 'ਚ ਸਜ਼ਾ ਹੋਵੇ। ਜਿਹੜੀ ਕੋਈ ਐਕਸਪਲੋਜਿਵ ਸਬਸਟੈਂਸ ਮਿਲ ਗਿਆ ਉਸ ਐਕਟ ਦੇ ਵਿੱਚ ਸਜ਼ਾ ਦੀ ਪ੍ਰੋਵੀਜ਼ਨ ਹੈਗੀ ਹੈ। ਸੋ ਜਿਹੜੇ ਸਪੈਸ਼ਲ ਐਕਟ ਹੁੰਦੇ ਆ ਉਹ ਉਹਨਾਂ ਨੂੰ ਕਵਰ ਕਰਦੇ ਆ ਵੀ ਉਹਨਾਂ ਲੱਗਦਾ ਵੀ ਇਹਨਾਂ ਨੇ ਇਹ ਕੰਮ ਵੀ ਨਹੀਂ ਕੀਤਾ। ਉਹ ਸੋਚ ਦੇ ਉੱਤੇ ਹੀ ਉਹ ਐਕਟ ਜਿਹੜੇ ਲੱਗਦੇ, ਪ੍ਰਜੰਪਸ਼ਨ ਦੇ ਉੱਤੇ ਕ੍ਰਿਮੀਨਲ ਜਿਹੜਾ ਜੂਸਪ੍ਰੂਡੈਂਸ ਖੜੇ ਕਰਨ ਦੀ ਯਤਨ ਕਰਦੇ ਆ, ਉਹ ਬਿਲਕੁਲ ਗਲਤ ਹੈਗਾ। ਤੁਸੀਂ ਦੇਖੋ ਟਾਡਾ ਦੇ ਤਹਿਤ ਜਿਹੜੀ ਆ ਕਨਵਿਕਸ਼ਨ ਜਿਹੜੀ ਆ ਉਹ 1% ਲੈਸ ਦੈਨ 1% ਵੀ ਰਹੀ ਆ, ਪਰ ਬੰਦਿਆਂ ਦੀ ਕਸਟਡੀ ਜੇਲ੍ਹ ਦੇ ਵਿੱਚ 5-7 ਸਾਲ ਰੱਖ ਕੇ ਤੇ ਤੁਸੀਂ ਉਹ ਕਹਿੰਦੇ ਵੀ ਜਾ ਭਾਈ ਤੂੰ ਬਰੀ ਆ, ਤੂੰ ਬੇਦੋਸ਼ ਆ, ਤੇ ਉਹਦੀ ਉਹ ਪ੍ਰਾਈਮ ਟਾਈਮ ਜਿਹੜਾ ਜੇਲ੍ਹ ਦੇ ਵਿੱਚ ਗਾਲ ਦਿੱਤਾ। ਉਹ ਸਾਰਾ ਸਿਸਟਮ ਇੱਥੇ ਉਹਦਾ ਕੌਣ ਦੇਣਦਾਰ ਹੋਊਗਾ। ਇਸੇ ਤਰ੍ਹਾਂ UAPA ਦੇ ਵਿੱਚ ਪੰਜਾਬ 'ਚ ਜਿੰਨੇ ਕੇਸ ਮੈਂ ਦੇਖੇ ਆ, ਜਾਂ ਸਾਰੀ ਮੇਰੇ ਕੋਲ ਡਾਟਾ ਵੀ ਹੈਗਾ ਉਹ ਹੁਣ ਅਪ ਟੂ ਡੇਟ ਕਰਨ ਵਾਲਾ, ਅੱਜ ਤੱਕ ਆ ਇੱਕ ਮੇਰਾ ਜਿਹੜਾ NIA ਦਾ ਕੇਸ ਡਿਸਾਈਡ ਹੋਇਆ, ਇਹਨੂੰ ਜੇ ਸਾਈਡ ਤੇ ਰੱਖ ਲਈਏ ਤਾਂ 3 ਕੇਸਾਂ ਦੇ ਵਿੱਚ ਹੀ ਟ੍ਰਾਇਲ ਕੋਰਟ ਤੋਂ ਜਿਹੜੀ UAPA ਦੇ ਤਹਿਤ ਸਜ਼ਾ ਹੋਈ ਆ। 2 ਦੀ ਸਜ਼ਾ ਹਾਈ ਕੋਰਟ ਨੇ ਤੋੜ ਦਿੱਤੀ ਤੇ 1 ਦੀ ਅਪੀਲ ਪੈਂਡਿੰਗ ਆ, ਬੰਦਾ ਜ਼ਮਾਨਤ ਦੇ ਬਾਹਰ ਆ। ਇਹ ਡਾਟਾ ਪਿਛਲੇ ਕਈ ਸਾਲਾਂ ਤੋਂ ਮੈਂ ਸਾਰੇ ਪਾਸੇ ਦੱਸ ਰਿਹਾ, ਤੇ ਮੈਨੂੰ ਲੱਗਦਾ ਵੀ ਇਸ ਕਰਕੇ ਹੀ ਮੇਰੇ ਕੇਸ ਦੇ ਵਿੱਚ UAPA 'ਚ ਉਮਰ ਕੈਦ ਦੀ ਸਜ਼ਾ ਕੀਤੀ ਵੀ ਤੂੰ ਜ਼ਿਆਦਾ ਦੱਸਦਾ ਵੀ ਸਜ਼ਾ ਨਹੀਂ ਹੁੰਦੀ, ਆ ਲੈ ਫਿਰ ਸਜ਼ਾ ਵੀ ਕਰ ਦਿੰਦੇ। ਸੋ ਇਸ ਤਰ੍ਹਾਂ ਦੀ ਬਦਲਾਖੋਰੀ
ਅਸੀਂ ਤਾਂ ਇਹੀ ਹਮੇਸ਼ਾ ਕਹਿੰਦੇ ਵੀ ਜੋ ਕਾਗਜ਼ ਦੇ ਉੱਤੇ ਹੈਗਾ ਉਹਦੇ ਹਿਸਾਬ ਨਾਲ ਹੀ ਸਾਨੂੰ ਰਿਲੀਫ ਮਿਲਦੀ, ਉਹਦੇ ਹਿਸਾਬ ਦੇ ਨਾਲ ਵੀ ਰਿਲੀਫ ਨਹੀਂ ਮਿਲਦਾ। ਮੌਜੂਦਾ ਸਰਕਾਰ ਜਿਹੜੀ ਹੁਣ ਤੀਜੀ ਵਾਰ ਆ ਗਈ ਹੈ, ਇਹਨਾਂ ਨੇ ਐਗਜ਼ੈਕਟਿਵ ਦੇ ਰਾਹੀਂ ਜੁਡੀਸ਼ੀਅਲ ਡਿਸੀਜਨ ਦੇ ਉੱਤੇ ਜਾਂ ਜੱਜਿਸ ਦੇ ਉੱਤੇ ਉਹਨਾਂ ਦੇ ਰਾਹੀਂ ਅਜਿਹੇ ਫੈਸਲੇ ਲਿਆਉਣੇ ਸ਼ੁਰੂ ਕੀਤੇ ਹੋਏ ਆ ਜਿਹਦੇ ਨਾਲ ਕਿ ਜਿਹੜੀ ਸੋ ਕਾਲ ਡੈਮੋਕ੍ਰੇਸੀ ਉਹਦੇ ਉੱਤੇ ਵੱਡਾ ਖਤਰਾ ਮੰਡਰਾ ਰਿਹਾ। ਲੋਕਾਂ ਨੂੰ ਅਦਾਲਤਾਂ ਤੋਂ ਹੀ ਇਨਸਾਫ ਦੀ ਉਮੀਦ ਹੁੰਦੀ ਹੈ। ਮੈਂ ਕਹਿੰਦਾ 5 ਸਾਲ ਬਾਅਦ ਵੀ ਬੰਦਾ ਬਰੀ ਹੋ ਜਾਵੇ ਉਹ ਵੀ ਰਾਹਤ ਮਹਿਸੂਸ ਕਰਦਾ, ਮੈਨੂੰ ਨਿਆਂ ਮਿਲਿਆ ਮੈਨੂੰ। ਪਰ ਜਦੋਂ ਇਸ ਤਰ੍ਹਾਂ ਦੇ ਐਗਜ਼ੈਕਟਿਵ ਦੀ ਜਿਹੜੀ ਭਾਵਨਾ ਦੇ ਮੁਤਾਬਕ ਜੱਜਿਸ ਫੈਸਲੇ ਕਰਨਗੇ ਤਾਂ ਫਿਰ ਉਹ ਹੋਰ ਖਤਰਨਾਕ ਹੋ ਜਾਣ। ਅੱਛਾ, ਕਈ ਵਾਰੀ ਮੰਜਪੁਰ ਸਾਹਿਬ ਆਪਾਂ ਇਹ ਵੀ ਦੇਖਦੇ ਹਾਂ ਵੀ ਜਿਹੜੀਆਂ NIA ਆ, ਮੰਨ ਲਓ ਮਿਸਾਲ ਦੇ ਤੌਰ ਤੇ NIA ਨੇ ਬੰਦਾ ਚੱਕ ਲਿਆ, ਉਹ ਜਿਹੜਾ ਕਿਸੇ ਵੀ ਪਰਚੇ ਤਹਿਤ, ਹੁਣ ਕਈ ਤਾਂ ਪਰਚੇ ਐਸੇ ਨੇ ਜਾਂ ਕਈ ਜਿਹੜੀਆਂ ਧਾਰਾਵਾਂ ਲਾਈਆਂ ਜਾਂਦੀਆਂ ਉਹਦੇ ਚ 2 ਸਾਲ ਦੇ ਵਿੱਚ ਉਹਨੂੰ ਜ਼ਮਾਨਤ ਨਹੀਂ ਸ਼ਾਇਦ ਮਿਲਦੀ। ਜੇਕਰ ਕੋਈ ਬੰਦਾ ਚੱਕ ਲਿਆ ਤੇ ਉਹਦੇ ਘਰ ਦੇ ਮਗਰ ਜਾ ਨਹੀਂ ਸਕਦੇ ਜਾਂ 2 ਸਾਲ ਲਈ ਉਹ ਕਿਤੇ ਵੀ ਨਹੀਂ ਦਰਵਾਜ਼ਾ ਖੜਕਾ ਸਕਦਾ, ਤਾਂ ਫਿਰ ਉਹ ਆਪਣੀ ਬੇਗੁਨਾਹੀ ਸਾਬਤ ਕਿਵੇਂ ਕਰੂਗਾ ਜੇਕਰ ਉਹਨੂੰ ਜ਼ਮਾਨਤ ਵੀ ਨਹੀਂ ਆਪਣੀ? ਜੇ ਇਹ ਤਾਂ ਇੱਕ ਤਰੀਕੇ ਨਾਲ ਇਹ ਹੈ ਵੀ ਅਸੀਂ ਤੇਰੇ ਤੇ ਟੈਗ ਲਾਤਾ ਕਿਸੇ ਵੀ ਤਰੀਕੇ ਦਾ, ਜਾਂ ਅਸੀਂ ਤੈਨੂੰ ਚੱਕ ਲਿਆ, ਉਸ ਤੋਂ ਬਾਅਦ ਤੇਰੇ ਕੋਲ ਤਾਂ ਕੋਈ ਦਾਰੀ ਹੈ ਨਹੀਂ ਖੜਕਾਉਣ ਨੂੰ। ਨਹੀਂ, ਉਹਦੇ ਚ ਦੇਖੋ UAP ਐਕਟ ਦਾ 180 ਦਿਨ ਹੈਗੇ ਆ ਜਿਹਦੇ ਚ ਇਨਵੈਸਟੀਗੇਸ਼ਨ ਲਈ ਉਹ ਟਾਈਮ ਲੈ ਸਕਦੇ। 180 ਦਿਨਾਂ ਤੋਂ ਬਾਅਦ ਉਹਨਾਂ ਨੂੰ ਚਾਰਜ ਸ਼ੀਟ ਫਾਈਲ ਕਰਨੀ ਹੈ। ਠੀਕ ਹੈ ਜੀ। ਚਾਰਜ ਸ਼ੀਟ ਫਾਈਲ ਕਰਨ ਤੋਂ ਬਾਅਦ ਟ੍ਰਾਇਲ ਕੋਰਟ ਤਾਂ ਬਿਲਕੁਲ ਬੇਲ ਨਹੀਂ ਦਿੰਦੀ NIA ਦੀ ਕੋਰਟ, ਜਿੱਥੇ ਚਾਰਜ ਫਰੇਮ ਹੋ ਗਿਆ UAPA ਸੈਕਸ਼ਨ ਦੇ ਅੰਡਰ, ਤਾਂ ਉੱਥੇ ਐਕਟ ਦੇ ਵਿੱਚ ਹੀ ਲਿਖਿਆ ਹੋਇਆ ਵੀ ਪ੍ਰਾਈਮਾ ਫੇਸਾਈ ਜੇ ਹੈਗੀ ਆ ਤਾਂ ਫਿਰ ਉਹਨੂੰ ਬੇਲ ਜਿਹੜੀ ਨਹੀਂ ਮਿਲਣੀ। ਸੋ ਉਹ ਇੱਕ ਜਜਮੈਂਟਸ ਦੀ ਉਹ ਬਣ ਚੁੱਕੀ ਹੈਗੀ ਹੈ ਤੇ ਉਹ ਦਿੰਦੇ ਨਹੀਂ। ਫਿਰ ਹਾਈ ਕੋਰਟ ਦੇ ਵਿੱਚ ਮੈਂ ਦੱਸ ਸਕਦਾ ਚਲੋ ਜਿੱਥੇ ਦਾ ਕੋਈ ਅਕਰੈਂਸ ਹੈਗੀ ਆ, ਮੰਨ ਲਓ ਕੋਈ ਅਸੇਲੈਂਟ ਹੈ, ਗੋਲੀ ਮਾਰੀ ਬੰਦਾ ਮਰਿਆ, ਉੱਥੇ ਤੁਸੀਂ ਕਹਿ ਸਕਦੇ ਹੋ। ਜਿੱਥੇ ਇੱਕ ਪਿਸਤੌਲ ਦੀ ਰਿਕਵਰੀ, ਚਲੋ ਵੀ ਤੁਸੀਂ ਛੱਡ ਦੋ ਵੀ ਇਹਦੇ ਕੋਲ ਪਿਸਤੌਲ ਸੀ। ਜਿੱਥੇ ਸਿਰਫ ਬੰਦਾ ਤੁਸੀਂ ਹਾਰਬਰਿੰਗ ਦੇ ਵਿੱਚ ਰੱਖਿਆ ਹੋਇਆ ਵੀ ਇਹਨੇ ਉਹਨੂੰ ਚਾਹ ਪਾਣੀ ਪਿਲਾਇਆ ਜਾਂ ਉਹਨੂੰ ਉੱਥੇ ਲੈ ਕੇ ਗਿਆ, ਰਾਬਤਾ ਕੀਤਾ ਜਾਂ ਉਹਦੀ ਕੋਈ ਸਹਾਇਤਾ ਕੀਤੀ, ਹੋ ਸਕਦਾ ਉਹ ਸਹਾਇਤਾ ਉਹਨੇ ਰਿਸ਼ਤੇਦਾਰੀ ਦੇ ਤੌਰ ਦੇ ਉੱਤੇ ਜਿਹੜੀ ਕੀਤੀ ਹੋਵੇ। ਦੂਸਰਾ ਵੀ ਜਿਹੜੇ ਹੁਣ ਪੋਸਟਰ ਲਾਏ ਕੰਧ ਦੇ ਉੱਤੇ ਖਾਲਿਸਤਾਨ ਲਿਖਦਾ ਸਪਰੇਅ ਦੇ ਨਾਲ, ਉਹ ਬੰਦਿਆਂ ਨੂੰ ਵੀ 5 ਸਾਲ ਹੋ ਗਏ ਜੇਲ੍ਹਾਂ ਦੇ ਵਿੱਚ। ਹਾਈ ਕੋਰਟ ਦੇ ਵਿੱਚ ਬੇਲਾਂ ਪੈਂਡਿੰਗ 3.5 ਸਾਲ ਹੋ ਗਏ। 2018 ਦੇ ਕੇਸ ਦੇ 2021 ਦੇ ਵਿੱਚ ਜਨਵਰੀ 2021 ਚ ਬੇਲ ਲਗਾਈ ਗਈ ਸੀ ਮਨਜੀਤ ਸਿੰਘ ਖਡੂਰ ਸਾਹਿਬ ਤੋਂ, ਉਹਦੀ ਬੇਲ ਅਜੇ ਤੱਕ ਪੈਂਡਿੰਗ ਹੈ। ਹਾਈ ਕੋਰਟ ਥੱਲੇ ਕਹਿ ਦਿੰਦੀ ਹੈ ਵੀ ਵਿਦਨ ਵੀਕ ਬੇਲ ਡਿਸਾਈਡ ਕਰੋ। ਹੁਣ 3.5 ਸਾਲ ਤੋਂ ਬੇਲ ਹੀ ਪੈਂਡਿੰਗ ਆ, ਤੇ ਜੇ ਹਾਈ ਕੋਰਟ ਹੀ ਇਸ ਤਰ੍ਹਾਂ ਕਰ ਰਹੀ ਆ ਤਾਂ ਫਿਰ ਬਾਕੀ ਥੱਲੇ ਵਾਲੀਆਂ ਅਦਾਲਤਾਂ ਤਾਂ ਇੱਕ ਤਰ੍ਹਾਂ ਨਾਲ ਫਿਰ ਉਹਨਾਂ ਦੇ ਵੀ ਜਿਹੜੇ ਬੰਦੇ ਨੂੰ 3.5 ਸਾਲ ਤੋਂ ਬੇਲ ਹੀ ਨਹੀਂ ਦਿੱਤੀ ਜਾ ਰਹੀ, ਤੇ ਥੱਲੇ ਵਾਲੀ ਅਦਾਲਤ ਮੰਨ ਕੇ ਚਲੋ ਵੀ ਉਹਨੂੰ ਜਿਹੜੀ ਸਜ਼ਾ ਲਈ ਰਾਹ ਖੁੱਲ ਗਿਆ, ਉਹਨੂੰ ਇੱਕ ਤਰ੍ਹਾਂ ਦਾ ਇੰਪ੍ਰੈਸ਼ਨ ਇਹ ਦਿੱਤਾ ਜਾ ਰਿਹਾ ਵੀ ਬਹੁਤ ਗੰਭੀਰ ਮਸਲਾ ਹੈਗਾ, ਇਹਨੂੰ ਜਿਹੜੀ ਕਨਵਿਕਸ਼ਨ ਵਾਲੇ ਪਾਸੇ ਨੂੰ ਲੈ ਕੇ ਜਾਣਾ। ਜਿਹੜੀ ਬੇਲ ਨਾ ਮਿਲਣੀ, ਤੁਸੀਂ ਕਿਹਾ ਵੀ 2-2 3-3 ਸਾਲ ਨਹੀਂ ਮਿਲੀ, 5-5 7-7 ਸਾਲ ਹੋ ਗਏ। ਜੱਗੀ ਜੌਹਲ ਦੇ ਕੇਸਾਂ ਦੇ ਵਿੱਚ ਵੀ ਉਹਦੀਆਂ ਵੀ ਬੇਲਾਂ ਜਿਹੜੀਆਂ ਪੈਂਡਿੰਗ ਆ ਅਜੇ ਦਿੱਲੀ ਹਾਈ ਕੋਰਟ ਦੇ ਵਿੱਚ। ਉਹ ਨਹੀਂ ਚਾਹੀਦਾ। ਉਹਦੇ ਵਿੱਚ ਜ਼ਰੂਰ ਕੋਈ ਨਾ ਕੋਈ ਅਸੀਂ ਕਰਦੇ ਰਹੀਦਾ ਵੀ ਤੁਸੀਂ ਬੰਦੇ ਨੂੰ ਬੇਲ ਤਾਂ ਦਿਓ, ਚਲੋ 6 ਮਹੀਨੇ ਸਾਲ ਬਾਅਦ ਬੇਲ ਦੇ ਦਿਓ, ਉਹਨੂੰ ਕੰਡੀਸ਼ਨਲ ਬੇਲ ਦੇ ਦਿਓ। ਜੇ ਉਹ ਕਨਵਿਕਟ ਹੋ ਜਾਊਗਾ ਤੇ ਉਹ ਜੇਲ੍ਹ ਕੱਟ ਲੂਗਾ। ਬਿਨਾਂ ਕਨਵਿਕਸ਼ਨ ਤੋਂ ਬੰਦੇ ਨੂੰ 5-5 ਸਾਲ ਸਜ਼ਾ ਕਟਾ ਕੇ ਤੇ NIA ਦਾ ਯਾਨੀ ਕਿ ਇਹ ਹੈਗਾ ਹੀ ਆ ਵੀ ਬੰਦੇ ਨੂੰ ਕੇਸ ਹੀ ਨਾ ਲਮਕਾ ਦਿਓ। 200-300 ਗਵਾਹਾਂ ਦੀ ਲਿਸਟ ਹੋਵੇ ਨਾ, ਉਹ 200-300 ਗਵਾਹ ਭੁਗਤਣ 2 ਸਾਲਾਂ ਦੇ ਵਿੱਚ, ਤੇ ਬੰਦਾ ਸਜ਼ਾ 5-7 ਸਾਲ ਕੱਢ ਕੇ ਆਪੇ ਹੀ ਹੱਥ ਜੋੜ ਦੇਵੇ ਵੀ ਮਹਾਰਾਜ ਮੇਰਾ ਖਹਿੜਾ ਛੱਡੋ, ਮੈਂ ਕਨਫੈਸ ਕਰਦਾ, ਮੈਨੂੰ ਤੁਸੀਂ ਅੰਡਰਗੋਨ ਕਰਵਾ ਦਿਓ। ਜਿਹੜੀ NIA ਦੀ ਕਨਵਿਕਸ਼ਨ ਰੇਟ ਵਧੀ ਹੋਈ ਆ ਉਹ ਇਸੇ ਕਰਕੇ ਇਹ ਬੰਦਾ ਅੰਤ ਨੂੰ ਤੰਗ ਹੋ ਕੇ 5-7-10 ਸਾਲੀ ਉਹ ਹੱਥ ਜੋੜ ਦਿੰਦਾ ਵੀ ਮੈਂ ਕਨਫੈਸ ਕਰਦਾ। ਮੈਂ NIA ਤੋਂ ਪਹਿਲਾਂ ਦਿੱਲੀ ਸਪੈਸ਼ਲ ਸੈੱਲ ਦੇ ਕਈ ਕੇਸ ਹੀ ਜਾਂਦਾ ਜਿੱਥੇ ਜੱਜ ਕਹਿ ਦਿੰਦੇ ਦੇਖ ਭਾਈ ਬੇਲ ਤੋਂ ਦੂੰਗਾ ਨਹੀਂ, ਕੇਸ ਤੇਰਾ ਨਿਪਟੇਗਾ ਨਹੀਂ, ਤੂੰ ਐਸਾ ਕਰ ਕਨਫੈਸ ਕਰ ਲੈ, ਅੰਡਰਗੋਨ ਕਰ ਦੂੰਗਾ। ਜੱਜ ਕਹਿਦਾ ਵੀ ਦੇਖ ਨਾ ਮੈਂ ਤੈਨੂੰ ਬੇਲ ਦੇਣੀ ਆ ਨਾ ਤੇ ਇਹਨਾਂ ਨੇ ਗਵਾਹ ਲਿਆ ਕੇ ਤੇਰਾ ਕੇਸ ਮੁੱਕਣਾ, ਤੂੰ ਕਨਫੈਸ ਕਰ ਲਾ, ਤੇਰਾ ਭਲਾ ਇਸੇ ਚ ਹੀ ਆ। ਹੁਣ ਕਨਫੈਸ ਕਰਕੇ ਬੰਦਾ ਮਰਦਾ ਕੀ ਨਹੀਂ ਕਰਦਾ। ਇੱਕ ਬੰਦਾ ਜੇਲ੍ਹ ਚ ਬੈਠਾ, ਉਹਦਾ ਪਰਿਵਾਰ ਰੋਲ ਰਿਹਾ, ਉਹ ਸੋਸ਼ਲੀ ਇਕਨੋਮਿਕਲੀ ਡਰੇਨੇਜ ਹੋ ਰਹੀ ਉਹਦੀ ਸਾਰੀ, ਉਹਦਾ ਯਾਨੀ ਕਿ ਸਾਰਾ ਖਰਾਬ ਹੋ ਰਿਹਾ ਸਿਸਟਮ। ਉਹਦੇ ਬੱਚੇ ਘਰ ਵਾਲੀ ਜੇ ਕਿਸੇ ਮਾਂ ਪਿਓ ਆ, ਉਹ ਬੰਦਾ ਕਹਿੰਦਾ ਵੀ ਠੀਕ ਹੈ ਜੇ ਮੇਰਾ ਖਹਿੜਾ ਛੁੱਟਦਾ। ਹੁਣ ਪੰਜਾਬ ਦੇ ਵਿੱਚੋਂ ਬੰਦੇ ਚੁੱਕ ਕੇ ਦਿੱਲੀ ਦੇ ਵਿੱਚ ਕੇਸ ਪੈ ਗਿਆ, ਕੋਈ ਮੰਨ ਲਓ ਫਿਰੋਜ਼ਪੁਰ ਅੰਮ੍ਰਿਤਸਰ ਤੋਂ ਦਿੱਲੀ ਜਾਣਾ ਹੀ 5-7 ਹਜ਼ਾਰ ਰੁਪਈਆ ਉਹਨਾਂ ਦਾ ਲੱਗ ਜਾਂਦਾ ਬੰਦਾ ਹੈਗਾ, ਕਿਵੇਂ ਉਹ ਕਰਨਗੇ?
ਸੋ ਉਹਨਾਂ ਨੂੰ ਮਜਬੂਰ ਕੀਤਾ ਜਾਂਦਾ ਤੁਸੀਂ ਕਨਫੈਸ ਕਰੋ, ਤੇ ਦੁਨੀਆ ਨੂੰ ਦਿਖਾਉਣ ਨੂੰ ਹੁੰਦਾ ਵੀ ਦੇਖੋ ਜੀ ਇਹਨੇ ਆਪਣਾ ਜੁਰਮ ਦਾ ਕਵਾਲ ਕਰ ਲਿਆ। ਉਹਨੂੰ ਇਹ ਹੁੰਦਾ ਵੀ ਮੇਰਾ ਭਲਾ ਹੋ ਜਾਊਗਾ, ਮੇਰਾ ਖਹਿੜਾ ਛੁੱਟ ਜਾਊਗਾ। ਇਹ ਕਈ ਕੇਸ ਮੈਂ ਐਸੇ ਦੇਖੇ ਜਿਸ 'ਚ ਜੇ 5 ਸਾਲ ਬਾਅਦ ਬੰਦੇ ਨੇ ਕਨਫੈਸ ਕਰ ਲਿਆ, ਉਸੇ ਕੇਸ 'ਚ 5 ਸਾਲ ਬਾਅਦ ਚਲ ਗਿਆ। ਜਿਹਨੇ 7 ਸਾਲ ਬਾਅਦ ਕਰ ਲਿਆ ਵੀ ਮੈਂ ਅਜੇ ਕੇਸ ਲੜਨਾ, ਉਹ 7 ਸਾਲ ਬਾਅਦ ਕਰਿਆ। ਦਇਆ ਸਿੰਘ ਲਾਹੌਰੀਆ ਉਹਨਾਂ ਦਾ ਇੱਕ ਕੇਸ ਸੀ ਦਿੱਲੀ ਸਪੈਸ਼ਲ ਸੈੱਲ ਦਾ, ਉਹਨਾਂ ਨੇ ਕੀਤਾ ਹੀ ਨਹੀਂ। ਦਇਆ ਸਿੰਘ ਲਾਹੌਰੀਆ ਕਹਿੰਦੇ ਵੀ ਅਸੀਂ ਤਾਂ ਲੜਾਂਗੇ ਕੇਸ, 3 ਜਣੇ ਸੀਗੇ, ਉਹਨਾਂ ਨੂੰ 11 ਸਾਲਾਂ ਬਾਅਦ 10 ਸਾਲ ਦੀ ਸਜ਼ਾ ਦੇ ਕੇ ਤੇ ਉਹਨਾਂ ਦਾ ਖਹਿੜਾ ਛੁੱਟਾ। ਉਸ ਕੇਸ 'ਚ 5 ਸਾਲ ਬਾਅਦ ਵੀ ਬੰਦੇ ਆ ਚੁੱਕੇ ਸੀ ਜੀ। ਪਰ ਤੁਸੀਂ ਦੇਖੋ ਵੀ ਜੀ, ਪਰ ਤੁਸੀਂ ਦੇਖੋ ਵੀ ਜਿਹੜਾ ਬੰਦਾ ਨਿਆਂ ਦੀ ਕੁਰਸੀ ਤੇ ਬੈਠਾ ਹੈ, ਜਿਹਦਾ ਕੰਮ ਹੈ ਸਾਰੀ ਪੜਚੋਲ ਕਰਕੇ ਕਿਸੇ ਬੇਗੁਨਾਹ ਨੂੰ ਉਹਨੂੰ ਬਾਜ਼ਿਤ ਬਰੀ ਕਰਨਾ, ਉਹਨੂੰ ਕਹਿਣਾ ਕਿ ਭਾਈ ਬਰੀ ਤਾਂ ਚਲੋ ਕਰਨਾ ਹੀ ਕਰਨਾ, ਉਹਨੂੰ ਨਾਲ ਜਿਹੜਾ ਉਹਦਾ ਵਕਤ 4 ਸਾਲ 10 ਸਾਲ ਜਿੰਨੇ ਵੀ ਲੱਗੇ ਉਹਨੂੰ ਕੰਪਨਸੇਟ ਕਰਨਾ, ਸਟੇਟ ਨੂੰ ਕਹਿਣਾ ਕਿ ਭਾਈ ਇਹਦਾ ਭਰਪਾਈ ਕਰੋ, ਬਜਾਏ ਇਸ ਦੇ ਉਹਨੂੰ ਸੁਜੈਸਟ ਕਰ ਰਿਹਾ ਕਿ ਤੇਰਾ ਭਲਾ ਹੈ। ਇਦੂ ਉਹ ਕਹਿੰਦਾ ਵੀ ਤੇਰਾ ਭਲਾ ਹੀ ਇਸੇ 'ਚ ਦੇ, ਮੈਂ ਇਹਦੇ ਵਾਸਤੇ ਕੁਝ ਨਹੀਂ। ਜੀ ਜੀ। ਤੇ ਅੱਗੇ ਜਿਵੇਂ ਹੁਣ ਆਪਾਂ ਗੱਲ ਕਰਕੇ ਹਟਿਆ ਮੰਜਪੁਰ ਸਾਹਿਬ ਕਿ ਜਿਵੇਂ ਸਜ਼ਾ ਜਿਵੇਂ ਹੋ ਸਕਦੀ ਹੈ, ਪਰ ਜੇਕਰ ਹਿਊਮਨ ਰਾਈਟ ਦੇ ਐਂਗਲ ਤੋਂ ਦੇਖਿਆ ਜਾਵੇ ਚੀਜ਼ਾਂ ਨੂੰ, ਇੱਥੇ ਉਹ ਵੀ ਬੰਦੀ ਸਿੰਘ ਨੇ ਜਿਹੜੇ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ। ਕੋਈ ਵੀ ਮੰਨ ਲਓ ਕਿਸੇ ਵੀ ਏਜੰਸੀ, ਕਿਸੇ ਵੀ ਪੁਲਿਸ ਨੇ ਕਿਸੇ ਵੀ ਤਰ੍ਹਾਂ ਦੀ ਕਿਸੇ ਵੀ ਕੇਸ ਦੇ ਵਿੱਚ ਬੰਦੇ ਨੂੰ ਅਕਿਊਜ਼ਡ ਬਣਾਤਾ ਜਾਂ ਉਹਨੂੰ ਕਹਿਤਾ ਕਿ ਬਾਈ ਕਨਵਿਕਟਡ ਹੋ ਗਿਆ, ਉਹਨੂੰ ਸਜ਼ਾ ਹੋ ਗਈ ਇੱਕ ਐਲਾਨੀਆ ਕਿ ਇੰਨੇ ਸਾਲ, ਪਰ ਬਾਅਦ ਦੇ ਵਿੱਚ ਉਹਨੂੰ ਕੀ ਇਹ ਪ੍ਰੋਵੀਜ਼ਨ ਹੈ ਕਿਸੇ ਸੰਵਿਧਾਨ ਦੇ ਵਿੱਚ ਜਾਂ ਦੁਨੀਆ ਦੇ ਕਿਸੇ ਸਿਸਟਮ ਦੇ ਵਿੱਚ ਕਿ ਸਜ਼ਾ ਪੂਰੀ ਹੋਣ ਤੋਂ ਬਾਅਦ ਵੀ ਉਹਨੂੰ ਰੱਖੀ ਰੱਖੋ? ਨਹੀਂ, ਦੇਖੋ ਸਜ਼ਾ ਪੂਰੀ ਹੋਣ ਤੋਂ ਬਾਅਦ ਕਿਸੇ ਨੂੰ ਨਹੀਂ ਰੱਖਿਆ ਜਾ ਸਕਦਾ। ਜੇ ਕਿਸੇ ਨੂੰ ਸਜ਼ਾ ਪੂਰੀ ਹੋਣ ਤੋਂ ਬਾਅਦ ਨਹੀਂ ਛੱਡਦਾ ਤਾਂ ਹੇਬੀਅਸ ਕਾਰਪਸ ਰਿਟ ਬਣਦੀ ਹੈ। ਇਹ ਪਰ ਇਹਦੇ 'ਚ ਇੱਕ ਟੈਕਨੀਕਲੀ ਮੈਂ ਗੱਲ ਦੁਰਸਤ ਕਰਦੇ ਹਾਂ, ਆਪਣੇ ਬੰਦੀ ਸਿੰਘਾਂ ਦੇ ਸੰਬੰਧ ਦੇ ਵਿੱਚ ਆਮ ਤੌਰ ਤੇ ਧਾਰਨਾ ਪਾਈ ਜਾਂਦੀ ਹੈ ਵੀ ਸਜ਼ਾ ਪੂਰੀ ਕਰ ਚੁੱਕੇ ਉਮਰ ਕੈਦੀ ਬੰਦੀ ਸਿੰਘਾਂ ਨੂੰ ਛੱਡਿਆ ਨਹੀਂ ਜਾ ਰਿਹਾ। ਠੀਕ ਹੈ ਜੀ। ਟੈਕਨੀਕਲੀ ਦੇਖੀਏ ਤਾਂ ਸਜ਼ਾ ਪੂਰੀ ਹੋਣ ਤੋਂ ਬਾਅਦ ਰੱਖਿਆ ਹੀ ਨਹੀਂ ਜਾ ਸਕਦਾ, ਕਿਸੇ ਨੂੰ ਨਾ ਰੱਖਿਆ ਜਾਂਦਾ। ਪਰ ਉਹਦੇ 'ਚ ਇਹ ਹੈ ਵੀ ਉਮਰ ਕੈਦ ਦੀ ਸਜ਼ਾ ਜਿਹੜੀ ਆ ਉਹ ਪੂਰੀ ਨਹੀਂ ਹੁੰਦੀ, ਉਹ ਜਿੰਨਾ ਚਿਰ ਤੱਕ ਬੰਦਾ ਜਿੰਦਾ, ਜਿੰਨਾ ਚਿਰ ਤੱਕ ਐਗਜ਼ੈਕਟਿਵ ਉਹਦੀ ਰਿਹਾਈ ਦਾ ਫੈਸਲਾ ਨਹੀਂ ਲੈਂਦਾ ਤਾਂ ਉਹਦੀ ਉਮਰ ਕੈਦ ਚੱਲਦੀ ਰਹਿੰਦੀ ਆ। ਉਹ ਦਿਨ ਰਾਤ 14 ਸਾਲ 20 ਸਾਲ ਇਹੋ ਜਿਹੇ ਕੋਈ ਨਹੀਂ ਨਿਯਮ ਹੈਗੇ। ਉਮਰ ਕੈਦ ਦਾ ਮਤਲਬ ਉਮਰ ਕੈਦ ਆ, ਤੇ ਜਿੰਨਾ ਚਿਰ ਤੱਕ ਉਹਦੀ ਉਮਰ ਕੈਦ ਕਟਾਉਣੀ ਕਿੰਨੀ ਹੈ ਉਹ ਐਗਜ਼ੈਕਟਿਵ ਦੀ ਜਿਹੜੀ ਡਿਸੀਜਨ ਹੈਗੀ ਆ। ਆਰਟੀਕਲ 72 ਕਨਸਟੀਟਿਊਸ਼ਨ ਆਫ ਇੰਡੀਆ ਦੇ ਥੱਲੇ ਯੂਨੀਅਨ ਆਫ ਇੰਡੀਆ ਦੇ ਜਿਹੜਾ ਹੋਮ ਮਿਨਿਸਟਰੀ ਆ ਥਰੂ ਪ੍ਰੈਜ਼ੀਡੈਂਟ ਆਫ ਇੰਡੀਆ ਕਿਸੇ ਵੀ ਕੈਦੀ ਨੂੰ, ਉਮਰ ਕੈਦੀ ਨੂੰ ਜਾਂ ਨਾਰਮਲ ਕੈਦੀ ਦੀ ਸਜ਼ਾ ਬਿਲਕੁਲ ਮਾਫ ਕਰ ਸਕਦੀ ਹੈ, ਘਟਾ ਸਕਦੀ। ਮੰਨ ਲਓ ਉਹ ਕਹਿਣ ਵੀ ਇਹਨੂੰ ਮਾਫ ਕਰਤਾ, ਬਿਲਕੁਲ ਕਲੀਨ ਹੋ ਗਿਆ, ਉਹਦਾ ਕੇਸ ਦਾ ਦਾਗ ਵੀ ਖਤਮ ਹੋ ਗਿਆ। ਜੇ ਉਹ ਕੋਈ ਸਰਕਾਰੀ ਕਰਮਚਾਰੀ ਸੀ ਤਾਂ ਉਹਨੂੰ ਉਹ ਮਾਫੀ ਪਾਰਡਨ ਮਿਲਣ ਤੋਂ ਬਾਅਦ ਉਹ ਨੌਕਰੀ ਤੇ ਵੀ ਜੁਆਇਨ ਕਰ ਸਕਦਾ ਜੇ ਉਹ ਰਿਟਾਇਰਮੈਂਟ ਦੀ ਉਮਰ ਤੋਂ ਉਹਦੇ ਆ, ਜਾਂ ਜੇ ਨਹੀਂ ਤਾਂ ਉਹਨੂੰ ਸਾਰੇ ਬੈਨੀਫਿਟ ਮਿਲਣਗੇ। ਦੂਜਾ, ਉਹਦੀ ਸਜ਼ਾ ਘਟਾਈ ਜਾ ਸਕਦੀ, ਉਹ ਸਪੈਸੀਫਿਕ ਲਿਖਿਆ ਜਾਂਦਾ ਵੀ ਇਹਨੂੰ ਹੋਈ ਤਾਂ ਉਮਰ ਕੈਦ ਸੀ ਪਰ ਇਹਨੂੰ 20 ਸਾਲ ਤੋਂ ਬਾਅਦ ਛੱਡ ਦਿਓ ਜਾਂ 25 ਸਾਲ ਤੋਂ ਬਾਅਦ, ਜਾਂ ਉਮਰ ਕੈਦ ਨੂੰ ਕਹਿ ਸਕਦਾ ਵੀ 10 ਸਾਲਾਂ 'ਚ ਕਰ ਦਿਓ, ਜਾਂ ਉਹਨੂੰ ਐਜ਼ ਇਟ ਇਜ਼ ਉਸੇ ਟਾਈਮ ਵੀ ਜਿਹੜਾ ਛੱਡਿਆ ਜਾ ਸਕਦਾ। ਇਸੇ ਤਰ੍ਹਾਂ ਗਵਰਨਰ ਜਿਹੜਾ ਸਟੇਟ ਦਾ, ਉਹ ਸਟੇਟ ਦੇ ਕੈਦੀ ਨੂੰ ਇਸੇ ਤਰ੍ਹਾਂ ਦੀ ਪਾਰਡਨ ਵੀ ਦੇ ਸਕਦਾ, ਸਜ਼ਾ ਮਾਫ ਵੀ ਕਰ ਸਕਦਾ। ਐਗਜ਼ੈਕਟਿਵ ਨੂੰ ਕ੍ਰਿਮੀਨਲ ਪ੍ਰੋਸੀਜਰ ਕੋਡ 432 ਤੋਂ 435 ਤੱਕ ਦੀਆਂ ਜ਼ਾਬਤੇ ਦੀਆਂ ਧਾਰਾ ਤਹਿਤ ਐਗਜ਼ੈਕਟਿਵ ਫੈਸਲਾ ਕਰਕੇ ਵੀ ਕਿਸੇ ਵੀ ਉਮਰ ਕੈਦੀ ਨੂੰ ਜਾਂ ਸਜ਼ਾ ਜ਼ਾਬਤਾ ਨੂੰ ਛੱਡ ਸਕਦੀ ਹੈ। ਸੋ ਪਹਿਲੀ ਗੱਲ, ਉਮਰ ਕੈਦ ਦਾ ਮਤਲਬ ਉਮਰ ਕੈਦ ਹੁੰਦਾ। ਜਿੰਨੇ ਬੰਦੀ ਸਿੰਘਾਂ ਦੀ ਭਾਈ ਜਗਤਾਰ ਸਿੰਘ ਹਵਾਰਾ ਜਾਂ ਜਿੰਨੇ ਵੀ ਹੈਗੇ ਸਿੰਘ, ਭੁੱਲਰ ਸਾਹਿਬ, ਖਹਿੜਾ, ਇੰਦਰ ਸਿੰਘ, ਸ਼ਮਸ਼ੇਰ ਸਿੰਘ, 16 ਉਮਰ ਕੈਦੀ ਇਸ ਟਾਈਮ ਸਿੱਖ ਜਿਹੜੇ ਪੋਲੀਟੀਕਲ ਪ੍ਰਿਜ਼ਨ ਕਹਿ ਸਕਦੇ ਆ ਉਹ ਜੇਲ੍ਹਾਂ 'ਚ ਬੰਦ ਆ, ਤੇ 11 ਉਮਰ ਕੈਦੀ ਹੈ ਜਿਹੜੀ ਅਸੀਂ ਉਹ ਪੰਜਾਬ ਹਰਿਆਣਾ ਹਾਈ ਕੋਰਟ ਤੋਂ ਜਾਂ ਸੁਪਰੀਮ ਕੋਰਟ ਤੋਂ ਜ਼ਮਾਨਤਾਂ ਲੈ ਕੇ ਉਹ ਆਪਣੇ ਬਾਹਰ ਜਿਹੜੇ ਵਿਚਰ ਰਹੇ ਹੈਗੇ ਆ। ਠੀਕ ਹੈ ਜੀ। ਉਮਰ ਕੈਦੀ ਨੂੰ ਹੋਰ ਚੀਜ਼ ਇੱਕ ਮੈਂ ਚ ਕਰਦਾ, ਜਿਵੇਂ ਪੰਜਾਬ ਪੁਲਿਸ ਦੇ ਜਿਵੇਂ ਕੇਸ ਦੀ, ਮੈਂ ਤੁਹਾਨੂੰ ਸਮਝ ਥੋੜਾ ਦਰਸ਼ਕਾਂ ਨੂੰ ਲੱਗ ਜਾਂਦਾ ਵੀ ਜਿਵੇਂ ਉਮਰ ਕੈਦ ਦੀ ਸਜ਼ਾ ਦਾ ਅਦਾਲਤ ਨੇ, ਮੰਨ ਲਓ ਕਈ ਕੇਸ ਹੈਗੇ ਆ ਪਟਿਆਲਾ ਜਾਂ CBI ਅਦਾਲਤਾਂ ਦੇ ਵਿੱਚ ਚੱਲੇ, ਉਹ ਜਿਹੜੇ ਝੂਠੇ ਪੁਲਿਸ ਮੁਕਾਬਲਿਆਂ ਦੇ ਪੁਲਿਸ ਵਾਲਿਆਂ ਦੇ ਕੇਸ, ਉਹਨਾਂ ਨੂੰ ਇੱਕ ਤਾਂ ਪ੍ਰੀ ਅਰੈਸਟ ਬੇਲ ਮਿਲੀ, ਉਹਨਾਂ ਦੇ ਡਿਊਰਿੰਗ ਟ੍ਰਾਇਲ ਇੱਕ ਦਿਨ ਵੀ ਅੰਦਰ ਨਹੀਂ ਕੱਟਿਆ, ਬਾਅਦੋਂ ਬਾਅਦ ਜ਼ਮਾਨਤਾਂ ਹੋ ਗਈਆਂ। ਜਦੋਂ ਉਹਨਾਂ ਨੂੰ ਸਜ਼ਾ ਹੋਈ ਉਮਰ ਕੈਦ, ਤੇ ਜਿੱਦਣ ਉਹਨਾਂ ਨੂੰ ਸਜ਼ਾ ਹੋਈ ਉਦੋਂ ਤੋਂ ਸਜ਼ਾ ਸ਼ੁਰੂ ਹੋਈ ਤਾਂ ਉਹਨਾਂ ਨੂੰ 3-4 ਸਾਲ ਬਾਅਦ ਉਮਰ ਕੈਦ ਦੀ ਸਜ਼ਾ CBI ਅਦਾਲਤ ਨੇ 302 ਦੇ ਕੇਸਾਂ 'ਚ ਪੁਲਿਸ ਵਾਲੇ ਦੋਸ਼ੀਆਂ ਨੂੰ 3-4 ਸਾਲ ਬਾਅਦ ਗਵਰਨਰ ਦੇ ਰਾਹੀਂ ਪਾਰਡਨ ਕਰਤਾ। ਉਹ ਉਮਰ ਕੈਦੀ ਦਾ 4 ਸਾਲ ਬਾਅਦ ਛੁੱਟ ਗਿਆ, ਉਹਦੇ ਤੇ ਤਾਂ ਨਿਯਮ ਲੱਗਿਆ ਨਹੀਂ। ਤੇ ਬੰਦੀ ਸਿੰਘ ਆ, ਇਹ ਵੀ CBI ਅਦਾਲਤਾਂ ਜਿਵੇਂ ਬੇਅੰਤ ਅਸੈਸੀਨੇਸ਼ਨ ਕੇਸ ਆ, ਤੇ ਉਮਰ ਕੈਦ ਦੀ ਸਜ਼ਾ ਉਹਨਾਂ ਨੂੰ 302 ਦੇ ਵਿੱਚ ਹੋਈ, ਉਹ 25-28 ਸਾਲ ਬਾਅਦ ਵੀ ਨਹੀਂ ਛੁੱਟਦੇ। ਸੋ ਉਮਰ ਕੈਦੀ
ਸਜ਼ਾ ਹੋਣ ਤੋਂ 2 ਸਾਲ ਬਾਅਦ ਵੀ ਛੁੱਟ ਸਕਦਾ। ਉਮਰ ਕੈਦ ਦੀ ਸਜ਼ਾ ਦੀ 30 ਸਾਲ ਭੁਗਤਣ ਤੋਂ ਬਾਅਦ ਵੀ ਜਿੰਨਾ ਚਿਰ ਤੱਕ ਐਗਜ਼ੈਕਟਿਵ ਫੈਸਲਾ ਨਹੀਂ ਲੈਂਦੀ, ਸੋ ਇਹ ਪੋਲੀਟੀਕਲ ਡਿਸੀਜਨ ਲਿਆ ਜਾਂਦਾ ਉਮਰ ਕੈਦੀ ਦੀ ਰਿਹਾਈ ਤੋਂ ਬਾਅਦ, ਰਿਹਾਈ ਦੇ ਵਾਸਤੇ। ਜੀ ਜੀ। ਅੱਛਾ, ਇੱਕ ਲਫ਼ਜ਼ ਹੋਰ ਵਰਤਿਆ ਜਾਂਦਾ ਮੰਜਪੁਰ ਸਾਹਿਬ ਕਿ ਉਮਰ ਕੈਦ ਤਾ ਉਮਰ, ਕਿ ਜਿੰਨਾ ਚਿਰ ਬੰਦਾ ਜਿਉਂਦਾ ਰਹੂਗਾ ਕਿ ਉਹਨਾਂ ਚਿਰ ਉਹਨੂੰ ਅੰਦਰ ਰਹਿਣਾ ਪਊਗਾ। ਦੇਖੋ, ਇਹਦੇ ਚ ਉਮਰ ਕੈਦ ਦੀ ਤਾ ਉਮਰ ਦੀ ਜਿਹੜੀ ਉਮਰ, ਵੈਸੇ ਤਾਂ ਨਾਰਮਲ ਲਾਈਫ ਸੈਂਟੈਂਸ ਮਤਲਬ ਲਾਈਫ ਸੈਂਟੈਂਸ ਹੈ। ਠੀਕ ਹੈ। ਕੋਈ ਬਾਏ ਲਾਜ਼ ਦਾ ਰੂਲਸ ਬਣੇ ਹੋਏ ਆ ਵੀ ਉਮਰ ਕੈਦੀ ਕਿਸ ਕਿਸਮ ਦਾ ਹੈਗਾ। ਉਹਦੇ ਚ ਕਈ ਕੈਟਾਗਰਾਈਜ਼ ਕੀਤਾ ਹੋਇਆ ਵੀ ਔਰਤ ਉਮਰ ਕੈਦੀ ਉਹਦੀ 8 ਸਾਲ ਤੋਂ ਬਾਅਦ ਰਿਹਾਈ ਲਈ ਐਲੀਜੀਬਲ ਹੋ ਜਾਂਦੀ ਹੈ। ਠੀਕ ਹੈ। ਬਾਕੀ ਨਾਰਮਲ ਪੰਜਾਬ ਦੇ ਵਿੱਚ 9.5 ਸਾਲ ਬਾਅਦ ਰੂਲਸ ਬਣੇ ਹੋਏ, ਗਾਈਡਲਾਈਨਸ ਬਣੀਆਂ ਹੋਈਆਂ। 9.5 ਸਾਲ ਬਾਅਦ ਨਕਸ਼ਾ ਤੁਰਦਾ ਬੰਦਾ 11 ਸਾਲਾਂ ਬਾਅਦ। ਜਿਵੇਂ ਟਾਡਾ ਦੇ ਉਮਰ ਕੈਦੀ ਸੀ, ਉਹਨਾਂ ਨੂੰ 14+6 ਦਾ ਰੂਲ ਸੀਗਾ ਵੀ 14 ਸਾਲ ਉਹਨੇ ਕੁੱਲ ਕੱਟੇ ਹੋਣ ਤੇ 6 ਸਾਲ ਦੀ ਉਹਨੂੰ ਰਿਵੀਸ਼ਨ ਮਿਲ ਜਵੇ ਤਾਂ 20 ਸਾਲ ਦੀ ਕਾਰ ਕੱਢ ਕੇ ਉਹਦੇ ਹਾਈਲੀ ਐਲੀਜੀਬਲ ਹੋ ਜਾਂਦਾ। ਪਰ ਨਾਲ ਦੀ ਨਾਲ ਜਿਹੜੀ ਇਨਹੈਰੈਂਟ ਪਾਵਰ ਹੈਗੀਆਂ ਉਹਦੇ ਤਹਿਤ ਕਿਸੇ ਵੀ ਉਮਰ ਕੈਦੀ ਨੂੰ ਛੱਡਿਆ ਜਾ ਸਕਦਾ। ਜਿਹੜੀ ਤਾ ਉਮਰ ਦੀ ਉਮਰ ਕੈਦ ਹੈਗੀ ਉਹਦੇ ਚ ਜਿਹੜਾ ਬੇਅੰਤ ਅਸੈਸੀਨੇਸ਼ਨ ਸੀਐਮ ਕੇਸ ਦੇ ਭਾਈ ਜਗਤਾਰ ਸਿੰਘ ਹਵਾਰਾ, ਤਾਰਾ ਦੇ ਪਿਓ ਦਾ, ਇਹਨਾਂ ਨੂੰ ਸਪੈਸ਼ਲ ਰੈਫਰੈਂਸ ਦੇ ਨਾਲ ਲਿਖਿਆ ਹੋਇਆ। ਇੱਕ ਤਾਂ ਹੋ ਗਿਆ ਵੀ ਲਿਖਤਾ ਵੀ ਲਾਈਫ ਸੈਂਟੈਂਸ, ਇੱਕ ਲਿਖਤਾ ਵੀ ਨੈਚੁਰਲ ਲਾਈਫ ਜਿੰਨਾ ਚਿਰ ਜੀਂਦੇ ਆ ਇਹਨਾਂ ਨੂੰ ਜੇਲ੍ਹ ਦੇ ਵਿੱਚ ਰੱਖਿਆ ਜਾਊਗਾ। ਪਰ ਜਿਹੜਾ ਐਗਜ਼ੈਕਟਿਵ ਦਾ ਡਿਸੀਜਨ ਆ, ਜਿਹੜੀ ਰਾਜੀਵ ਗਾਂਧੀ ਕਤਲ ਕੇਸ ਦੇ ਰੋਸ਼ਨੀ 2015 ਦੇ ਵਿੱਚ ਫੈਸਲਾ ਲਿਆ ਸੀ ਸੁਪਰੀਮ ਕੋਰਟ ਨੇ, ਉਹਨਾਂ ਨੇ ਸਪੈਸੀਫਿਕ ਲਿਖਿਆ ਸੀ ਉਮਰ ਕੈਦ ਦਾ ਮਤਲਬ ਉਮਰ ਕੈਦ ਹੀ ਹੈ ਸਾਰੀ ਉਮਰ ਦੀ। ਪਰ ਸੁਪਰੀਮ ਕੋਰਟ ਨੇ ਸਪੈਸੀਫਿਕ ਕਿਹਾ ਵੀ ਅਸੀਂ ਆਰਟੀਕਲ 72 ਚ ਪ੍ਰੈਜ਼ੀਡੈਂਟ ਆਫ ਇੰਡੀਆ ਨੂੰ ਮਿਲੀਆਂ ਤਾਕਤਾਂ ਤੇ ਆਰਟੀਕਲ 161 ਦੇ ਵਿੱਚ ਗਵਰਨਰ ਆਫ ਸਟੇਟਸ ਨੂੰ ਮਿਲੀਆਂ ਤਾਕਤਾਂ ਤੇ 432 ਤੋਂ 435 ਤੱਕ ਐਗਜ਼ੈਕਟਿਵ ਗਵਰਨਮੈਂਟ ਨੂੰ ਜਿਹੜੀਆਂ ਮਿਲੀਆਂ ਹੋਈਆਂ ਤਾਕਤਾਂ ਹੈਗੀਆਂ ਉਹਨੂੰ ਅਸੀਂ ਬਿਲਕੁਲ ਨਹੀਂ ਛੇੜਦੇ। ਉਹਨਾਂ ਦਾ ਜਦੋਂ ਉਹਨਾਂ ਨੂੰ ਠੀਕ ਲੱਗੇ ਇਹਨਾਂ ਦੇ ਉੱਤੇ ਫੈਸਲਾ ਲੈ ਸਕਦੀਆਂ। ਪਰ ਉਮਰ ਕੈਦ ਦਾ ਮਤਲਬ ਉਮਰ ਕੈਦ ਹੀ ਹੁੰਦਾ ਹੈ। ਇਹ ਉੱਚ ਤਾ ਉਮਰ ਦੀ ਲਿਖਿਆ ਜਾਵੇ ਜਾਂ ਨਾਰਮਲ ਉਮਰ ਕੈਦ ਲਿਖਿਆ ਜਾਵੇ, ਉਹ ਇਨਰੈਲੇਵੈਂਟ ਟੂ, ਉਹ ਤਾਂ ਸਿਰਫ ਤਾ ਉਮਰ ਦੀ ਲਿਖਣ ਦਾ ਬੰਦੇ ਨੂੰ ਇੱਕ ਡਰਾਉਣ ਦਾ ਵੀ ਸਪੈਸੀਫਿਕ ਲਿਖਤਾ। ਇੰਟਰਨੈਸ਼ਨਲ ਹਿਊਮਨ ਰਾਈਟ ਕਮਿਸ਼ਨ ਨੇ ਸਪੈਸੀਫਿਕ ਕਿਹਾ ਹੋਵੇ ਜਿੰਨੀ ਵੀ ਕੋਈ ਹੀਨੀਅਸ ਤੋਂ ਹੀਨੀਅਸ ਕ੍ਰਾਈਮ ਵੀ ਹੋਵੇ ਤਾਂ 25 ਸਾਲ ਤੋਂ ਬਾਅਦ ਉਹ ਐਲੀਜੀਬਲ ਆ ਰਿਹਾਈ ਦੇ ਵਾਸਤੇ। ਜੀ, ਇੱਥੇ ਮਤਲਬ ਇਹੀ ਹੈ ਕਿ ਪੋਲੀਟੀਕਲ ਅੜਿੱਕੇ ਕਰਕੇ ਕਹਿ ਲਓ ਜਾਂ ਸਿਆਸੀ ਕਾਰਨ ਜਿਹਦੇ ਕਰਕੇ ਬੰਦੀ ਸਿੰਘਾਂ ਦੀ ਰਿਹਾਈ ਨਹੀਂ ਹੋ ਰਹੀ। ਬਿਲਕੁਲ ਜੀ ਜੀ। ਤੇ ਇਸੇ ਤਰ੍ਹਾਂ ਦੀ ਇੱਕ ਹੋਰ ਜਿਹੜਾ ਮਾਮਲਾ ਹੈ, ਮੈਂ ਪਿਛਲੇ ਦਿਨਾਂ ਦੇ ਵਿੱਚ ਤੁਹਾਡੀ ਵੀ ਉਹਦੇ ਤੇ ਟਿੱਪਣੀ ਸੁਣ ਰਿਹਾ ਸੀ ਮੈਂ YouTube ਦੇ ਉੱਤੇ, ਤੇ ਵੈਸੇ ਵੀ ਆਪਾਂ ਦੇਖਿਆ ਡੇਰਾ ਸਿਰਸਾ ਦਾ ਜਿਹੜਾ ਗੁਰਮੀਤ ਰਾਮ ਰਹੀਮ ਦਾ ਮਾਮਲਾ ਹੈ, ਉਹ ਇੱਕ ਸਜ਼ਾ ਹੋਈ ਵੀ ਸੀ ਉਸ ਮਾਮਲੇ ਦੇ ਵਿੱਚ, ਪਰ ਹੁਣ ਤਾਜ਼ਾ ਇੱਕ ਫੈਸਲੇ ਦੇ ਮੁਤਾਬਕ ਉਹਨੂੰ ਉਹਦੇ ਚੋਂ ਬਰੀ ਕਰ ਦਿੱਤਾ ਗਿਆ। ਸੋ ਇਹਨਾਂ ਚੀਜ਼ਾਂ ਨੂੰ ਕਿਵੇਂ ਦੇਖਦੇ ਹੋ? ਇਹ ਇਨਵੈਸਟੀਗੇਸ਼ਨ, ਇਹ ਫੈਸਲੇ, ਇਹ ਡਿਸੀਜਨਸ? ਦੇਖੋ, ਇਹਦੇ ਚ ਅਸੀਂ ਤਾਂ ਹਮੇਸ਼ਾ ਕਹਿੰਦੇ ਵੀ ਜੇ ਰੂਲ ਆਫ ਲਾ ਆ ਤੇ ਇਕੁਐਲਿਟੀ ਬਿਫੋਰ ਲਾ ਆਵੇ। ਹਾਂਜੀ ਹਾਂਜੀ। 2021 ਦੇ ਵਿੱਚ ਉਹਨੂੰ ਸਜ਼ਾ ਹੋਈ ਸੀ ਉਮਰ ਕੈਦ ਦੀ, ਤੇ ਆਮ ਤੌਰ ਦੇ ਉੱਤੇ ਮੈਂ ਅਪੀਲਾਂ ਇਹੋ ਜਿਹੀਆਂ ਜਾਣਦਾ ਹਾਈ ਕੋਰਟ ਦੇ ਵਿੱਚ ਦਾਖਲ ਕੀਤੀਆਂ ਹੋਈਆਂ ਜਿਹੜੀਆਂ 2014-15 ਦੇ ਵਿੱਚ ਦਾਖਲ ਕੀਤੀਆਂ ਗਈਆਂ ਸੀ, ਤੇ ਬੰਦਿਆਂ ਨੇ 11 ਸਾਲ ਕੱਟਣ ਤੋਂ ਬਾਅਦ ਉਹਨਾਂ ਨੂੰ ਹਾਈ ਕੋਰਟ ਨੇ ਬੇਲ ਦਿੱਤੀ, ਅਪੀਲ ਦੀ ਸੁਣਵਾਈ ਨਹੀਂ ਕੀਤੀ। ਠੀਕ ਹੈ, ਉਹਨਾਂ ਦਾ ਦਾਅਵਾ ਹੋ ਸਕਦਾ ਵੀ ਮੈਂ ਤਾਂ ਬਰੀ ਹੋਣਾ ਸੀਗਾ, ਪਰ ਉਹ ਲਟਕ ਗਿਆ ਉਹਨਾਂ ਦਾ ਕੰਮ। ਪਰ ਇਹ ਜਦੋਂ ਕਿ ਹਾਈ ਕੋਰਟ ਦੇ ਵਿੱਚ ਕੋਈ ਅਪੀਲ ਦਾਖਲ ਹੁੰਦੀ ਆ ਤਾਂ ਉਹਦੀ ਇੱਕ ਲੜੀ ਬਣ ਜਾਂਦੀ ਵੀ ਇਹ ਪੁਰਾਣੀ ਅਪੀਲ ਹੋਊਗੀ ਤਾਂ ਫਿਰ ਦੇਖਾਂਗੇ। ਬੰਦਾ ਉਹਨਾਂ ਚ ਜੇ ਜੇਲ੍ਹ ਦੇ ਵਿੱਚ ਆ ਤਾਂ ਉਹ ਜੇਲ੍ਹ ਦੇ ਵਿੱਚ ਸਜ਼ਾ ਕੱਟਦਾ ਜਾਂ ਬੇਲ ਅਪਲਾਈ ਕਰ ਸਕਦਾ। ਪਰ ਇਹਦੀ ਵੀ 21 ਚ ਲਾਈ ਉਹਨੂੰ, ਤੇ ਉਹਨੂੰ 2.5 ਸਾਲਾਂ ਬਾਅਦ ਲਗਭਗ ਉਹਦੀ ਅਪੀਲ ਸੁਣਵਾਈ ਤੇ ਲਾ ਕੇ ਤੇ ਅਪੀਲ ਅਲਾਓ ਕਰਕੇ ਉਹਦਾ ਕੇਸ ਬਰੀ ਕਰਤਾ। ਬਾਕੀ ਕੇਸਾਂ ਦੇ ਵਿੱਚ ਕਿਉਂ ਨਹੀਂ, ਤਾਂ ਕਿ ਸਾਰਿਆਂ ਨੂੰ ਇਹ ਵੀ ਸਰਸੇ ਵਾਲੇ ਬਾਬੇ ਦੀ ਅਪੀਲ ਕਿਉਂ ਸੁਣ ਲਈ ਤੇ ਜਿਹੜੀਆਂ ਪਹਿਲਾਂ ਪੈਂਡਿੰਗ ਆ ਉਹਨਾਂ ਦੀ ਸੁਣਵਾਈ ਕਿਉਂ ਨਹੀਂ ਕੀਤੀ? ਮੈਂ ਨਹੀਂ ਕਹਿੰਦਾ ਵੀ ਸਾਰੀਆਂ ਅਪੀਲਾਂ ਸੁਣਵਾਈ ਤੇ ਲਾ ਕੇ ਬਰੀ ਕਰੋ, ਜੋ ਬਣਦਾ ਉਹਨਾਂ ਨੂੰ ਦਿਓ, ਜਿਹੜਾ ਬਰੀ ਕਰਨਾ ਉਹਨੂੰ ਬਰੀ ਕਰੋ, ਜਿਹੜੀ ਕਨਵਿਕਸ਼ਨ ਤੁਸੀਂ ਅਪਹੈਲਡ ਵਿਦਹੋਲਡ ਜੋ ਵੀ ਕਰਨਾ ਉਹ ਤੁਸੀਂ ਕਰੋ, ਉਹਦੇ ਤੇ ਫੈਸਲਾ। ਪਰ ਇੱਕ ਬੰਦਾ, ਆਮ ਬੰਦਾ ਆਪਣੀ ਅਪੀਲ ਲਈ ਉਡੀਕਦਾ ਰਹਿੰਦਾ 10-20 ਸਾਲ, ਜੇ ਕਿਤੇ ਬੇਲ ਹੋ ਜਾਵੇ ਫਿਰ 20-25 ਸਾਲ ਤੱਕ ਵੀ ਉਹਦੀ ਅਪੀਲ ਸੁਣਵਾਈ ਤੇ ਨਹੀਂ ਆਉਂਦੀ। ਸੋ ਇੱਕ ਸਪੈਸ਼ਲ ਜਿਹੜਾ ਕਿਸੇ ਨੂੰ ਕੋਈ ਵਿਸ਼ੇਸ਼ ਅਲੀਟ ਨੂੰ ਮੰਨ ਕੇ ਤੇ ਉਹਦੇ ਤੇ ਫੈਸਲੇ ਦੇਣੇ, ਕਿਉਂਕਿ ਉਹਨਾਂ ਨੂੰ ਹੁੰਦਾ ਵੀ ਹਾਂ ਇਲੈਕਸ਼ਨ ਆ ਰਹੀਆਂ ਜਾਂ ਅੱਗੇ ਹਰਿਆਣੇ ਦੀ ਇਲੈਕਸ਼ਨ ਆਉਣੀ ਆ ਤੇ ਬਾਬੇ ਦਾ ਉਹਦੇ 'ਚ ਪ੍ਰਭਾਵ ਹੋ ਸਕਦਾ, ਤੇ ਉਹਨੂੰ ਅੰਦਰ ਵੀ ਰੱਖਣਾ ਤੇ ਉਹਨੂੰ ਇੱਕ ਦੇਖ ਲਾ ਅਸੀਂ ਤੇਰੀ ਕਰਤਾ ਨਾ, ਬਾਕੀ ਵੀ ਕਰ ਸਕਦੇ, ਤੂੰ ਸਾਡੀ ਮਦਦ ਕਰ। ਸੋ ਇਹ ਇਸ ਤਰ੍ਹਾਂ ਦੀ ਜਿਹੜੀ ਡਿਸਕ੍ਰਿਮੀਨੇਸ਼ਨ ਅਦਾਲਤਾਂ ਦੇ ਵਿੱਚ ਹੁੰਦੀ ਆ ਵੀ ਕੋਈ
ਜਿਵੇਂ ਮੈਂ ਪਹਿਲਾਂ ਕਿਹਾ ਵੀ ਕਈ ਬੇਲਾਂ ਦੀ ਸੁਣਵਾਈ 3-3 3.5 ਸਾਲ ਵੀ ਨਹੀਂ ਹੁੰਦੀ। ਮੈਂ ਨਹੀਂ ਕਹਿੰਦਾ ਉਹਨੂੰ ਬੇਲ ਦਿਓ, ਪਰ ਉਹਦੀ ਸੁਣਵਾਈ ਤਾਂ ਕਰੋ ਨਾ, ਉਹਨੂੰ ਰਿਜੈਕਟ ਹੀ ਕਰੋ, ਅਗਲਾ ਸੁਪਰੀਮ ਕੋਰਟ ਜਾ ਚੁੱਕਾ ਹੋ। ਸੋ ਇਹ ਜਿਹੜੀ ਸੁਣਵਾਈ ਦਾ ਜਿਹੜਾ ਬਰਾਬਰ ਹੱਕ ਹੈਗਾ, ਉਹ ਸਾਰੇ ਕਤਲ ਦੇ ਕੇਸਾਂ 'ਚ ਤੁਸੀਂ ਸੁਣਵਾਈ ਕੀ 2.5 ਸਾਲਾਂ ਬਾਅਦ ਕਰ ਦਿੰਦੇ ਹੋ? ਨਹੀਂ ਕਰਦੇ, ਸਮਾਂ ਹੀ ਹੈ ਨਹੀਂਗਾ। ਪਰ ਸਪੈਸ਼ਲ ਕਹਿ ਕੇ ਤੇ ਉਹਨੂੰ ਤੁਸੀਂ ਬਰੀ ਕਰਦੇ ਹੋ ਜਿੱਥੇ ਪੋਲੀਟੀਕਲ ਕੋਈ ਹੋਣਾ। ਸੋ ਮੈਂ ਤਾਂ ਓਵਰਆਲ ਇਹੀ ਸਮਝਦਾ ਵੀ ਮੌਜੂਦਾ ਸਮੇਂ ਦੇ ਵਿੱਚ ਪਿਛਲੇ 5-7 ਸਾਲਾਂ ਤੋਂ ਜੁਡੀਸ਼ਰੀ ਦਾ ਜਿਹੜਾ ਉਹ ਪੋਲੀਟੀਕਲਾਈਜੇਸ਼ਨ ਜਿਹੜੀ ਵੱਧ ਰਹੀ ਆ, ਉਤੋਂ ਜ਼ਿਆਦਾ ਹੋ ਗਈ ਆ। ਮੈਂ ਪਰਸਨਲ ਵਿਊ ਦੇਣ 'ਚ ਮੈਨੂੰ ਕੋਈ ਉਜਰ ਨਹੀਂ ਵੀ ਸੁਪਰੀਮ ਕੋਰਟ 2-4 ਸਾਲਾਂ ਬਾਅਦ ਉੱਤੇ ਜੋ ਪੋਲੀਟੀਕਲ ਜਿਹੜੇ ਸੱਤਾ ਦੇ ਉੱਤੇ ਕਾਬਿਲ ਲੋਕ ਆ, ਜਿਵੇਂ ਉਹ ਚਾਹਣਗੇ ਉਵੇਂ ਦੇ ਫੈਸਲੇ ਲੈਣਗੇ। ਹਾਂ, ਉਹ ਫੈਸਲੇ ਕਿਸੇ ਪੋਲੀਟੀਕਲ ਲੈਣ ਦੇਣ ਜਾਂ ਸੈਟਲਮੈਂਟ ਤੁਹਾਡੇ ਹੱਕ 'ਚ ਵੀ ਹੋ ਸਕਦੇ ਆ, ਜਾਂ ਤੁਹਾਨੂੰ ਦਬਾਅ ਦੇ ਵਿੱਚ ਲਿਆਉਣ ਦੇ ਲਈ ਉਹ ਤੁਹਾਡੇ ਵਿਰੋਧ ਦੇ ਵਿੱਚ ਵੀ ਹੋ ਸਕਦੇ ਵੀ ਦੇਖ ਲਓ ਫੈਸਲੇ ਤਾਂ ਅਸੀਂ ਕਰਾਉਣੇ ਆ। ਦੇਖ ਲਓ ਜੀ, ਦੇਖ ਲਓ ਮੰਚਪੁਰ ਸਾਹਿਬ, ਬਲੈਕਮੇਲਿੰਗ। ਹਾਂਜੀ, ਮੈਂ ਕਿਹਾ ਦੇਖ ਲਓ ਮੰਚਪੁਰ ਸਾਹਿਬ, ਕੱਲ ਨੂੰ ਕਿਤੇ ਤੁਹਾਨੂੰ ਨਾ ਕੋਰਟ ਕਹਿ ਦੇ ਵੀ ਪ੍ਰਸ਼ਾਂਤ ਭੂਸ਼ਣ ਨੂੰ ਤੁਸੀਂ ਵੀ ਕੋਰਟ ਨੂੰ ਇਸ ਮਾਮਲੇ 'ਚ। ਹਾਂਜੀ, ਫਿਰ ਅਸੀਂ ਕਹਿ ਦਾਂਗੇ ਭਲਾ ਹੋਇਆ ਮੇਰਾ ਚਰਖਾ ਟੁੱਟਾ, ਜਿੰਦ ਜਾਬੋਂ ਛੁੱਟੀ। ਅਸੀਂ ਵੀ ਫਿਰ ਪੋਲੀਟੀਕਲ ਐਕਟਿਵਿਜ਼ਮ ਦੇ ਵਿੱਚ ਚੰਗੀ ਤਰ੍ਹਾਂ ਆ ਜਾਾਂਗੇ। ਵੀ ਅਸੀਂ ਤਾਂ ਇਹ ਕਹਿੰਦੇ ਆ ਵੀ ਜੇ ਜੋ ਸੰਵਿਧਾਨ ਹੈਗਾ, ਜਿਹਦੇ ਰੂਲ ਦੇ ਤਹਿਤ ਤੁਸੀਂ ਬਣੇ ਹੋਏ ਹੋ। ਮੈਂ ਹੁਣ ਇੱਕ ਉਦਾਹਰਨ ਦੇਣ 'ਚ ਮੈਂ ਕਈ ਥਾਂ ਦਿੰਦਾ ਹੁੰਦਾ, ਜੱਗੀ ਜੌਹਲ ਹੋਣਾ ਦੇ ਕੇਸਾਂ ਨੂੰ ਪੰਜਾਬ ਤੋਂ ਦਿੱਲੀ ਸ਼ਿਫਟ ਕੀਤਾ ਗਿਆ। ਉਹਦੇ 'ਚ NIA ਨੇ ਜਿਹੜੀਆਂ ਗਰਾਊਂਡਸ ਲਈਆਂ ਸੀਗੀਆਂ ਵੀ ਇਹ ਖਾਲਿਸਤਾਨ ਦਾ ਜੇਲ੍ਹ 'ਚ ਪ੍ਰਚਾਰ ਕਰਦੇ, ਜੇਲ੍ਹ ਤੋੜ ਸਕਦੇ ਆ, ਇਹੋ ਜਿਹੀਆਂ ਐਲੀਗੇਸ਼ਨ ਲਾ ਕੇ ਵੀ ਇਹਨਾਂ ਨੂੰ ਉਹ ਕਰੋ, ਇੱਕ ਵੈਲਿਡ ਗਰਾਊਂਡ ਨਹੀਂ ਸੀਗੀਆਂ ਉਹਨਾਂ ਦੀਆਂ। ਮੈਂ RTI ਪਾ ਕੇ ਸਾਰੀਆਂ ਉਹਨਾਂ ਦੀਆਂ ਜਿਹੜੀਆਂ ਗਰਾਊਂਡ ਸੀ ਤੋੜ ਚੁੱਕਿਆ ਸੀ ਵੀ ਨਾ ਇਹ ਜੇਲ੍ਹ 'ਚ ਦੂਜੇ ਬੰਦੀਆਂ ਨੂੰ ਮਿਲ ਸਕਦੇ ਆ, ਨਾ ਇਹਨਾਂ ਨੂੰ ਕੋਰਟ 'ਚ ਪੇਸ਼ ਕੀਤਾ ਜਾਂਦਾ, ਨਾ ਇਹਨਾਂ ਦੀ ਮੁਲਾਕਾਤ ਦਾ ਸਮਾਂ ਦੂਜੇ ਬੰਦੀਆਂ ਦੇ ਨਾਲ ਹੈਗਾ, ਤੇ ਇਹਨਾਂ ਨੂੰ ਹਾਈ ਸਿਕਿਉਰਿਟੀ ਜ਼ੋਨਾਂ ਦੇ ਵਿੱਚ 24 ਘੰਟੇ ਦੀ ਸਰਵੇਲੈਂਸ ਆ। ਫਿਰ ਸੁਪਰੀਮ ਕੋਰਟ ਨੇ ਉਹ ਕੇਸ ਟ੍ਰਾਂਸਫਰ ਕੀਤੇ ਇੱਕ ਝੂਠੀ ਮਨ ਘੜੰਤ ਗਰਾਊਂਡ, ਜਿਹੜੀ ਨਾ NIA ਨੇ ਮੰਗੀ ਸੀ, ਨਾ ਉਹਦੇ ਕੋਈ ਬੇਸ ਸੀ। ਉਹਦੇ 'ਚ ਉਹਨਾਂ ਲਿਖਤਾ ਵੀ several witnesses have been shot dead, so the case and custody transferred to Delhi from Punjab। ਵੀ ਬਹੁਤ ਸਾਰੇ ਗਵਾਹ ਮਾਰ ਦਿੱਤੇ ਗਏ ਨੇ, ਇਸ ਕਰਕੇ ਇਹਨਾਂ ਨੂੰ ਪੰਜਾਬ 'ਚ ਰੱਖਿਆ ਜਾਣਾ ਠੀਕ ਨਹੀਂ ਹੈਗਾ, ਜਦ ਕਿ ਉਹ ਨਾ NIA ਦੀ ਗਰਾਊਂਡ ਸੀ। ਉਹ ਜੱਜ ਉਹ ਕੌਣ ਸੀ? ਜੱਜ ਜਸਟਿਸ ਅਰੁਣ ਮਿਸ਼ਰਾ ਸੀ, ਜਿਹੜਾ ਓਪਨ ਕੋਰਟ ਦੇ ਵਿੱਚ ਮੋਦੀ ਦੀ ਪਾਲਿਸੀ ਦਾ ਜਾਂ RSS ਦੀ ਪਾਲਿਸੀ ਦਾ ਜਿਹੜਾ ਉਹ ਸਮਰਥਨ ਕਰਦਾ ਸੀ। ਉਹ ਰਿਟਾਇਰ ਹੋਣ ਤੋਂ ਥੋੜੇ ਦਿਨਾਂ ਬਾਅਦ ਉਹ ਨੈਸ਼ਨਲ ਹਿਊਮਨ ਰਾਈਟ ਕਮਿਸ਼ਨ ਦਾ ਚੇਅਰਮੈਨ ਬਣ ਗਿਆ। ਤੇ ਹੁਣ ਇਹੋ ਜਿਹਾ ਜੱਜ ਹਿਊਮਨ ਰਾਈਟਸ ਦੀ ਨੈਸ਼ਨਲ ਪੱਧਰ ਦੇ ਉੱਤੇ ਕਿੱਦਾਂ ਦੀ ਰਾਖੀ ਕਰੂਗਾ, ਉਹ ਆਪੇ ਸਮਝਿਆ ਜਾ ਸਕਦਾ। ਇੱਥੇ ਤਾਂ ਆਪਾਂ ਦੇਖਿਆ ਨਾ, ਫੈਸਲੇ ਦੇਣ ਤੋਂ ਬਾਅਦ ਰਾਜ ਸਭਾ ਵੀ ਕਈਆਂ ਨੂੰ ਆਫਰ ਹੋ ਗਈ ਤੇ ਰਾਜ ਸਭਾ ਦੇ ਮੈਂਬਰ ਬਣੇ, ਉਹ ਜਸਟਿਸ ਗੋਗੋਈ ਰਾਜ ਸਭਾ ਮੈਂਬਰ ਬਣ ਗਏ। ਤੇ ਇਹ ਇਸ ਤਰ੍ਹਾਂ ਦਾ ਜਿਹੜਾ ਰੁਝਾਨ ਹੈਗਾ ਥੱਲੇ ਵਾਲੇ ਜੱਜਾਂ 'ਚ ਵੀ ਪਿਆ ਹੁੰਦਾ। ਜੱਜ ਕਹਿੰਦਾ ਵੀ ਮੈਂ ਫੈਸਲੇ ਦਊਂਗਾ, ਹਾਈ ਕੋਰਟ ਜਾਊਂਗਾ, ਹਾਈ ਕੋਰਟ ਵਾਲੇ ਨੂੰ ਉਮੀਦ ਹੁੰਦੀ ਆ ਵੀ ਮੈਨੂੰ ਸੁਪਰੀਮ ਕੋਰਟ ਐਲੀਵੇਟ ਮੈਂ ਹੋ ਜਾਊਂਗਾ। ਸੋ ਇਸ ਤਰ੍ਹਾਂ ਦਾ ਰੁਝਾਨ ਜਿਹੜਾ ਹੈਗਾ ਉਹ ਇੱਕ ਕਰਪਟ ਜੁਡੀਸ਼ੀਅਲ ਸਿਸਟਮ ਦਾ ਜਿਹੜਾ ਰਾਹ ਖੋਲਦਾ ਹੈਗਾ, ਤੇ ਲੋਕਾਂ ਦਾ ਅੰਤਮ ਜਿਹੜਾ ਹੁੰਦਾ ਉਹ ਅਦਾਲਤਾਂ ਦੇ ਉੱਤੇ ਹੁੰਦਾ। ਅਦਾਲਤਾਂ ਜਾਂ ਜੱਜਾਂ ਨੂੰ ਰੱਬ ਧਰਤੀ ਦਾ ਰੱਬ ਹੀ ਮੰਨਦੇ ਆ ਵੀ ਸਾਨੂੰ ਨਿਆਂ ਦਊਗੇ, ਇਹ ਵੀ ਦੇਰੀ ਨਾਲ ਹੀ ਸਹੀ, ਪਰ ਜਦੋਂ ਇਹੋ ਜਿਹੇ ਹਾਲਾਤ ਬਣਨਗੇ ਤਾਂ ਫਿਰ ਜਿੱਥੇ ਨਿਆਂ ਨਹੀਂ ਹੁੰਦਾ ਉੱਥੇ ਫਿਰ ਬਹੁਤਾ ਚਿਰ ਸ਼ਾਂਤੀ ਕਾਇਮ ਨਹੀਂ ਰਹਿ ਸਕਦੀ। ਬਿਲਕੁਲ, ਜਿੱਥੇ ਨਿਆਂ ਨਹੀਂ, ਬਰਾਬਰਤਾ ਨਹੀਂ, ਉੱਥੇ ਕਿਵੇਂ ਰਹੂਗੀ ਸ਼ਾਂਤੀ? ਜਦੋਂ ਤੁਸੀਂ ਲੋਕਾਂ ਦਾ ਭਰੋਸਾ ਹੀ ਬੁਨਿਆਦੀ ਜਾਂ ਖੋਲਿਆ ਕਿ ਬਈ ਸਾਨੂੰ ਨਿਆਂ ਮਿਲੂਗਾ, ਤੇ ਜਿਵੇਂ ਤੁਸੀਂ ਕਹਿੰਦੇ ਕਿ ਇਹ ਰਾਹ ਖੁੱਲਦਾ ਜਾਂਦਾ ਭ੍ਰਿਸ਼ਟਾਚਾਰ ਦਾ ਜਾਂ ਦੂਜੀਆਂ ਚੀਜ਼ਾਂ ਦਾ, ਉਵੇਂ ਜਿਹੜਾ ਨਿਆਂ ਦਾ ਰਾਹ ਉਹ ਬੰਦ ਹੁੰਦਾ ਜਾਂਦਾ। ਮੈਨੂੰ ਲੱਗਦਾ ਕਿ ਉਵੇਂ ਭਰੋਸੇਯੋਗਤਾ ਦਾ ਰਾਹ ਬੰਦ ਹੁੰਦਾ ਜਾਂਦਾ, ਉਵੇਂ ਲੋਕਾਂ ਨੂੰ ਲੱਗਦਾ ਕਿ ਹਨੇਰਾ ਹੋ ਗਿਆ, ਹੁਣ ਕੋਈ ਚਾਂਸ ਨਹੀਂ ਬਚਿਆ, ਕੋਈ ਉਮੀਦ ਉਹ ਨਹੀਂ ਬਚੀ। ਮੈਂ ਸਵਾਲ ਹਲੇ ਹੋਰ ਵੀ ਨੇ, ਕਾਫੀ ਨੇ, ਪਰ ਮੈਂ ਇੱਕ ਸਵਾਲ ਤੇ ਆਉਣਾ ਚਾਹੁੰਦਾ ਕਿ ਜਿੰਨੇ ਵੀ ਤੁਹਾਡੇ ਕੇਸ ਨੇ, ਜਿੰਨੇ ਵੀ ਤੁਸੀਂ ਮੁਕੱਦਮੇ ਲੜਦੇ ਹੋ, ਜ਼ਿਰਾ ਕਰਦੇ ਹੋ, ਜਿਵੇਂ ਆਪਾਂ ਏਜੰਸੀਜ਼ ਦੀ ਗੱਲ ਕੀਤੀ ਹੈ, ਜੁਡੀਸ਼ਰੀ ਨੂੰ ਵੀ ਤੁਸੀਂ ਜਿਹੜੀਆਂ ਉਹਦੀਆਂ ਖਾਮੀਆਂ ਨੇ ਜਾਂ ਉਹਦੇ 'ਚ ਜਿਵੇਂ ਇੰਪਲੀਮੈਂਟੇਸ਼ਨ ਆ ਉਹਨਾਂ ਚੀਜ਼ਾਂ ਦੀ, ਉਹਨਾਂ ਦੇ ਉੱਤੇ ਗੱਲ ਕਰਦੇ ਹੋ, ਕਿ ਤੁਹਾਨੂੰ ਕਦੇ ਏਦਾਂ ਮਤਲਬ ਡਰਾਇਆ ਵੀ ਗਿਆ ਸਟੇਟ ਵੱਲੋਂ ਜਾਂ ਇਸ ਤਰੀਕੇ ਦੇ ਨਾਲ ਕਿ ਭਾਈ ਤੁਸੀਂ ਆਹ ਕੇਸਾਂ ਦੀ ਪੈਰਵਾਈ ਕਰ ਰਹੇ ਹੋ, ਇਹ ਗਲਤ ਹੈ ਜਾਂ ਕਿਵੇਂ ਆ? ਕਿਉਂਕਿ ਜਿਨ੍ਹਾਂ ਕੇਸਾਂ ਦੀ ਤੁਸੀਂ ਪੈਰਵਾਈ ਕਰਦੇ ਹੋ ਉਹ ਕੇਸ ਤਾਂ ਸਿੱਧੇ ਵਰਸਸ ਸਟੇਟ ਗਿਣੇ ਜਾਂਦੇ ਨੇ। ਨਹੀਂ, ਦੇਖੋ ਕ੍ਰਿਮੀਨਲ ਕੇਸ ਸਾਰੇ ਵਰਸਸ ਸਟੇਟ ਹੁੰਦੇ ਆ, ਪਰ ਜਿਹੜੇ ਮੇਰੇ ਕੋਲ ਬਹੁਤੇ ਕੇਸ ਇਸ ਤਰ੍ਹਾਂ ਦੇ ਹੈਗੇ ਜਿਹੜੇ ਦੇਸ਼ ਦੀ ਏਕਤਾ ਅਖੰਡਤਾ ਦੇ ਨਾਂ ਦੇ ਉੱਤੇ ਦਰਜ ਕੀਤੇ ਜਾਂਦੇ ਆ, ਨੈਸ਼ਨਲ ਇੰਟੈਗ੍ਰਿਟੀ ਦੇ ਨਾਲ ਖੜੇ ਜੋੜੇ ਜਾਂਦੇ ਆ। ਤੇ ਪਰ ਇਹ ਆ ਵੀ ਇੱਕ ਸਿਸਟਮ ਹੈਗਾ, ਮੈਨੂੰ ਕਿਸੇ ਤਰ੍ਹਾਂ ਮਿੱਠੀਆਂ ਧਮਕੀਆਂ ਤਾਂ ਕਈ ਵਾਰ ਕਈਆਂ ਨੇ ਦਿੱਤੀਆਂ, ਹਾਇਰ ਆਫੀਸ਼ੀਅਲ ਨੇ ਜਾਂ ਹੇਠਲੇ ਲੈਵਲ ਤੇ, ਜਾਂ ਦੂਜਾ ਉਹ ਵੈਸੇ ਸਰਵੇਲੈਂਸ ਤਾਂ ਰੱਖਦੇ, ਜਿਵੇਂ ਪੈਗਾਸਸ ਵਾਲਾ ਆਇਆ ਸੀ, ਉਹਦੇ 'ਚ ਵੀ ਉਹ ਜਿਹੜੀ ਦਾ ਵਾਇਰ ਨੇ ਕੱਢੀ ਸੀ ਸਾਰੀ, ਉਹ 'ਚ ਮੇਰਾ ਵੀ ਨਾਂ ਸੀਗਾ ਵੀ ਮੰਜਪੁਰ ਦਾ ਫੋਨ ਵੀ ਜਿਹੜਾ ਉਹਨਾਂ ਨੇ
ਇਸ ਤਰ੍ਹਾਂ ਸਰਵੇਲੈਂਸ ਤੇ ਹੈਗਾ। 2-3 ਵਾਰ ਮੈਨੂੰ ਦਿੱਲੀ ਸੱਦਿਆ ਵੀ ਸੀ ਜੀ, ਯਾਨੀ ਕਿ ਹੋਮ ਮਿਨਿਸਟਰੀ ਦੇ ਉੱਚ ਅਧਿਕਾਰੀ ਰਾਜ IB ਦੇ ਹੋਣਗੇ ਉਹ ਏਜੰਸੀ ਦੇ, ਤੇ ਉੱਥੇ ਉਹਨਾਂ ਨੇ ਕਈ ਸਵਾਲ ਜਵਾਬ ਕੀਤੇ ਸੀ। ਜਿਹੜਾ ਮੈਂ ਲੀਗਲ ਜੋ ਕੰਮ ਕਰ ਰਿਹਾ ਉਹਦੇ ਬਾਰੇ ਉਹਨਾਂ ਨੂੰ ਸੈਟੀਸਫਾਈਡ ਕੀਤਾ ਸੀ ਵੀ ਮੈਂ ਲੀਗਲ ਰਿਪਰੈਜ਼ੈਂਟੇਸ਼ਨ ਦੇ ਰਿਹਾ, ਠੀਕ ਹੈ, ਤੁਹਾਡੇ ਹਿਸਾਬ ਨਾਲ ਇਹ ਬੰਦੇ ਪੋਲੀਟੀਕਲ ਥਿੰਕਿੰਗ ਵੱਖਰੀ ਹੈਗੀ ਆ ਤੇ ਮੈਂ ਵੀ ਸਿੰਪੈਥਾਈਜ਼ਰ ਤੁਸੀਂ ਮੈਨੂੰ ਕਹਿ ਸਕਦੇ ਹੋ ਹਨਾ, ਉਹ ਸੋਚਦਾ। ਪਰ ਮੈਂ ਕਿਸੇ ਤਰ੍ਹਾਂ ਦਾ ਜਿਨ੍ਹਾਂ ਬੰਦਿਆਂ ਦੇ ਮੈਂ ਕੇਸ ਲੜੇ, ਭਾਵੇਂ ਭਾਈ ਜਗਤਾਰ ਸਿੰਘ ਹਵਾਲਾ ਤੇ ਭਾਈ ਦਲਜੀਤ ਸਿੰਘ ਬਿੱਟੂ ਜਾਂ ਹਰਮਿੰਦਰ ਸਿੰਘ ਮਿੰਟੂ ਲੇਟੈਸਟ ਜਿਹਨਾਂ ਜਾਂ ਹੋਰ ਵੀ ਜੱਗੀ ਜੌਹਲ ਜਾਂ ਭੁੱਲਰ ਸਾਹਿਬ ਦੇ ਹਨਾ, ਉਹਨਾਂ ਨੇ ਹਮੇਸ਼ਾ ਹੀ ਕਿਹਾ ਵੀ ਸਾਨੂੰ ਲੀਗਲ ਰਿਪਰੈਜ਼ੈਂਟੇਸ਼ਨ ਚਾਹੀਦੀ ਹੈ। ਨਾ ਮੈਂ ਕਦੀ 2 ਨੰਬਰ ਦਾ ਕੋਈ ਸੁਨੇਹਾ ਲਿਆ ਨਾ ਦਿੱਤਾ, ਨਾ ਕਿਸੇ ਨਾਲ ਕੋਈ ਐਸਾ ਰੱਖਿਆ। ਤੇ ਉਹ ਕਹਿੰਦੇ ਸਾਨੂੰ ਇਹ ਗੱਲਾਂ ਪਤਾ ਹੈਗੀਆਂ ਵੀ ਤੂੰ ਤੇਰਾ ਕੰਮ ਇਹੀ। ਮੈਂ ਕਿਹਾ ਜੇ ਤੁਸੀਂ ਅਜਮਲ ਕਸਾਬ ਲਈ ਕਈ ਕਰੋੜ ਦਾ ਵਕੀਲ ਕਰ ਸਕਦੇ ਹੋ ਤੇ ਜੇ ਮੈਂ ਇਹਨਾਂ ਦਾ ਵਕੀਲ ਨਾ ਵੀ ਹੋਵਾਂ ਤੁਸੀਂ ਵੀ ਤਾਂ ਕਰੋਗੇ। ਸੋ ਮੈਂ ਕਰ ਰਿਹਾ ਇੱਕ ਤਰ੍ਹਾਂ ਦਾ ਜੋ ਸਿਸਟਮ ਦਾ ਕੰਮ ਹੈਗਾ। ਤੁਸੀਂ ਮੰਨ ਲਓ ਵੀ ਮੈਂ ਤੁਹਾਡਾ ਹੀ ਕੰਮ ਕਰ ਰਿਹਾ ਹੈਗਾ, ਉਹਨਾਂ ਨੂੰ ਡਿਫੈਂਸ ਦੇਣੀ ਜ਼ਰੂਰੀ ਹੁੰਦੀ ਹੈ। ਹੁਣ ਤਾਂ ਡਿਫੈਂਸ ਲਾਇਰ ਅਥਾਰਟੀ ਜਿਹੜੀ ਡਿਸਟ੍ਰਿਕਟ ਲੈਵਲ ਦੇ ਉੱਤੇ ਬਣ ਗਈ, ਪੱਕੇ ਵਕੀਲ ਭਰਤੀ ਕਰ ਲਿਆ। ਸਰਕਾਰ ਕਹਿੰਦੀ ਵੀ ਅਸੀਂ ਹੀ ਸਰਕਾਰੀ ਵਕੀਲ ਦੇਵਾਂਗੇ, ਅਸੀਂ ਹੀ ਵਕੀਲ ਦੇਵਾਂਗੇ। ਸੋ ਚੱਲਦਾ ਰਹਿੰਦਾ, ਕਈ ਤਰ੍ਹਾਂ ਦੇ ਮੈਂਟਲ ਉਹ ਹੁੰਦੇ ਆ, ਪਰ ਅਜੇ ਤੱਕ ਕੋਈ ਇਸ ਤਰ੍ਹਾਂ ਦਾ ਤਾਂ ਹੈ ਨਹੀਂਗਾ ਵੀ ਮੈਨੂੰ ਕੋਈ ਬਾਕੀ ਇਹ ਜਾਣਨ ਜਾਂ ਕੋਈ ਜਾਣੇ। ਇੱਕ ਤਰ੍ਹਾਂ ਦਾ ਹਾਂ ਨਾਲ ਦੇ ਵਕੀਲ ਸਾਥੀਆਂ ਨੂੰ ਜ਼ਰੂਰ ਹੁੰਦਾ ਵੀ ਯਾਰ ਤੂੰ ਨਾ ਇਸ ਤਰ੍ਹਾਂ ਦੇ ਕੇਸ, ਕਈ ਵਕੀਲ ਇਸ ਪੱਖੋਂ ਡਰ ਜਾਂਦੇ ਵੀ ਨਹੀਂ ਸਾਨੂੰ ਅਸੀਂ ਤਾਂ ਨਹੀਂ ਲੈਂਦੇ ਇਹੋ ਜਿਹੇ ਹਨਾ, ਜਿੱਥੇ ਏਡੇ ਉੱਚ ਅਧਿਕਾਰੀ ਜਾਂ ਨੈਸ਼ਨਲ ਲੈਵਲ ਦੇ ਯਾਨੀ ਕਿ ਜਿਹੜੇ ਅਫਸਰ ਹੁੰਦੇ ਆ। ਇਹੋ ਜਿਹੀ ਕੋਈ ਗੱਲ ਨਹੀਂ, ਮਹਾਰਾਜ ਦੀ ਕਿਰਪਾ। ਜੋ ਮੇਰੀ ਲਿਮਿਟ ਆ ਉਹ ਮੈਨੂੰ ਪਤਾ, ਮੈਂ ਉਹਦੇ ਦਾਇਰੇ ਜਿਹੜਾ ਦਾਇਰਾ ਮਿੱਥਿਆ ਹੋਇਆ। ਮੈਂ ਤਾਂ ਅਦਾਲਤ 'ਚ ਵੀ ਇੱਕ ਵਾਰੀ ਕਿਹਾ ਵੀ NIA ਅਦਾਲਤ 'ਚ ਤੇ ਮੁਹਾਲੀ ਸੀ ਜੱਜ ਸਾਹਿਬ, ਮੈਂ ਕਿਹਾ ਜੱਜ ਸਾਹਿਬ ਜੇ ਕਾਨੂੰਨ ਹੀ ਇਹ ਬਣ ਜੇ ਵੀ ਜਿਹਨੂੰ NIA ਨੇ ਫੜ ਲਿਆ ਉਹਦੇ ਤੇ ਕੋਈ ਕੇਸ ਨਹੀਂ ਚੱਲਣਾ, ਉਹਨੂੰ ਸਿੱਧਾ ਫਾਹੇ ਟੰਗ ਦੇਣਾ ਤੇ ਜਨਾਬ ਵੀ ਵੇਲੇ ਤੇ ਅਸੀਂ ਵੀ ਵੇਲੇ, ਮੈਂ ਥੋੜਾ ਕਰ ਸਕੂੰਗਾ ਉਹਦੀ ਪੈਰਵਾਈ ਜੇ ਕਾਨੂੰਨ ਹੀ ਬਣ ਗਿਆ। ਜਿਹੜਾ ਕਾਨੂੰਨ ਜਿਹੜੇ ਤੇ ਤੁਸੀਂ ਜਿਹੜੇ ਕਾਨੂੰਨ ਤਾਂ ਤੁਸੀਂ ਬੈਠੇ ਹੋ ਤੇ ਜਿਹੜੇ ਕਾਨੂੰਨ ਤਾਂ ਮੈਂ ਇਹਨਾਂ ਦੀ ਡਿਫੈਂਸ ਕਰਨ ਵਾਸਤੇ ਆਇਆ, ਉਹਦਾ ਆਪਣਾ ਦਾਇਰਾ ਹੈਗਾ ਤੇ ਜੇ ਉਹ ਦਾਇਰਾ ਖਤਮ ਕਰ ਦਿੱਤਾ ਜਾਊਗਾ ਤਾਂ ਮੈਂ ਇੱਥੇ ਨਹੀਂ ਆ ਸਕੂੰਗਾ। ਉਹਦੇ ਵਿੱਚ ਮੈਨੂੰ ਹੱਕ ਮਿਲਿਆ ਹੋਇਆ, ਉਸ ਬੰਦੇ ਨੂੰ ਵੀ ਹੱਕ ਮਿਲਿਆ ਹੋਇਆ ਵੀ ਆਪਣਾ ਡਿਫੈਂਸ ਡਿਫੈਂਸ ਕਰਨ ਦਾ, ਬੇਗੁਨਾਹੀ ਸਾਬਤ ਕਰਨ ਦਾ। ਸੋ ਅਸੀਂ ਉਸ ਦਾਇਰੇ ਦੇ ਵਿੱਚ ਰਹਿ ਕੇ ਇਹ ਕੰਮ ਕਰ ਰਹੇ ਹਾਂ। ਤੁਸੀਂ ਵੀ ਆਪਣਾ ਫਰਜ਼ ਨਿਭਾਓ ਤੇ ਮੈਂ ਵੀ ਆਪਣਾ ਫਰਜ਼ ਨਿਭਾਵਾਂ ਤੇ ਜੋ ਆਊਟਕਮ ਆਊਗਾ ਉਹ ਸਾਹਮਣੇ ਆ ਹੀ ਜਾਂਦਾ। ਬਿਲਕੁਲ, ਏਜੰਸੀ ਆਪਣੇ ਜੋ ਉਹਨਾਂ ਕੋਲ ਐਵੀਡੈਂਸ ਉਹਨਾਂ ਦੇ ਬਣਾ ਤੇ ਲੜੇ, ਅਸੀਂ ਆਪਣੇ ਕੋਲੇ ਜੇ ਬੇਗੁਨਾਹੀ ਸਾਬਤ ਕਰ ਰਹੇ ਹਾਂ ਅਸੀਂ ਉਹਦੇ ਚੀਜ਼ ਤੇ ਲੜਾਂਗੇ। ਅੱਛਾ, ਮੂਵਮੈਂਟ ਜਿਹੜੇ ਰਿਲੇਟਡ ਕੇਸ ਨੇ ਮੰਜਪੁਰ ਸਾਹਿਬ, ਉਹ ਕਿੰਨੇ ਨੇ ਇਸ ਟਾਈਮ ਤੇ ਕੀ ਉਹਨਾਂ ਦਾ ਸਟੇਟਸ ਹੈ? ਦੇਖੋ ਜਿਹੜੇ ਤਾਂ ਪੁਰਾਣੇ ਕੇਸ ਨੇ, ਬੰਦੀ ਸਿੰਘ ਪੁਰਾਣੇ ਨੇ ਜਿਹੜੇ ਜਿਨ੍ਹਾਂ ਨੂੰ 25-30 ਸਾਲ ਹੋ ਗਏ, ਉਹ ਤਾਂ 9 ਉਮਰ ਕੈਦੀ ਹੈਗੇ ਆ ਜੀ। 7 ਤਾਂ ਹੈਗੇ ਆ ਆਪਣੇ ਬੇਅੰਤ ਅਸੈਸੀਨੇਸ਼ਨ ਕੇਸ ਵਾਲੇ ਹੀ ਆ ਤੇ 2 ਭੁੱਲਰ ਸਾਹਿਬ ਤੇ ਖੈੜਾ ਆ। ਇੱਕ ਹੋਰ ਪੁਰਾਣਾ ਹੈਗਾ 12 ਸਾਲ ਹੋ ਗਏ, ਸਤਿੰਦਰਜੀਤ ਸਿੰਘ ਮਿੰਟੂ ਟਾਟਾ ਦਾ ਉਮਰ ਕੈਦੀ ਆ। ਉਹ 10 ਕਹਿ ਸਕਦੇ ਹੋ ਪੁਰਾਣੇ ਆ ਜਿਹੜੇ ਪੰਜਾਬ ਦੇ ਕੇਸਾਂ ਨਾਲ ਸੰਬੰਧਿਤ। 3 ਟਾਟਾ ਦੇ ਕੇਸਾਂ ਦੇ ਯੂਪੀ ਦੀ ਜੇਲ੍ਹ ਦੇ ਵਿੱਚ ਬਜ਼ੁਰਗ ਹੈਗੇ ਆ, ਉਹਨਾਂ ਦੀ ਥੋੜੀ ਘੱਟ ਉਮਰ ਦਾ, ਇੱਕ 60-70 ਸਾਲ ਦੇ 2 ਬਜ਼ੁਰਗ ਹੈਗੇ, ਇੱਕ 50 ਸਾਲ ਦਾ। ਸੋ ਉਹ ਹੈਗੇ ਨੇ ਤੇ 11 ਜਿਹੜੇ ਹੈਗੇ ਨੇ ਉਮਰ ਕੈਦੀ ਵੱਖ-ਵੱਖ ਨਵੇਂ ਕੇਸਾਂ, ਮੰਨ ਲਓ 2000 ਤੋਂ ਬਾਅਦ ਦੇ ਕੇਸਾਂ ਦੇ ਹੈਗੇ ਆ ਜਿਨ੍ਹਾਂ ਨੂੰ ਉਮਰ ਕੈਦ ਦੀ ਸਜ਼ਾ ਹੋਈ। ਉਹ ਰਾਜਸਥਾਨ ਦੇ ਵਿੱਚ ਵੀ ਇੱਕ ਜਗਮੋਹਨ ਸਿੰਘ ਸੀ, ਉਹਦੀ ਸੁਪਰੀਮ ਕੋਰਟੋਂ ਹੋਈ, ਜਾਂ ਰੇਲਵੇ ਸਟੇਸ਼ਨ 2009 ਚ ਬਲਵੀਰ ਸਿੰਘ ਭੂਤਨੇ ਦੇ ਉਹ ਉਮਰ ਕੈਦੀ, ਜਾਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਕੇਸਾਂ ਦੇ ਵਿੱਚ ਸਜ਼ਾਵਾਂ ਹੋਈਆਂ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲਿਆਂ ਨੂੰ ਕਤਲ ਦੇ ਕੇਸ ਪਾਏ ਉਹਨਾਂ ਉੱਤੇ। ਮਹਿੰਦਰਪਾਲ ਬਿੱਟੂ ਕੇਸ ਆ, ਚਲੋ ਉਹਨਾਂ ਨੂੰ ਸਜ਼ਾ ਨਹੀਂ ਹੋਈ, ਉਹਨਾਂ ਦਾ ਕੇਸ ਚੱਲ ਰਿਹਾ ਉੱਤੇ ਬੇਲ ਦੇ ਉੱਤੇ ਆ। ਗੁਰਦੇਵ ਇੰਸਾ ਸੀ ਫਰੀਦਕੋਟ, ਉਹਨਾਂ ਨੂੰ ਸਜ਼ਾ ਹੋਈ 3 ਜਣਿਆਂ ਨੂੰ, ਉਹ ਤਿੰਨੋਂ ਬੇਲ ਤੇ ਆਏ। ਲੁਧਿਆਣੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਇੱਕ ਔਰਤ ਸੀ ਬਲਵਿੰਦਰ, ਉਹਦੇ ਮਰਡਰ ਕੇਸ 'ਚ 2 ਜਣੇ ਸੀ, ਸਜ਼ਾ ਹੋਈ ਉਮਰ ਕੈਦ, ਉਹ ਬਾਹਰ ਆਏ। ਤੇ ਜਿਹੜੇ ਅੰਡਰ ਟ੍ਰਾਇਲ ਆ ਉਹ ਤਾਂ 150-200 ਨੌਜਵਾਨ ਹੈਗਾ ਜਿਹੜਾ UAPA ਦੇ ਤਹਿਤ। ਅਸੀਂ ਉਹੀ ਕਹਿ ਸਕਦੇ ਹਾਂ ਵੀ ਜੇ ਪੋਲੀਟੀਕਲ ਕੇਸ ਜਿਨ੍ਹਾਂ ਤੇ ਮੈਂ ਉਹ ਸਮਝਦਾ UAPA ਲੱਗੀ ਹੋਈ ਆ, ਉਹਦੇ 'ਚ ਅਕਰੈਂਸ ਵਾਲੇ ਕੇਸ ਬਹੁਤ ਥੋੜੇ ਆ। ਨਿਰੰਕਾਰੀ ਭਵਨ ਤੇ ਉੱਥੇ ਗ੍ਰਨੇਡ ਅਟੈਕ ਹੋਇਆ ਸੀਗਾ 2019 ਚ ਅੰਮ੍ਰਿਤਸਰ, ਉਹ ਤੇ 2 ਨੌਜਵਾਨ ਸੀ, ਇੱਕ ਦੀ ਬੇਲ ਤੇ ਆ, ਇੱਕ ਬਾਹਰ ਆ। ਅਕਰੈਂਸ ਵਾਲੇ ਕੇਸ ਜਿਹੜੇ ਉਹ ਦਿੱਲੀ ਲੈ ਗਏ NIA ਵਾਲੇ, ਜਿਹੜੇ ਅਲੈਜਡ ਟਾਰਗੇਟ ਕਿਲਿੰਗ ਦੇ ਸੀ, ਬ੍ਰਿਗੇਡੀਅਰ RS ਜਗਦੀਸ਼ ਗਨੇਜਾ ਜਾਂ ਰਵਿੰਦਰ ਸਾਈ। ਉਹ ਕੇਸ ਦੇ ਵਿੱਚ ਮੇਨ 4 ਬੰਦਿਆਂ ਦੇ ਚਾਰਜ ਲੱਗਾ, ਬਾਕੀਆਂ ਨੂੰ ਬੇਲ ਲਗਭਗ ਮਿਲ ਗਈ ਆ ਜਾਂ ਮਿਲ ਰਹੀ ਹੈਗੀ ਆ ਜੀ। ਸੋ ਬਾਕੀ ਜਿੰਨੇ ਪੰਜਾਬ ਦੇ ਕੇਸ ਨੇ ਉਹਨਾਂ ਵਿੱਚੋਂ
10 ਤੋਂ ਲੈ ਕੇ 15 ਕੇਸ ਜਿਹੜੇ ਆ ਉਹ 2020 ਰੈਫਰੈਂਡਮ ਜਾਂ ਗੁਰਪਤਵੰਤ ਪੰਨੂ 6 ਫॉर ਜਸਟਿਸ ਦੇ ਨਾਲ ਜੋੜ ਕੇ ਪਾਏ ਹੋਏ ਨੇ। ਉਹਨਾਂ ਦੇ ਨੌਜਵਾਨ ਹੈ, ਜਿਵੇਂ ਮੋਗੇ ਡੀਸੀ ਦਫ਼ਤਰ ਦੇ ਉੱਤੇ ਝੰਡਾ ਨੈਸ਼ਨਲ ਲਾ ਕੇ ਤੇ ਉੱਤੇ ਉਹ ਬੰਦੇ ਐਨਆਈਏ ਉਹ ਚਾਰੇ ਜੇਲ੍ਹ ਦੇ ਵਿੱਚ ਹੈਗੇ ਆ। ਜਾਂ 2018 ਦਾ ਕੇਸ ਹੈਗਾ, 11 ਬੰਦੇ ਐਨਆਈਏ ਚ ਉਹ ਹੈਗੇ ਆ। ਇਹ ਪੋਸਟਰ ਲਾਉਂਦੇ ਸੀਗੇ ਕੰਧਾਂ ਤੇ। ਹੋਰ ਵੱਖ-ਵੱਖ ਫਰੀਦਕੋਟ, ਜਲੰਧਰ, ਨਵੇਂ ਸ਼ਹਿਰ ਕੇਸ ਹੈਗੇ ਆ। ਅਕਰੰਸ ਦੇ ਕੇਸ ਦੇ ਬੰਦੇ ਘੱਟ ਆ। ਬਾਕੀ ਜਿਹੜੀ ਆ ਵੀ ਇਹ ਕੌਂਸਪੀਰੇਸੀ ਸੀ, ਇਹ ਪਲੈਨਿੰਗ ਸੀ, ਇਹ ਦੇਸ਼ ਦੀ ਏਕਤਾ ਅਖੰਡਤਾ ਨੂੰ ਖਤਰਾ ਸੀ, ਜਾਂ ਇਹ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਮਾਰਨਾ ਚਾਹੁੰਦੇ ਸੀ। ਉਸ ਗੱਲ ਤੇ ਮੇਰੀ ਕਈ ਵਾਰ ਬਹਿਸ ਵੀ ਹੋਈ ਆ ਵੀ ਜੇ ਗੁਰੂ ਗ੍ਰੰਥ ਸਾਹਿਬ ਦੇ ਦੋਸ਼ੀਆਂ ਨੂੰ, ਬੇਅਦਬੀ ਦੇ ਦੋਸ਼ੀਆਂ ਨੂੰ ਮਾਰਨਾ ਚਾਹੁੰਦੇ ਸੀ ਤਾਂ ਉਹ 'ਚ ਦੇਸ਼ ਦੀ ਏਕਤਾ ਅਖੰਡਤਾ ਨੂੰ ਕੀ ਸਵਾਲੀਆ ਚਿੰਨ੍ਹ ਲੱਗ ਗਿਆ। ਬੀਜਿੰਗ ਵਾਰ ਅਗੇਂਸਟ ਗਵਰਨਮੈਂਟ ਆਫ ਇੰਡੀਆ ਕਿਵੇਂ ਹੋ ਗਿਆ? ਜੇ ਉਹ ਮਾਰ ਦਿੰਦੇ ਤਾਂ ਉਹਨਾਂ ਦੇ 302 ਦੇ ਉੱਤੇ ਚੱਲਦਾ। ਦੇਸ਼ ਨੂੰ ਤਾਂ ਉਹਨਾਂ ਨੇ ਕੁਝ ਵੀ ਨਹੀਂ ਕਿਹਾ, ਉਹ ਤਾਂ ਆਪਣੇ ਗੁਰੂ ਦੇ ਬੇਅਦਬੀ ਕਰਨ ਵਾਲੇ ਮਾਰਨਾ ਚਾਹੁੰਦੇ ਸੀ। ਹਾਂ, ਇੰਡੀਵਿਜੂਅਲ ਉਹਨਾਂ ਦੇ ਹੈਗੇ, ਪਰ ਉਹ ਯਾਨੀ ਕਿ ਉਹਨੂੰ ਵੀ ਇਸ ਤਰ੍ਹਾਂ ਹੀ ਸਮਝਿਆ ਜਾਂਦਾ। ਨੌਨ ਅਕਰੈਂਸ ਤੇ ਨੌਨ ਰਿਕਵਰੀ ਵਾਲੇ ਕੇਸ ਜ਼ਿਆਦਾ 100 ਦੇ ਤੋਂ ਵੱਧ ਨੌਜਵਾਨ ਹੋਣੇ ਨੇ ਜਿਨ੍ਹਾਂ ਦੇ ਇਹ ਵੀ ਇਹਨਾਂ ਨੇ ਪੋਸਟ ਪਾਈ ਜਾਂ ਕੰਧ ਤੇ ਖਾਲਿਸਤਾਨ ਲਿਖਿਆ। ਉਹ ਤੋਂ ਪਤਾ ਲੱਗਦਾ ਵੀ ਰਾਈਟ ਟੂ ਐਕਸਪ੍ਰੈਸ਼ਨ ਨੂੰ ਕਿਸ ਤਰ੍ਹਾਂ ਜਿਹੜਾ ਦਬਾਇਆ ਜਾ ਰਿਹਾ ਹੈਗਾ। ਜਿੱਥੇ ਅਕਰੈਂਸ ਹੈਗੀ ਆ ਉੱਥੇ ਅਕਰੈਂਸ ਦੇ ਚਾਰਜ ਹੀ ਲੱਗਣ, ਜਿੱਥੇ ਕੋਈ ਰਿਕਵਰੀ ਆ ਉੱਥੇ ਰਿਕਵਰੀ ਦੇ ਸੈਕਸ਼ਨਸ ਲੱਗ ਜਾਣੇ ਚਾਹੀਦੇ ਆ, ਉਹ ਪ੍ਰੋਸੀਕਿਊਟ ਕਰੋ ਉਹਨੂੰ। ਤੇ ਜਿੱਥੇ ਗੱਲ ਹੀ ਕੀਤੀ ਆ, ਕੋਈ ਪੋਸਟ ਹੀ ਪਾਈ ਆ, ਤੇ ਉਹਨੂੰ ਤੁਸੀਂ ਦੇਸ਼ ਧਰੋਹੀ ਜਾਂ ਦੇਸ਼ ਵਿਰੋਧੀ ਜਾਂ ਦੇਸ਼ ਦੇ ਖਿਲਾਫ ਜੰਗ ਦਾ ਐਲਾਨ, ਤਾਂ ਫਿਰ ਉਹ ਹੈਲਦੀ ਡੈਮੋਕ੍ਰੇਸੀ ਦਾ ਉਹ ਨਹੀਂ ਕਿਹਾ ਜਾ ਸਕਦਾ ਕਿ ਉਹਦੇ ਹਾਲਾਤ ਆ। ਸੋ ਅਥੋਰੀਟੇਰੀਅਨ ਗਵਰਨਮੈਂਟ ਜਿਹੜੀ ਉਹ ਕਹਿ ਸਕਦੇ ਆ ਵੀ ਜਿੱਥੇ ਉਹ ਕਹਿਣ ਵੀ ਜਿਹਨੇ ਮੋਦੀ ਨੂੰ ਵੀ ਮਾੜਾ ਕਿਹਾ ਤੇ ਉਹ ਦੇਸ਼ ਧਰੋਹੀ ਆ, ਤਾਂ ਫਿਰ ਡੈਮੋਕ੍ਰੈਟਿਕ ਸੈਟਅਪ ਨਹੀਂ ਕਿਹਾ ਜਾ ਸਕਦਾ। ਉਹ ਤਾਂ ਜਾਂ ਤਾਂ ਡਿਕਲੇਅਰ ਕਰ ਦੇਣ ਵੀ ਵੀ ਆਰ ਅਥੋਰੀਟੇਰੀਅਨ ਡਿਕਟੇਟਰਸ਼ਿਪ ਐਂਡ ਜਿਵੇਂ ਪੁਤਿਨ ਨੇ ਕਰ ਦਿੱਤਾ ਉੱਤੇ ਵੀ ਉਹੀ ਰਹੂਗਾ ਜਿੰਨਾ ਚਿਰ ਰਹੂਗਾ। ਤਾਂ ਮੋਦੀ ਵੀ ਕਰ ਲਵੇ, ਫਿਰ ਉਸ ਹਿਸਾਬ ਦੇ ਨਾਲ ਲੋਕ ਵੀ ਮੰਨ ਕੇ ਚੱਲ ਪੈਣਗੇ। ਬਿਲਕੁਲ। ਅੱਛਾ, ਇੱਕ ਹੋਰ ਚੀਜ਼ ਜਿਹੜੀ ਆ ਉਹ ਆਪਾਂ ਜ਼ਰੂਰ ਚਰਚਾ ਕਰਾਂਗੇ ਇੱਕ ਤੇ ਕਿ ਜਿਹੜਾ ਵਿਦੇਸ਼ੀ ਕੋਈ ਨਾਗਰਿਕ ਹੈ, ਕੋਈ ਫੋਰਨ ਨੈਸ਼ਨਲ ਹੈ, ਉਹਦੇ ਵਿਚਾਰ ਇਸ ਸਿਸਟਮ ਦੇ ਨਾਲ ਨਹੀਂ, ਉਹ ਵਿਰੋਧੀ ਵਿਚਾਰਾਂ ਵਾਲਾ ਕੋਈ ਬੰਦਾ ਹੈ ਜਾਂ ਉਹਨਾਂ ਦੇ ਬਾਰੇ ਕਵਰੇਜ ਕਰਦਾ, ਜਾਂ ਕੋਈ ਜਰਨਲਿਸਟ ਹੈ, ਕੋਈ ਐਕਟਿਵਿਸਟ ਹੈ ਜਿਹੜਾ ਉੱਥੇ ਕੋਈ ਸੰਘਰਸ਼ੀਲਾਂ ਦੀ, ਕਿਰਤੀਆਂ ਦੀ, ਦਲਿਤ ਭਾਈਚਾਰੇ ਦੇ ਲੋਕਾਂ ਦੀ, ਮਿਨੋਰਟੀ ਦੀ ਕੋਈ ਗੱਲ ਕਰਦਾ ਹੈ, ਉਹਨੂੰ ਕੀ ਇੰਡੀਆ ਦੇ ਵਿੱਚ ਹੈਲਡ ਕੀਤਾ ਜਾ ਸਕਦਾ, ਗ੍ਰਿਫਤਾਰ ਕੀਤਾ ਜਾ ਸਕਦਾ, ਹਿਰਾਸਤ ਦੇ ਵਿੱਚ ਰੱਖਿਆ ਜਾ ਸਕਦਾ? ਨਹੀਂ, ਦੇਖੋ ਕੋਈ ਵੀ ਜਿਹੜਾ ਇੰਡੀਆ ਦੀ ਧਰਤੀ ਦੇ ਉੱਤੇ ਆ ਗਿਆ ਜੀ ਤੇ ਇੰਡੀਅਨ ਗਵਰਨਮੈਂਟ ਨੂੰ ਲੱਗਦਾ ਵੀ ਇਹ ਸਾਡੇ ਦੇਸ਼ ਦੇ ਹਿੱਤਾਂ ਦੇ ਖਿਲਾਫ ਆ, ਜੇ ਉਹਨਾਂ ਨੇ ਬਣਾ ਹੀ ਲਿਆ ਵੀ ਬੋਲਣਾ ਵੀ ਖਿਲਾਫ ਆ, ਤਾਂ ਫਿਰ ਉਹਨੂੰ ਹੈਲਡ ਕੀਤਾ ਜਾ ਸਕਦਾ। ਕੋਈ ਦੋ ਰਾਵਾਂ ਨਹੀਂ, ਉਹਨੂੰ ਸਵਾਲ ਜਵਾਬ ਵੀ ਕਰ ਸਕਦੇ ਵੀ ਹਾਂ ਵੀ ਤੂੰ ਜਿਹੜੇ ਦੇਸ਼ ਵਿਰੋਧੀ ਲੋਕ ਆ ਉਹਨਾਂ ਦੀ ਆਵਾਜ਼ ਬਣਿਆ ਹੋਇਆ। ਸੋ ਬਹੁਤ ਸਾਰੇ ਇਸ ਤਰ੍ਹਾਂ ਦੇ ਇੰਸਟੈਂਟ ਖਾਸ ਤੌਰ ਤੇ ਕਿਸਾਨੀ ਅੰਦੋਲਨ ਦੇਖਣ ਨੂੰ ਮਿਲੇ। ਤੇ ਜਿੱਥੇ ਜੇ ਨਹੀਂ ਬੰਦਾ ਜਾਂਦਾ, ਬੰਦੇ ਨੂੰ ਪਤਾ ਵੀ ਮੈਂ ਜਾਂਦਾ ਹੀ ਨਹੀਂ, ਫਿਰ ਉਹਦਾ ਅਕਾਊਂਟ, ਉਹਦੇ ਸੋਸ਼ਲ ਮੀਡੀਆ ਅਕਾਊਂਟ, YouTube ਚੈਨਲ ਵਗੈਰਾ ਸਾਰਾ ਕੁਝ ਵੱਡੇ ਪੱਧਰ ਦੇ ਉੱਤੇ ਇੰਡੀਆ ਦੇ ਵਿੱਚ ਬਲੌਕ ਹੋ ਜਾਂਦਾ, ਉਹ ਚੱਲਦਾ ਹੀ ਨਹੀਂ ਹੈ। ਉਹ ਵਿਚਾਰਾਂ ਨੂੰ ਰੋਕ ਦਿੰਦੇ ਆ ਉੱਥੇ, ਤੇ ਉਹ ਉਸ ਤਰ੍ਹਾਂ ਕਰਦੇ ਆ। ਜਾਂ ਜੇ ਕੋਈ ਉਹਨਾਂ ਦਾ ਸੰਬੰਧਿਤ ਇੱਥੇ ਕੋਈ ਸੰਸਥਾ ਦਾ ਕੋਈ ਮੰਨ ਲਓ ਕੋਈ ਇੱਥੇ ਕੋਈ ਅਧਿਕਾਰਤ ਬੰਦਾ ਹੈਗਾ, ਉਹਨੂੰ ਫਿਰ ਤੰਗ ਕਰਦੇ ਆ। ਸੋ ਨਾਲ ਉਹਨੂੰ ਫੰਡਿੰਗ ਦੇ ਨਾਲ ਤਾਂ ਬੜੀ ਛੇਤੀ ਜੋੜ ਹੀ ਲੈਣਾ ਹੁੰਦਾ ਉਹਨੂੰ। ਨੋਰਮਲ ਕਿਸੇ ਨੂੰ ਭੇਜੇ ਹੋਏ ਪੈਸੇ, ਕਿਸੇ EMPLOYEE ਦੀ ਤਨਖਾਹ, ਜਾਂ ਕਿਸੇ ਨੂੰ ਮੈਡੀਕਲ ਹੈਲਪ ਵਾਸਤੇ, ਜਾਂ ਕਿਸਾਨੀ ਅੰਦੋਲਨ 'ਚ ਤੇਲ ਪਾਣੀ ਦਾ ਖਰਚਾ ਭੇਜਿਆ ਬਾਹਰੋਂ ਬਹੁਤ, ਉਹਨੂੰ ਵੀ ਫਿਰ ਨੋਟਿਸ ਆਏ NIA ਦੇ ਬਹੁਤ ਸਾਰੇ ਬੰਦਿਆਂ, ਕਿਉਂਕਿ ਫੰਡਿੰਗ ਹੋ ਰਹੀ ਹੈਗੀ ਹੈ। ਸੋ ਜਦੋਂ ਇਸ ਤਰ੍ਹਾਂ ਦਾ ਵਿਹਾਰ ਸਰਕਾਰ ਦਾ ਹੋ ਜਾਵੇ ਤਾਂ ਫਿਰ ਤਾਂ ਕਿਸੇ ਵੀ, ਫਿਰ ਤਾਂ ਆਪਣੇ ਪੰਜਾਬੀ 'ਚ ਵੀ ਰੋਟੀ ਖਾਂਦੇ ਦੀ ਦਾੜੀ ਕਿਉਂ ਹਲਦੀ ਹੈ, ਇਹ ਵੀ ਜ਼ਰੂਰੀ ਹੈ। ਤਾਂ ਫਿਰ ਤੁਸੀਂ ਹੱਲ ਕੀ ਕਰ ਸਕਦੇ ਹੋ? ਅੱਛਾ, ਜਿਵੇਂ ਤੁਸੀਂ ਇਹ ਕਿਹਾ ਕਿ ਜਿਹੜੇ ਵਿਰੋਧੀ ਵਿਚਾਰਾਂ ਵਾਲੇ ਉਹਦਾ ਕੋਈ ਖਾਤਾ ਬੰਦ ਕਰ ਦੇਣਾ, ਜਿਵੇਂ ਆਪਾਂ ਪਿੱਛੇ ਜੇ ਦੇਖਿਆ ਕਿ ਅਮਰੀਕਾ ਤੋਂ ਇੱਕ ਜਕਾਰਾ ਮੂਵਮੈਂਟ, ਉਹਨਾਂ ਦਾ ਖਾਤਾ ਬੰਦ ਕਰ ਦਿੱਤਾ ਗਿਆ। ਖਾਲਸਾ ਏਡ ਵਾਲੇ ਨੇ, ਉਹਨਾਂ ਤੋਂ ਵੀ ਪੁੱਛ ਪੜਤਾਲ ਹੋਈ ਆ ਪਿਛਲੇ ਦਿਨਾਂ ਦੇ ਵਿੱਚ। ਜੈਜ਼ੀ ਵੀ ਇੱਕ ਸਿੰਗਰ ਆ, ਤੇ ਉਹ ਮੇਰਾ ਖਿਆਲ ਹੈ ਕੋਈ ਏਡਾ ਉਹਨੇ ਜ਼ਿਆਦਾ ਕਦੇ ਕਿਹਾ ਵੀ ਨਹੀਂ। ਕਿਸਾਨੀ ਅੰਦੋਲਨ ਵੇਲੇ ਜ਼ਰੂਰ ਉਹ ਐਕਟਿਵ ਸੀਗਾ, ਜਾਂ ਕਿਵੇਂ ਕਿਸੇ ਵੀ ਤਰ੍ਹਾਂ ਦਾ। ਇਹ ਜਿਵੇਂ ਇਹ ਦਾਇਰਾ ਹੋਰ ਸੁੰਗੜਦਾ ਜਾ ਰਿਹਾ, ਮੰਜਪੁਰ ਸਾਹਿਬ ਲਗਾਤਾਰ ਵਿਚਾਰ ਪ੍ਰਗਟਾਵਾ, ਚਲੋ ਕੋਈ ਵਾਇਲੈਂਸ ਕਰਦਾ ਉਹ ਤਾਂ ਇੱਕ ਅਲੱਗ ਤਰ੍ਹਾਂ ਦੀ ਚੀਜ਼ ਹੋ ਜਾਂਦੀ ਹੈ, ਪਰ ਜੇ ਵਿਚਾਰ ਪ੍ਰਗਟਾਵਾ ਇੱਦਾਂ ਹੀ ਸੁੰਗੜਦਾ ਜਾਊਗਾ ਤੇ ਇਹਨੂੰ ਹੋਰ ਕੰਜਸਟ ਕੀਤਾ ਜਾਊਗਾ, ਤੇ ਫਿਰ ਤਾਂ ਇਹ ਆਪਾਂ ਹੈਲਦੀ ਡੈਮੋਕ੍ਰੇਸੀ ਵਾਲੀ ਗੱਲ ਤਾਂ ਦੂਰ ਦੀ ਗੱਲ, ਇਹ ਤਾਂ ਫਿਰ ਡਿਸਕੋਰਸ ਕਰਨ ਵਾਲੀ ਵੀ, ਇੱਕ ਚਰਚਾ ਕਰਨ ਵਾਲੀ ਵੀ ਸੁਸਾਇਟੀ ਨਹੀਂ ਰਹਿਣੀ ਇਸ ਤਰ੍ਹਾਂ ਦਾ। ਨਹੀਂ, ਉਹ ਤਾਂ ਦੇਖੋ ਹੁਣ ਜਿਹੜੇ ਬੰਦਿਆਂ ਦਾ ਆਈਕਨ ਹਿਟਲਰ ਆ, ਉਹ ਤਾਂ ਏਦਾਂ ਹੀ ਕਰਨਗੇ ਜੀ।
ਜਿਹੜੇ ਸੈਲੀਬ੍ਰੇਟ ਕਰਦੇ ਆ ਹਿਟਲਰ ਨੂੰ, ਉਹ ਦੁਨੀਆ ਭਰ ਦੀ ਡਿਫੈਂਡ ਕਰਦੇ ਆ, ਉਹ ਤਾਂ ਫਿਰ ਉਸੇ ਰਾਹ ਹੀ ਪੈਣਗੇ। ਹੁਣ ਚਲੋ ਇਹ ਗੱਲ ਰੱਬੋਂ ਹੋ ਗਈ ਜਾਂ ਠੀਕ ਹੋ ਗਈ ਜਾਂ ਗਲਤ ਹੋ ਗਈ, ਇਹ ਤੇ ਨਹੀਂ ਪੈਂਦੇ ਵੀ 400 ਤੋਂ ਪਾਰ ਨਹੀਂ ਗਏ। ਜੇ 400 ਤੋਂ ਪਾਰ ਪਏ ਹੁੰਦੇ ਸ਼ਾਇਦ ਆ ਵੀ ਆਪਣਾ ਨਾਂ ਚੱਲਦਾ ਹੁੰਦਾ। ਸੋ ਇਹ ਉਹ ਤੁਹਾਡੀ ਬਿਲਕੁਲ ਸਹੀ ਗੱਲ ਹੈਗੀ ਹੈ ਵੀ ਵਿਚਾਰਾਂ ਦੀ ਆਜ਼ਾਦੀ ਦੇ ਵਿੱਚ ਦੁਨੀਆ ਭਰ ਦੇ ਵਿੱਚ ਆਵਾਜ਼ ਬੁਲੰਦ ਹੁੰਦੀ ਹੈ, ਪਰ ਇੰਡੀਆ ਦੇ ਵਿੱਚ ਬਾਕੀ ਜਗ੍ਹਾ ਤੇ ਵੀ ਰੋਕ ਹੁੰਦੀ ਹੋਊਗੀ ਮੇਰੇ ਹਿਸਾਬ ਨਾਲ, ਮਾੜੀ ਮੋਟੀ ਕਿਤੇ ਥੋੜੀ ਬਹੁਤੀ, ਜਾਂ ਯਾਨੀ ਕਿ ਕੋਈ ਕੰਟਰੋਲ ਹੋਊਗਾ। ਨਿਯਮ ਬਣੇ ਹੁੰਦੇ ਆ ਵੀ ਤੁਸੀਂ ਇਹਨਾਂ ਨਿਯਮਾਂ ਦੇ ਤਹਿਤ ਕਰ ਸਕਦੇ ਹੋ। ਜੋ ਵੀ ਹੋਵੇ ਤੁਸੀਂ ਨਿਯਮ ਬਣਾਓ। ਜਿਵੇਂ ਪਿੱਛੇ ਇਹਨਾਂ ਨੇ ਬਹੁਤ ਸਾਰੀਆਂ ਸਾਈਟਾਂ ਬਲੌਕ ਕੀਤੀਆਂ, ਹੁਣ ਖਾਲਸਾ ਏਡ ਵਾਲੇ ਤਾਂ ਉੱਥੇ ਜੋ ਕੰਮ ਤੁਹਾਨੂੰ ਕਰਨਾ ਚਾਹੀਦਾ ਸਰਕਾਰ ਨੂੰ, ਲੋਕਾਂ ਦੀ ਜਾਨ ਮਾਲ ਦੀ ਰਾਖੀ, ਉਹਨਾਂ ਨੂੰ ਕੋਈ ਬੁਨਿਆਦੀ ਲੋੜਾਂ, ਤੋਂ ਖਾਲਸਾ ਏਡ ਉਹ ਕਰ ਰਿਹਾ ਹੈਗਾ। ਇਹ ਉਹਨਾਂ ਦਾ ਵੀ, ਕਿਉਂਕਿ ਉਹਦੇ ਨਾਲ ਖਾਲਸਾ ਸ਼ਬਦ ਲੱਗਿਆ ਹੋਇਆ, ਉਹ ਨਿਸ਼ਾਨ ਸਾਹਿਬ ਆ, ਜਾਂ ਰਵੀ ਸਿੰਘ ਖਾਲਸਾ ਜਿਹੜੇ 84 ਦੇ ਵਿੱਚ ਜੋ ਸਿੱਖਾਂ ਦਾ ਹੋਇਆ ਉਹਦੇ ਬਾਰੇ, ਜਾਂ ਕਿਸਾਨਾਂ ਬਾਰੇ ਵੀ ਉਹ ਹਾਂ ਦਾ ਫਿਰ ਉਹਨਾਂ ਨੂੰ ਉਹ ਚੰਗਾ ਨਹੀਂ ਲੱਗਦਾ। ਸੋ ਇਹ ਡੈਮੋਕ੍ਰੈਟਿਕ ਸੈਟਅਪ ਦੇ ਵਿੱਚ ਇਹ ਗੱਲਾਂ ਪ੍ਰਵਾਨ ਨਹੀਂ ਹੁੰਦੀਆਂ, ਤੇ ਜਿਉਂ-ਜਿਉਂ ਇਹ ਸੰਕੀਰਨ ਹੁੰਦਾ ਜਾਊਗਾ ਤੇ ਹੋ ਸਕਦਾ ਵੀ ਬਹੁਤਾ ਹਿੱਸਾ ਹਿੰਦੁਸਤਾਨ ਦਾ, ਭਾਰਤ ਦਾ ਜਿਹੜਾ ਹੈਗਾ, ਉਹ ਉਸ ਡਿਕਟੇਟਰਸ਼ਿਪ ਦੇ ਥੱਲੇ ਰਹਿਣਾ ਪਸੰਦ ਕਰੇ। ਪਰ ਖਾਸ ਤੌਰ ਤੇ ਪੰਜਾਬ ਤੇ ਜਿਹੜੀਆਂ ਵੀ ਸੰਘਰਸ਼ੀਲ ਧਿਰਾਂ ਹੈਗੀਆਂ ਜਿਹੜੇ ਆਵਾਜ਼ ਬੁਲੰਦ ਕਰ ਰਹੇ ਨੇ, ਭਾਵੇਂ ਉਹਨਾਂ ਨੂੰ ਮਾਓਵਾਦ ਦਾ ਨਾਂ ਦੇ ਦਿਓ, ਭਾਵੇਂ ਦਲਿਤਾਂ ਦੀਆਂ ਜਥੇਬੰਦੀਆਂ ਹੈਗੀਆਂ ਨੇ, ਜਾਂ ਕਿਸੇ ਹੋਰ ਨਾਰਥ ਈਸਟ ਦੇ ਵਿੱਚ ਜਾਂ ਸਾਊਥ ਦੇ ਵਿੱਚ ਜਾਂ ਕਸ਼ਮੀਰ ਪੰਜਾਬ, ਸੋ ਉਹਨਾਂ ਲਈ ਇਸ ਤਰ੍ਹਾਂ ਦੇ ਮਾਹੌਲ ਦੇ ਵਿੱਚ ਰਹਿਣਾ ਜਿਹੜਾ ਔਖਾ ਆ। ਸੋ ਉਹਦੇ ਨਾਲ ਜਿੰਨਾ ਤੁਸੀਂ ਪਾਣੀ ਨੂੰ ਉਬਾਲੋਗੇ ਤਾਂ ਉੱਤੇ ਭਾਫ ਵੀ ਨੱਪੋਗੇ ਤਾਂ ਫਿਰ ਉਹ ਕੁੱਕਰ ਬਲਾਸਟ ਹੀ ਹੋ ਜਾਂਦਾ ਹੁੰਦਾ। ਸੋ ਇਸ ਪਾਸੇ ਨੂੰ ਜਿਹੜਾ ਇਹ ਲੈ ਕੇ ਜਾਣ ਦੇ ਜ਼ਿੰਮੇਵਾਰ ਇਹ ਆਪ ਹੋਣਗੇ। ਲੋਕਾਂ ਨੂੰ ਆਪਣੇ ਵਿਚਾਰਾਂ ਦੇ ਪ੍ਰਗਟਾਵਾ ਕਰਨ ਦੇਣਾ ਚਾਹੀਦਾ ਹੈਗਾ। ਤੁਸੀਂ ਕਹੋ ਵੀ ਕਿਸੇ ਨੂੰ ਬੋਲਣ ਨਹੀਂ ਦੇਣਾ। ਹੁਣ ਇੱਕ ਵਰਲਡ ਨੌਡ ਹਸਤੀ ਅਰੁੰਧਤੀ ਰਾਏ ਦੇ ਉੱਤੇ ਉਹਨਾਂ ਨੇ ਕਿਹਾ ਵੀ UAPA 'ਚ ਚੱਲਣਾ, ਤੇ ਫਿਰ ਬਾਕੀ ਜਿਹੜੇ ਕੋ ਆਮ ਪੱਤਰਕਾਰ ਜਾਂ ਉਹ ਵੀ ਸਮਝ ਲੈਣ ਵੀ ਸਾਡੀ ਕੀ ਦਸ਼ਾ ਹੋ ਸਕਦੀ ਹੈ ਜੇ ਜਾਂ ਮੈਂ ਉਹਨਾਂ ਨੂੰ ਸਟੈਨ ਸਵਾਮੀ ਸੀ ਭੀਮਾ ਕੋਰੇਗਾਂਵ ਉਹ ਕੇਸ ਦੇ ਵਿੱਚ, ਜਿੱਦਣ ਉਹਨਾਂ ਨੂੰ ਇੱਕ ਸਟ੍ਰॉ ਵੀ ਦੇਣ ਤੋਂ ਮਨਾ ਕਰ ਦਿੱਤਾ ਅਦਾਲਤਾਂ ਨੇ ਵੀ ਉਹ ਨਹੀਂ ਪੀ ਸਕਦੇ ਸੀ, ਹਨਾ, ਕਰੋਨਾ ਸੀ, ਤੇ ਉਹਨਾਂ ਨੂੰ ਸਟ੍ਰॉ ਦੇਣ ਤੋਂ ਵੀ ਮਨਾ ਕਰਤਾ। ਤੁਸੀਂ ਦੇਖੋ ਵੀ ਕਿਸੇ ਦੁਨੀਆ ਦੇ ਕਿਸੇ ਤੁਸੀਂ ਬੰਦੇ ਨੂੰ ਦੱਸੋ ਵੀ ਇੰਡੀਆ ਦੇ ਵਿੱਚ ਇੱਕ ਬਜ਼ੁਰਗ ਬੰਦੇ ਨੂੰ ਜਿਹੜਾ ਬਿਮਾਰ ਆ ਉਹਨੂੰ ਸਟ੍ਰॉ ਦੇ ਨਾਲ ਵੀ ਚਾਹ ਪਾਣੀ ਪੀਣ ਵਾਸਤੇ ਸਟ੍ਰॉ ਵੀ ਅਵੇਲੇਬਲ ਨਹੀਂ ਕਰਾਈ ਜਾ ਰਹੀ। ਤੋਂ ਤੁਸੀਂ ਕੀ ਆਸ ਕਰੋਗੇ ਵੀ ਤੁਹਾਨੂੰ ਹੱਕਾਂ ਦੇ ਵਾਸਤੇ। ਤੇ ਜਿੱਦਣ ਉਹ ਬੰਦਾ ਚੜ੍ਹਾਈ ਕੀਤਾ ਤੇ UN ਵੱਲੋਂ ਵੀ ਸ਼ੋਕ ਪੱਤਰ ਆਇਆ ਵੀ ਇੱਕ ਸਟੈਨ ਸਵਾਮੀ ਉਹਨੇ ਵਰਲਡ ਦੀਆਂ ਹਸਤੀਆਂ ਵੱਲੋਂ ਜਿਹੜੀਆਂ ਉਹ ਸ਼ੋਕ ਸਮਾਚਾਰ ਹੈ। ਸੋ ਐਸੀ ਹਸਤੀ ਦਾ ਜੇ ਉੱਥੇ ਹਾਲ ਆ, ਅਰੁੰਧਤੀ ਰਾਏ ਵਰਗੀ ਵਾਸਤੇ UAP ਲੱਗ ਸਕਦਾ, ਤੇ ਬਾਕੀ ਤਾਂ ਫਿਰ ਕਹਿੰਦੇ ਨੇ ਤੂੰ ਬਾਕੀ ਵੀ ਕਿਹੜੇ ਬਾਗ ਦੀ ਮੂਲੀ ਆ, ਇਹਨਾਂ ਦਾ ਕੀ ਹਾਲ ਬਣੂਗਾ। ਉਹਨੂੰ ਹੈਲਥੀ ਡਿਸਕਸ਼ਨ ਦੇ ਵਾਲੇ ਪਾਸੇ ਵਿਚਾਰਾਂ, ਜੇ ਕਿਸੇ ਦਾ ਕੋਈ ਉਹਦੇ ਮਨ 'ਚ ਹੈਗਾ ਤੇ ਉਹਨੂੰ ਤੁਸੀਂ ਕੋਈ ਬਣਾਓ, ਸੁਣੋ ਵੀ ਉਹ ਕੀ ਗੱਲ ਕਹਿਣਾ ਚਾਹੁੰਦਾ। ਜੀ ਸੁਣਨਾ ਵੀ ਨਹੀਂ ਚਾਹੁੰਦੇ ਵੀ ਰੋਣ ਵੀ ਨਹੀਂ ਦੇਣਾ, ਤੇ ਉਹ ਵਾਲੀ ਗੱਲ ਹੋਈ ਪਈ ਹੈ। ਹਾਂਜੀ, ਵੀ ਪੰਜਾਬ ਵੀ ਕਰਨਾ ਤੇ ਰੋਣ ਵੀ ਨਹੀਂ ਦੇਣਾ। ਹਾਂ, ਬਿਲਕੁਲ ਬਿਲਕੁਲ। ਅੱਛਾ, ਇੱਕ ਜਾਂਦੇ ਜਾਂਦੇ ਇੱਕ ਚਰਚਾ ਜ਼ਰੂਰ ਕਰਾਂਗੇ ਆਪਾਂ। ਇੱਕ ਜਿਵੇਂ ਕੇਸ ਤਬਦੀਲ ਹੁੰਦੇ ਨੇ, ਜਿਵੇਂ ਤੁਸੀਂ ਕਿਹਾ ਡੇਰਾ ਸਿਰਸਾ ਦਾ ਮਾਮਲਾ, ਹੁਣ ਵੀ ਬੇਅਦਬੀ ਮਾਮਲਿਆਂ ਦੇ ਨਾਲ ਸੰਬੰਧਿਤ ਕੇਸ ਫਰੀਦਕੋਟੋਂ ਤਬਦੀਲ ਹੋ ਗਏ ਨੇ ਚੰਡੀਗੜ੍ਹ। ਇੱਕ ਪਿਛੋਕੜ ਇਤਿਹਾਸ ਇਹ ਕਹਿੰਦਾ ਵੀ ਜਦੋਂ ਨਿਰੰਕਾਰੀ ਕਾਂਡ ਦਾ ਕੇਸ ਤਬਦੀਲ ਹੋਇਆ ਸੀ ਤੇ ਉਸ ਮਾਮਲੇ ਦੇ ਵਿੱਚ ਆਪਾਂ ਨੂੰ ਪਤਾ ਹੀ ਹੈ ਸਾਰਿਆਂ ਨੂੰ ਕਿ ਸਿੱਖਾਂ ਦੇ ਪੱਲੇ ਕੀ ਪਿਆ। ਇਹ ਜਦੋਂ ਤਬਦੀਲ ਕੀਤੇ ਜਾਂਦੇ ਨੇ, ਇਹਨਾਂ ਦਾ ਬਿਨਾਹ ਕੀ ਹੈ, ਤੇ ਜਦੋਂ ਤਬਦੀਲ ਹੋ ਜਾਂਦੇ ਨੇ ਤਾਂ ਜਿਹੜੀ ਵਿਕਟਮ ਧਿਰ ਆ ਉਹਦੇ ਨਾਲ ਅਨਿਆਂ ਕਿਵੇਂ ਹੋ ਜਾਂਦਾ? ਦੇਖੋ, ਤਬਦੀਲ ਕਰਨ ਦੇ ਪਿੱਛੇ ਮਨਸ਼ਾ ਇਹੀ ਹੁੰਦੀ ਆ ਵੀ ਇਹਨਾਂ ਨੂੰ ਕਿਉਂਕਿ ਉਹ ਖਿੱਤੇ ਦੇ ਵਿੱਚ ਮੰਨ ਲਓ ਹੁਣ ਬਰਗਾੜੀ ਬੇਅਦਬੀ ਕੇਸ ਵੀ ਆ ਜਿਹੜੇ ਉਹਨਾਂ ਨੇ ਚੰਡੀਗੜ੍ਹ ਸ਼ਿਫਟ ਕਰ ਦਿੱਤੇ ਆ, ਤੇ ਉਹਦੇ 'ਚ ਹੁੰਦੀ ਵੀ ਲੋਕਾਂ ਦੀਆਂ ਭਾਵਨਾਵਾਂ ਹੁੰਦੀਆਂ, ਜੱਜ ਵੀ ਉਸ ਤਰ੍ਹਾਂ ਹੋ ਸਕਦਾ। ਸੋ ਉਹਨਾਂ ਨੇ ਦਿਖਾਉਣਾ ਹੋਰ ਹੁੰਦਾ ਵੀ ਇਹਨਾਂ ਵਜ੍ਹਾ ਕਰਕੇ ਉੱਥੇ ਮਾਹੌਲ ਆ ਤੇ ਇੱਕ ਬਾਇਸਡ ਡਿਸੀਜਨ ਆ ਸਕਦਾ ਇਹਦੇ ਉੱਤੇ ਵੀ ਹਾਂ ਵੀ ਇਸ ਏਰੀਏ ਦੇ ਵਿੱਚ ਜਿਹਨੇ ਰਹਿਣਾ ਤੇ ਉਹਨੂੰ ਇਹਨਾਂ ਦੇ ਦੋਸ਼ੀਆਂ ਦੇ ਖਿਲਾਫ ਫੈਸਲਾ ਦੇਣਾ ਹੀ ਪੈਣਾ। ਸੋ ਉਹਨੂੰ ਇਹੋ ਜਿਹੀ ਗੱਲਾਂ ਨੂੰ, ਜਿਵੇਂ ਮੈਂ ਜੱਗੀ ਜੋਧ ਹੋਣਾ ਦੱਸਿਆ ਵੀ ਉਹਨਾਂ ਨੇ ਕਿਹਾ ਵੀ ਜੇਲ੍ਹ ਚੋਂ ਭੱਜ ਸਕਦੇ, ਖਾਲਿਸਤਾਨ ਦਾ ਪ੍ਰਚਾਰ ਕਰ ਸਕਦੇ, ਉਹ ਰੀਜਨ ਉਹ ਦਿੱਤਾ ਗਿਆ ਤੇ ਵਜ੍ਹਾ ਉਹ ਲਿਖੀ ਗਈ ਝੂਠੀ। ਸੋ ਉਹਦਾ ਹੁਣ ਕਨਾਲ ਦੇ ਵਿੱਚ ਜਿਵੇਂ ਤੁਸੀਂ ਕਿਹਾ ਉਹ ਕੇਸ ਚਲਾ ਗਿਆ ਨਿਰੰਕਾਰੀ ਵਾਲਾ, ਉੱਥੇ ਕਤਲ ਦੇ ਕੇਸ ਸੀਗੇ, ਉਹ 'ਚ ਸਜ਼ਾ ਹੋਈ, ਆਰਮਜ਼ ਐਕਟ ਦਾ ਲਾਇਸੈਂਸ ਬੰਦੇ ਨੇ ਟਾਈਮਲੀ
ਰਿਨਿਊ ਨਹੀਂ ਕਰਾਇਆ, ਉਹਦੇ ਤਹਿਤ ਉਹਨੂੰ ਕੁਝ ਜੁਰਮਾਨਾ ਤੇ ਉਹ ਮਜ਼ਾਕ ਵੀ ਕੀਤਾ ਗਿਆ। ਜਿੱਥੇ ਉਹ ਕੇਸ ਭਰੀ ਹੋਇਆ ਨਾਲ ਮਜ਼ਾਕ ਕੀਤਾ ਗਿਆ ਵੀ ਸਿਰਫ ਅਸਲਾ ਰਿਨਿਊ ਨਹੀਂ ਕਰਾਇਆ ਟਾਈਮਲੀ, ਲਾਇਸੈਂਸ ਐਕਸਪਾਇਰ ਹੋ ਗਿਆ, ਉਹਦੇ ਵਿੱਚ ਸਜ਼ਾ ਦੇ ਕੇ ਉਹ ਇੱਕ ਬੰਦੇ ਨੂੰ ਤੇ ਉਹ ਕੀਤਾ ਗਿਆ। ਸੋ ਪ੍ਰਭਾਵਿਤ ਤਾਂ ਹੁੰਦੇ ਹੀ ਆ ਦੂਜੀ ਜਗ੍ਹਾ ਤੇ ਲੈ ਕੇ ਜਾਣ ਦੇ ਨਾਲ, ਪਰ ਮੈਂ ਇੱਥੋਂ ਤੱਕ ਆ ਵੀ ਚਲੋ ਚਲਾ ਗਿਆ ਕੋਈ ਗੱਲ ਨਹੀਂ, ਤੁਸੀਂ ਉੱਥੇ ਹੀ ਉੱਥੇ ਵੀ ਜ਼ਿੰਮੇਵਾਰੀ ਬਣ ਜਾਂਦੀ ਉਹ ਸਾਰੀਆਂ ਧਿਰਾਂ ਦੀ, ਜਿਹੜੀਆਂ ਪੀੜਤ ਧਿਰਾਂ ਹੁਣ ਮੰਨ ਲਓ ਮੱਧ ਵਰਗੀ ਜਾਂ ਨਿਮਨ ਵਰਗੀ ਪਰਿਵਾਰਾਂ ਦੇ ਵਿੱਚੋਂ ਹੈਗੀਆਂ, ਆਰਥਿਕ ਤੌਰ ਤੇ ਜਿਹਨੇ ਫਰੀਦਕੋਟ ਜਾ ਕੇ ਗਵਾਹੀ ਦੇ ਦੇਣੀ ਆ ਤੇ ਕਿਹਾ ਉਹਨੂੰ ਚੰਡੀਗੜ੍ਹ ਜਾਂ ਦਿੱਲੀ ਜਾਣਾ ਪੈਣਾ। ਸੋ ਉਹ ਜ਼ਿੰਮੇਵਾਰ ਜਥੇਬੰਦੀਆਂ ਧਿਰਾਂ ਦਾ ਫਰਜ਼ ਬਣਦਾ ਕਿ ਉਹਨਾਂ ਦੀ ਘੱਟੋ ਘੱਟ ਗਵਾਹੀਆਂ ਉਹਨਾਂ ਦੀਆਂ ਹੋਣ, ਉੱਥੇ ਵਕੀਲਾਂ ਦੇ ਪੈਨਲ ਹੋਣ ਜਿਹੜੇ ਉਹ ਸਾਰੇ ਕਾਸੇ ਦੀ ਪੈਰਵਾਈ ਕਰਨ, ਤੇ ਜੇ ਗਵਾਹੀ ਹੋ ਜਾਣ ਕੇਸਾਂ ਦੇ ਵਿੱਚ ਤੇ ਉਹਦੇ 'ਚ ਕੋਈ ਦੋ ਰਾਵਾਂ ਨਹੀਂ ਵੀ ਉਹ ਕੇਸ ਜਿਹੜੇ ਆਪਣੇ ਅੰਜਾਮ ਤੱਕ ਨਾ ਪਹੁੰਚਣ। ਉਹ ਪੈਰਵਾਈ ਪੱਖ ਤੋਂ ਵੀ ਕਈ ਵਾਰੀ ਦੂਰ ਲੈ ਜਾਣ ਤੋਂ ਬਾਅਦ ਢਿੱਲ ਮੱਠ ਰਹਿ ਜਾਂਦੀ ਆ, ਜਾਂ ਲੋਕਲ ਨੂੰ ਉੱਥੇ ਤੱਕ ਪਹੁੰਚ ਕਰਨੀ। ਹੁਣ ਚੰਡੀਗੜ੍ਹ ਸ਼ਹਿਰ ਥੋੜਾ ਜਿਹਾ ਫਰੀਦਕੋਟ ਤੋਂ, ਪੰਜਾਬ ਤੋਂ ਬਿਲਕੁਲ ਡਿਫਰੈਂਟ ਆ। ਉੱਥੇ ਦਾ ਸੈਟਅਪ ਜਿਹੜਾ ਹੁੰਦਾ, ਜਿੱਦਾਂ ਚੰਡੀਗੜ੍ਹ ਦਾ ਇੱਥੇ ਪੰਜਾਬੀ ਦੇ ਵਿੱਚ ਗਵਾਹੀ ਲਿਖ ਲੈਂਦੇ ਆ, ਚੰਡੀਗੜ੍ਹ ਦੇ ਵਿੱਚ ਥੋੜਾ ਜਿਹਾ ਕਹਿ ਲੈਣ ਵੀ ਜੁਡੀਸ਼ੀਅਲ ਤੌਰ ਤੇ ਹਾਇਰ ਤੌਰ ਦੇ ਉੱਤੇ ਆ, ਤੇ ਉਹਦੇ ਜੱਜਾਂ ਦੀ ਨਿਯੁਕਤੀ ਵੀ ਜਿਹੜੀ ਆ ਇੱਥੇ ਪੰਜਾਬ ਹਰਿਆਣਾ ਭਾਵੇਂ ਹਾਈ ਕੋਰਟ ਵੱਲੋਂ ਹੀ ਹੁੰਦੀ ਆ, ਉੱਥੇ ਹਰਿਆਣੇ ਦੇ ਜੱਜ ਵੀ ਹੁੰਦੇ ਆ। ਉਹ ਸਾਰਾ ਕੋਈ ਸਰਸੇ ਵਾਲੇ ਦਾ ਚੇਲਾ ਜੱਜ ਹੀ ਹੋਵੇ, ਸਰਸੇ ਵਾਲੇ ਦਾ ਚੇਲਾ ਜੱਜ ਬੇਅਦਬੀ ਵਾਲੇ ਕੇਸਾਂ 'ਚ ਸਰਸੇ ਵਾਲੇ ਦੇ ਪ੍ਰੇਮੀਆਂ ਨੂੰ ਕਦੀ ਸਜ਼ਾ ਨਹੀਂ ਕਰੂਗਾ, ਜਿਵੇਂ ਡੱਬ ਵਾਲੀ ਦੇ ਕੇਸ ਦੇ ਵਿੱਚ ਉੱਥੇ ਹੋਇਆ। ਉਹ ਸਾਰੇ ਬਰੀ ਕਰਤੇ, ਅੱਗਾਂ ਵੀ ਲੱਗੀਆਂ, ਸਾਰਾ ਕੁਝ ਉਹ ਫਿਰ ਅੱਗਾਂ ਆਪੇ ਹੀ ਲੱਗ ਗਈਆਂ। ਉਹ ਗਵਾਹੀਆਂ ਹੋਣ ਦੇ ਬਾਵਜੂਦ ਵੀ ਔਨ ਰਿਕਾਰਡ ਜਿਹੜੀ ਗਵਾਹੀ ਆ ਗਈ ਆ ਉਹਨੂੰ ਇਗਨੋਰ ਨਹੀਂ ਕੀਤਾ ਜਾ ਸਕਦਾ। ਉਹਦੀ ਪੈਰਵਾਈ ਫਿਰ ਠੋਸ ਜ਼ਿੰਮੇਵਾਰੀ ਵੱਧ ਜਾਂਦੀ ਜੇ ਦੂਜੀ ਜਗ੍ਹਾ ਦੇ ਉੱਤੇ ਕੇਸ ਚੱਲਦੇ ਆ। ਟ੍ਰਾਂਸਫਰ ਇਸੇ ਕਰਕੇ ਕੀਤੇ ਜਾ ਸਕਦੇ, ਤਾਂ ਕੀਤੇ ਜਾਂਦੇ ਆ ਕਿ ਤਾਂ ਜੋ ਉਹਨਾਂ ਨੂੰ ਪ੍ਰਭਾਵਿਤ ਕੀਤਾ ਜਾ ਸਕੇ। ਜੀ, ਅਮਨਜਪੁਰ ਸਾਹਿਬ ਸਾਡੇ ਨਾਲ ਜੁੜਨ ਦੇ ਲਈ, ਪੰਜਾਬੀ ਰੇਡੀਓ ਇਸੇ ਦੇ ਨਾਲ ਜੁੜਨ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਬਹੁਤ ਸਾਰੇ ਸਵਾਲਾਂ ਦੇ ਤੁਸੀਂ ਜਵਾਬ ਦਿੱਤੇ, ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਧੰਨਵਾਦ ਪ੍ਰਵੀਨ ਜੀ। ਇਹ ਸਨ ਆਪਣੇ ਨਾਲ ਭਾਈ ਮੰਜਪੁਰ ਜੀ, ਜਿਨ੍ਹਾਂ ਨੇ ਸਿੱਖ ਮਸਲਿਆਂ ਦੇ ਉੱਤੇ ਬੜੀ ਬੇਬਾਕੀ ਦੇ ਨਾਲ ਕਈ ਟਿੱਪਣੀਆਂ ਕੀਤੀਆਂ ਔਰ ਬੜੇ ਦੇਰ ਤੋਂ ਸਿੱਖਾਂ ਦੇ ਲਈ, ਨਿਆਂ ਦੇ ਲਈ ਲੜ ਰਹੇ ਨੇ, ਨਿਆਂ ਦੇ ਲਈ ਜਦੋਜਹਿਦ ਕਰ ਰਹੇ ਨੇ। ਜਿਵੇਂ ਇਹਨਾਂ ਨੇ ਕਿਹਾ ਸੀਗਾ ਕਿ NIA ਦੀ ਅਦਾਲਤ ਦੇ ਵਿੱਚ ਮੈਂ ਕਿਹਾ ਕਿ ਜੇਕਰ ਤੁਸੀਂ ਫਿਰ ਕਿਸੇ ਬੰਦੇ ਨੂੰ ਦੋਸ਼ੀ ਕਹਿਣਾ ਹੈ ਕਿ NIA ਨੇ ਫੜ ਲਿਆ ਤੇ ਇਹ ਬੰਦਾ ਦੋਸ਼ੀ ਹੈ, ਤੇ ਫਿਰ ਫਾਂਸੀ ਲਾ ਦਿਓ, ਫਿਰ ਉਹਦੇ 'ਚ ਜ਼ਿਰਾ ਕਰਨ ਦੀ ਕੀ ਜ਼ਰੂਰਤ ਹੈ। ਸੋ ਇੱਕ ਮਿੱਥੇ ਹੋਏ ਸਟਰਕਚਰ ਦੇ ਵਿੱਚ ਨਿਆਂ ਦੇ ਲਈ ਜਦੋਜਹਿਦ ਕਰਨੀ ਆਪਣੇ ਆਪ ਦੇ ਵਿੱਚ ਇੱਕ ਵੱਡੀ ਜਦੋਜਹਿਦ ਹੈ, ਵੱਡਾ ਸੰਘਰਸ਼ ਹੈ। ਬਹੁਤ ਬਹੁਤ ਧੰਨਵਾਦ ਭਾਜੀ, ਭਾਈ